ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਦੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 30 ਜੁਲਾਈ 2026 15 ਸਾਵਨ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਫਾਲਸਮ ਕੈਲੀਫੋਰਨੀਆ ਤੋਂ ਭਾਈ ਮਲਕੀਤ ਸਿੰਘ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਮਲਕੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂ ਤਵੀ ਹਾਕਮਾਂ ਦਾ ਪਾਕਿਸਤਾਨ ਵਿਰੋਧੀ ਜਨੂਨ ਹੈ ਜਿਹੜਾ ਉਹ ਸਿਰ ਤੇ ਚੜ ਕੇ ਬੋਲ ਰਿਹਾ ਔਰ ਅੱਜ ਕੱਲ ਆਜ਼ਾਦ ਕਸ਼ਮੀਰ ਵਿੱਚ ਕੁਝ ਮੰਗਾਂ ਨੂੰ ਲੈ ਕੇ ਰੋਸ ਵਿਖਾਵੇ ਹੋ ਰਹੇ ਨੇ ਜਿਨ੍ਹਾਂ ਵਿੱਚ ਹਿੰਸਾ ਵਾਪਰਨ ਕਰਕੇ ਜਾਨੀ ਨੁਕਸਾਨ ਵੀ ਹੋ ਰਿਹਾ। ਸੋ ਇਸ ਸੰਬੰਧੀ ਨਿਊਯਾਰਕ ਟਾਈਮਜ਼ ਨੇ ਸਟੋਰੀ ਕਰਦਿਆਂ ਇਸ ਨੂੰ ਪਾਕਿਸਤਾਨੀ ਕਸ਼ਮੀਰ ਕਹਿ ਕੇ ਹੈਡਲਾਈਨ ਦਿੱਤੀ ਹੈ। ਸੋ ਵਾਸ਼ਿੰਗਟਨ DC ਜਿਸ ਤਰ੍ਹਾਂ ਕਿ ਸਥਿਤ ਭਾਰਤੀ ਐਮਬੈਸੀ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨੂੰ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਕਿਹਾ ਜਾਣਾ ਚਾਹੀਦਾ ਹੈ ਔਰ ਪਾਕਿਸਤਾਨ ਦੀ ਹਕੂਮਤ ਲਈ ਇਹ ਜ਼ਰੂਰੀ ਹੈ ਕਿ ਉਹ ਆਜ਼ਾਦ ਕਸ਼ਮੀਰ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇ ਕੇ ਇਸ ਨੂੰ ਸੈਟਲ ਕਰੇ, ਨਹੀਂ ਤਾਂ ਇਸ ਜਿਹੜਾ ਭਾਰਤ ਦਾ ਨਜਾਇਜ਼ ਫਾਇਦਾ ਉਠਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਲਕੀਤ ਸਿੰਘ ਜਿਹੜੇ ਫਾਲਸਮ ਸਿਟੀ ਕੈਲੀਫੋਰਨੀਆ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਕੈਲੀਫੋਰਨੀਆ ਫੇਰੀ ਦੌਰਾਨ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਹੀ ਉਹਨਾਂ ਨੇ ਮੁਲਾਕਾਤ ਵੀ ਕੀਤੀ ਔਰ ਲਿਬਰਲੀ ਕੰਟਰੀਬਿਊਟ ਵੀ ਕੀਤਾ TV 84 ਲਈ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਵੈਸੇ ਤਾਂ ਇਹ ਹੁੰਦਾ ਹੈ ਵੀ ਜਦੋਂ ਇਹ ਕਿਹਾ ਜਾਂਦਾ ਕਿ ਇੱਕ ਚੋਰੀ ਉੱਪਰੋਂ ਸੀਨਾ ਜ਼ੋਰੀ ਤੇ ਇਹ ਵੀ ਹੁੰਦਾ ਹੈ ਕਿ ਜਿਹੜਾ ਜਨੂਨ ਹੈ ਉਹ ਸਿਰ ਚੜ੍ਹ ਕੇ ਬੋਲਦੇ। ਹੁਣ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਸਿੱਖ ਇਸ਼ੂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਅਸੀਂ ਉਸ 47 ਦੌਰ ਦੀ ਕਲੋਨੀਅਲ ਮੈਪ ਮੇਕਿੰਗ ਜਿਹੜੀ ਬ੍ਰਿਟਿਸ਼ਰਸ ਨੇ ਹਿਸਟਰੀ ਰਿਟਰੀਟ ਕੀਤਾ ਸੈਕੰਡ ਵਰਲਡ ਵਾਰ ਤੋਂ ਬਾਅਦ ਬੇਸ਼ੱਕ ਉਹ ਜੇਤੂ ਰਹੇ ਲੇਕਿਨ ਉਹ ਇੰਨੇ ਕਰਜ਼ਾਈ ਹੋ ਗਏ ਸੀ ਕਿ ਉਹ ਆਪਣੀਆਂ ਕਾਲੋਨੀਜ਼ ਨੂੰ ਹੋਲਡ ਨਹੀਂ ਸੀ ਕਰ ਸਕਦੇ ਲੰਬਾ ਵਕਤ। ਇਹੀ ਕਾਰਨ ਹੈ ਕਿ ਉਸ ਤੋਂ ਅਗਲੇ 10 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ 60 ਦੇ ਕਰੀਬ ਮੁਲਕ ਜਿਹੜਾ ਕਿ ਦੁਨੀਆ ਦਾ ਲਗਭਗ 20% ਦੇ ਕਰੀਬ ਉਹ ਏਸ਼ੀਆ ਹੋਏ, ਅਫਰੀਕਾ ਹੋਏ, ਸਾਊਥ ਅਮਰੀਕਾ ਹੋਏ, ਏਸ਼ੀਆ ਦੇ ਵਿੱਚ ਤਾਂ ਉਹਨਾਂ ਦੀ ਵੱਡੀ ਪ੍ਰੈਜ਼ੈਂਸ ਸੀ। ਉਹ ਟੈਰੀਟਰੀ ਉਹਨਾਂ ਨੇ ਖਾਲੀ ਕੀਤੀ ਜਿਹਨੂੰ ਹੁਣ ਕਾਮਨਵੈਲਥ ਦੇ ਨਾਂ ਥੱਲੇ ਖੇਡਾਂ ਵੀ ਚੱਲ ਰਹੀਆਂ ਕਾਮਨਵੈਲਥ ਕੇ ਜੀ ਉਹਨੇ ਬੀਬੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ 'ਚ ਚੁੱਕਿਆ ਤੇ ਦੂਜਾ ਕਾਮਨਵੈਲਥ ਮੁਲਕਾਂ ਦਾ ਮਤਲਬ ਹੀ ਉਹ ਹੈ ਕਿ ਉਹ ਮੁਲਕ ਜਿਨ੍ਹਾਂ ਦੇ ਉੱਤੇ
ਬ੍ਰਿਟਿਸ਼ਰਸ ਨੇ ਰਾਜ ਕੀਤਾ ਸੀ, ਔਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਇਹ ਯਾਦ ਕਰਾਉਣ ਦੇ ਲਈ ਕਿ ਕਦੇ ਤੁਸੀਂ ਸਾਡੀ ਵੈਲਥ ਹੁੰਦੇ ਸੀ, ਕਾਮਨਵੈਲਥ ਨਹੀਂ ਸੀ, ਉਹ ਬ੍ਰਿਟਿਸ਼ ਵੈਲਥ ਸੀ। ਜਿੱਥੇ ਵੀ ਰਿਹਾ ਉਹਨਾਂ ਨੇ ਰੱਜ ਕੇ ਲੁੱਟਿਆ। ਔਰ ਬਹੁਤ ਸਾਰੇ ਜਿਹੜੇ ਅਸੀਂ ਮੁਲਕਾਂ ਦੇ ਡਿਸਪਿਊਟ ਦੇਖਦੇ ਹਾਂ, ਉਹ ਅਫਰੀਕਾ 'ਚ ਹੋਣ, ਏਸ਼ੀਆ 'ਚ ਹੋਣ, ਜਾਂ ਸਿੱਖਾਂ ਦੇ ਹਵਾਲੇ ਨਾਲ, ਜਾਂ ਕਸ਼ਮੀਰੀਆਂ ਦੇ ਹਵਾਲੇ ਨਾਲ, ਜਾਂ ਨਾਰਥ ਈਸਟ ਨਾਗੇ ਔਰ ਦੂਜੇ ਟਰਾਈਬਸ ਜਿਹੜੇ ਨੇ ਮੀਜ਼ੋ ਔਰ ਬਾਕੀ ਉਹਨਾਂ ਦੇ ਹਵਾਲੇ ਨਾਲ ਹੋਣ, ਇਹਦੀ ਜ਼ਿੰਮੇਵਾਰੀ ਇਹਨਾਂ ਕਲੋਨੀਅਲ ਪਾਵਰਸ ਦੇ ਵਿੱਚ ਹੈ। ਔਰ ਇਸ ਲਈ ਅਸੀਂ ਅਕਸਰ ਕਲੋਨੀਅਲ ਮੈਪ ਮੇਕਿੰਗ ਜਿਹੜੀ ਹੈ ਉਸ ਨੂੰ ਦੋਸ਼ ਦਿੰਦੇ ਹਾਂ। ਜ਼ਾਹਰ ਹੈ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਇੰਟਰਸਟ ਖਤਮ ਹੋ ਗਿਆ ਕਿ ਵੀ ਹੁਣ ਅਸੀਂ ਇਹਨਾਂ ਟੈਰੀਟਰੀਜ਼ ਨੂੰ ਹੋਲਡ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕੁਇਕਲੀ ਉਸ ਰੈਡਕਲਿਫ ਨੂੰ ਸੱਦਿਆ ਜਿਹੜਾ ਕਦੇ ਭਾਰਤ ਦੇ ਵਿੱਚ ਆਇਆ ਵੀ ਨਹੀਂ ਸੀ। ਉਹਨੂੰ ਕੋਈ ਪਤਾ ਨਹੀਂ ਸੀ ਕਿ ਸੈਂਸਿਟੀਵਿਟੀਜ਼ ਨੇ, ਰਿਲੀਜੀਅਸ ਮੈਟਰਸ ਕੀ ਹੈ, ਦੂਸਰੇ 'ਚ ਕੀ ਹੈ। ਇਹ ਠੀਕ ਹੈ ਕਿ ਸਿੱਖ ਲੀਡਰਸ਼ਿਪ ਨੂੰ ਅਸੀਂ ਦੋਸ਼ ਦਿੰਦੇ ਹਾਂ ਵੱਡੇ ਪੈਮਾਨੇ ਦੇ ਉੱਤੇ, ਰਾਈਟਲੀ ਸੋ, ਕਿ ਜਦੋਂ ਕਿ ਅਸੀਂ ਇੱਕ ਤੀਸਰੀ ਧਿਰ ਵਜੋਂ ਸਾਡੀ ਪਛਾਣ ਸੀ, ਸਾਡਾ ਆਪਣਾ ਸੈਪਰੇਟ ਇਲੈਕਟੋਰੇਟ ਸੀ, ਸਾਡੇ ਨੁਮਾਇੰਦਿਆਂ ਨੂੰ ਫਾਈਨਲ ਡਿਸਕਸ਼ਨ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਸੱਦਿਆ ਗਿਆ ਸੀ। ਉਸ ਤੋਂ ਪਹਿਲਾਂ ਜਿਹੜਾ ਬ੍ਰਿਟਿਸ਼ਰਸ ਨੇ ਇਹ ਜੱਜ ਕਰਨ ਦੇ ਲਈ ਕਿ ਜਦੋਂ ਉੱਥੋਂ ਨਿਕਲਣਾ ਤੇ ਕਿਹੜਾ ਜਿਹੜਾ ਉਹ ਤਰੀਕਾ ਜਾਂ ਫਾਰਮੂਲਾ ਅਪਣਾਇਆ ਜਾਏ, ਉਹਨਾਂ ਨੇ ਕ੍ਰਿਪਸ ਮਿਸ਼ਨ ਔਰ ਕੈਬਨਿਟ ਮਿਸ਼ਨ, ਇਹ ਦੋ ਮਿਸ਼ਨ ਭੇਜੇ। ਔਰ ਉਹਨਾਂ 'ਚ ਵੀ ਜਿਹੜਾ ਹੈ ਉਹਨਾਂ ਨੂੰ ਹਦਾਇਤ ਸੀ ਕਿ ਸਿੱਖ ਨੁਮਾਇੰਦਿਆਂ ਦੇ ਨਾਲ ਐਜ਼ ਏ ਸੈਪਰੇਟ ਐਂਟਿਟੀ ਗੱਲ ਕਰਨੀ। ਸਿੱਖ ਮਿਲੇ ਵੀ ਨੁਮਾਇੰਦੇ ਉਹਨਾਂ ਨੂੰ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਆਪਣੀ ਕਿਸਮਤ ਕਾਂਗਰਸ ਦੇ ਨਾਲ ਜੋੜ ਦਿੱਤੀ ਔਰ ਫਾਈਨਲ ਰਾਊਂਡ ਟੇਬਲ ਕਾਨਫਰੰਸ ਦੇ ਉੱਤੇ ਬਲਦੇਵ ਸਿੰਘ ਦਾ ਇਹ ਬਿਲਕੁਲ ਕਲੀਅਰ ਸਟੈਂਡ ਕਿ ਵੀ ਸਾਡੀ ਇੱਕੋ ਮੰਗ ਹੈ ਕਿ ਤੁਸੀਂ ਇੱਥੋਂ ਨਿਕਲੋ ਔਰ ਅਸੀਂ ਆਪਣੇ ਵੱਡੇ ਭਰਾ ਹਿੰਦੂਆਂ ਦੇ ਨਾਲ, ਕਾਂਗਰਸ ਦੇ ਨਾਲ ਡਿਸਾਈਡ ਕਰਾਂਗੇ ਕਿ ਅਸੀਂ ਆਪਣੇ ਹੱਕ ਕਿਵੇਂ ਲੈਣਾ। ਇੱਕ ਪਾਸੇ ਇਹ ਜਿਹੜੀ ਸਟੈਂਡ ਸੀ, ਦੂਸਰੇ ਪਾਸੇ ਜਿਹੜਾ ਬੜੇ ਚਿਕਨੇ ਚੋਪੜੇ ਲਫ਼ਜ਼ਾਂ ਦੇ ਵਿੱਚ, ਬੜੀ ਸਿਲਕੀ ਟੰਗ ਦੇ ਨਾਲ, ਆਇਲ ਲੂਬਰੀਕੇਟਡ ਟੰਗ ਦੇ ਨਾਲ ਜੋ ਗਾਂਧੀ, ਨਹਿਰੂ, ਪਟੇਲ ਸਿੱਖਾਂ ਨੂੰ ਜਿਹੜਾ ਉਹ ਭਰੋਸਾ ਦੇ ਰਹੇ ਸੀ ਕਿ ਕੋਈ ਸੰਵਿਧਾਨ ਸਿੱਖਾਂ ਦੀ ਮਰਜ਼ੀ ਬਿਨਾਂ ਨਹੀਂ ਬਣੇਗਾ ਔਰ ਭਾਰਤ ਦੇ ਉੱਤਰ ਦੇ ਵਿੱਚ, ਨਾਰਥ ਦੇ ਵਿੱਚ ਉਹਨਾਂ ਨੂੰ ਉਹ ਖਿੱਤਾ ਦਿੱਤਾ ਜਾਏਗਾ ਜਿੱਥੇ ਉਹ ਵੀ ਗਲੋ ਆਫ ਫਰੀडम, ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਜਿਹੜਾ ਆਲਮੋਸਟ 2/3 ਇੰਡੀਆ ਸੀ ਉਹ ਸਿੱਧੇ ਤੌਰ ਤੇ ਬ੍ਰਿਟਿਸ਼ਰਸ ਦੇ ਕੋਲ ਸੀ, ਜਿਸ ਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਵੰਡਿਆ। ਲੇਕਿਨ 1/3 ਭਾਰਤ ਉਹ ਸੀ ਜਿੱਥੇ 570 ਤੋਂ ਜ਼ਿਆਦਾ ਜਿਹੜੇ ਕਿੰਗ ਨੇ ਉਹਨਾਂ ਦੀ ਉਹ ਟੈਰੀਟਰੀ ਸੀ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਰਿਆਸਤਾਂ ਦੇ ਵਿੱਚ ਹੈਦਰਾਬਾਦ ਰਿਆਸਤ ਸੀ, ਇਧਰਲੇ ਸਾਡੇ ਖਿੱਤੇ 'ਚ ਪਟਿਆਲੇ ਦੀ ਰਿਆਸਤ ਸੀ। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇਹ ਫੈਸਲਾ ਕਰ ਲਓ ਕਿ ਤੁਸੀਂ ਕਿੱਧਰ ਜਾਣਾ। ਹਾਲਾਂ ਉਸ ਦੇ ਵਿੱਚ ਇੱਕ ਗ੍ਰੇ ਏਰੀਆ ਸੀ, ਉਹਦੇ 'ਚੋਂ ਹੈਦਰਾਬਾਦ ਨਿਜ਼ਾਮ ਨੂੰ ਵੀ ਲੱਗਾ ਔਰ ਜੰਮੂ ਕਸ਼ਮੀਰ ਜਿਹੜਾ ਕਿ ਗੱਦਾਰੀ ਦੇ ਇਵਜ਼ ਦੇ ਵਿੱਚ ਜੋ ਕੁਛ ਗੁਲਾਬ ਸਿੰਘ ਨੇ 1846 ਦੀ ਐਂਗਲੋ ਸਿੱਖ ਵਾਰ ਦੇ ਦੌਰਾਨ ਲਾਹੌਰ ਦਰਬਾਰ ਨਾਲ ਗੱਦਾਰੀ ਕੀਤੀ ਸੀ, ਉਸ ਦੇ ਇਨਾਮ ਵਜੋਂ, ਭਾਵੇਂ ਮਿਸਕੋਟ ਹੀ ਹੁੰਦਾ ਕਿ ਜੀ 72 ਲੱਖ ਰੁਪਏ 'ਚ ਉਹਨੇ ਖਰੀਦਿਆ, ਉਹ ਤਾਂ ਆਮ ਇੱਕ ਦਿਹਾੜੀ ਕਰਨ ਵਾਲੇ ਟੱਬਰ ਨੂੰ ਬਿਲੋਂਗ ਕਰਦੇ ਸੀ। ਇਹ ਸਾਰਾ ਲਾਹੌਰ ਦਾ ਖਜ਼ਾਨਾ ਸੀ ਜਿਹੜਾ ਉਹਨਾਂ ਨੇ ਮਹਾਰਾਣੀ ਚੰਦ ਕੌਰ ਨੂੰ ਜੰਮੂ ਸੱਦ ਕੇ, ਅੱਜ ਵੀ ਮਹਾਰਾਣੀ ਚੰਦ ਕੌਰ ਦੀ ਸਮਾਧ ਹੈ, ਉਹਦੇ ਨਾਲ ਖਜ਼ਾਨਾ ਵੀ ਆਇਆ ਔਰ ਬਾਅਦ 'ਚ ਮਹਾਰਾਣੀ ਚੰਦ ਕੌਰ ਨੂੰ ਉਹਦੀਆਂ ਨੌਕਰਾਣੀਆਂ ਤੋਂ ਹੀ ਪੱਥਰ ਮਾਰ ਕੇ ਮਰਵਾ ਦਿੱਤਾ ਸੀ ਔਰ ਉਹੀ ਖਜ਼ਾਨੇ 'ਚੋਂ ਜਿਹੜਾ ਉਹ 72 ਲੱਖ ਦਿੱਤਾ ਗਿਆ। ਲੇਕਿਨ ਇਹ ਇੱਕ ਗੱਦਾਰੀ ਦਾ ਇਨਾਮ ਸੀ ਔਰ ਉਸੇ ਹੀ ਗੁਲਾਬ ਸਿੰਘ ਦਾ ਡਾਇਰੈਕਟ ਡਿਸੈਂਡੈਂਟ ਹਰੀ ਸਿੰਘ, ਉਹ ਉਸ ਵੇਲੇ ਜੰਮੂ ਕਸ਼ਮੀਰ ਦੀ ਰਿਆਸਤ ਦਾ ਕਿੰਗ ਸੀ। ਜਿਵੇਂ ਕਿ ਨਿਜ਼ਾਮ ਹੈਦਰਾਬਾਦ ਆਜ਼ਾਦ ਰਹਿਣਾ ਚਾਹੁੰਦਾ ਸੀ, ਉਹਨੇ ਵੀ ਰਾਦਰ ਇੱਕ ਸਟੇਜ ਦੇ ਉੱਤੇ ਪਾਕਿਸਤਾਨ ਦੇ ਨਾਲ ਵੀ ਡੀਲ ਕਰ ਲਈ ਸੀ ਹਰੀ ਸਿੰਘ, ਕਿਉਂਕਿ ਜੰਮੂ ਕਸ਼ਮੀਰ ਇੱਕ ਐਸਾ ਸੂਬਾ ਸੀ ਜਿਸ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਮੈਜੋਰਿਟੀ ਦੇ ਵਿੱਚ ਸਨ ਔਰ ਈਵਨ ਉਹਨਾਂ ਦਾ ਜਿਹੜਾ ਨੈਚੁਰਲ ਝੁਕਾਅ ਵੀ ਹੁਣ ਉਦੋਂ, ਈਵਨ ਅੱਜ ਲੱਗਦਾ ਜਿਵੇਂ ਪਠਾਨਕੋਟ ਤੋਂ ਜੰਮੂ ਬੱਸ ਗਈ ਜਾਂ ਜੰਮੂ ਤੋਂ, ਉਦੋਂ ਇਵੇਂ ਜੰਮੂ ਸਿਆਲਕੋਟ ਸੀ, ਕੋਈ ਪਠਾਨਕੋਟ ਵਾਲਾ ਰਾਊਟ ਹੀ ਨਹੀਂ ਸੀ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਉਹਨੇ ਵੀ ਇਹ ਸੋਚਿਆ ਸੀ ਕਿ ਵੀ ਮੈਂ
ਜਾਂ ਆਜ਼ਾਦ ਰਵਾਂ ਜਾਂ ਮੇਰੀ ਕੋਈ ਹੋਂਦ ਨੂੰ ਕੋਈ ਚੈਲੰਜ ਨਾ ਕਰੇ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਫਾਈਨਲੀ ਨਹਿਰੂ ਨੇ ਆਪਣੇ ਬਾਕੀ ਇੱਕ ਮਿਸਟਰ ਮਹਾਜਨ ਜਿਹੜਾ ਉੱਥੇ ਬਿਠਾਇਆ ਹੋਇਆ ਸੀ ਔਰ ਉਸ ਰਾਹੀਂ ਫਾਈਨਲੀ ਫੌਜ ਭੇਜ ਕੇ ਜਿਹੜਾ ਹੈ ਉਹ ਕਬਜ਼ਾ ਕਰਨਾ ਚਾਹਿਆ। ਇਸੇ ਪੀਰੀਅਡ ਦੇ ਵਿੱਚ ਪਾਕਿਸਤਾਨ ਵੱਲੋਂ ਵੀ ਜਿਹੜੇ ਰੇਡਰਸ ਜਾਂ ਜਿਨ੍ਹਾਂ ਨੂੰ ਟ੍ਰਾਈਬਲਸ ਕਿਹਾ ਜਾਂਦਾ ਹੈ ਉਹ ਲੋਕ ਆਏ, ਉਹਨਾਂ ਨੇ ਧੱਕਾ ਕੀਤਾ, ਜ਼ਿਆਦਤੀਆਂ ਵੀ ਕੀਤੀਆਂ। ਕਹਾਣੀ ਮੁੱਕਦੀ ਗੱਲ ਕਿ ਦੋਨੋਂ ਭਾਰਤ ਔਰ ਪਾਕਿਸਤਾਨ ਇਸ ਮੁੱਦੇ ਤੇ ਆਮੋ ਸਾਹਮਣੇ ਹੋਏ। ਅੱਜ ਤੱਕ ਵੀ ਜਿਹੜੀ ਅਨੈਕਸੇਸ਼ਨ ਹੈ ਕਿ ਹਰੀ ਸਿੰਘ ਨੇ ਆਪਣੀ ਰਿਆਸਤ ਅਨੈਕਸ ਕੀਤੀ ਇੰਡੀਆ ਦੇ ਨਾਲ, ਉਹ ਅੰਡਰ ਜਿਹੜਾ ਉਹ ਸਵਾਲੀਆ ਨਿਸ਼ਾਨ ਹੈ ਉਸ ਦੇ ਉੱਤੇ। ਪਰ ਇਹ ਫੈਕਟ ਹੈ ਕਿ ਨਹਿਰੂ ਨੇ ਇਸ ਕਿਉਂਕਿ ਫੌਜ ਆਮੋ ਸਾਹਮਣੇ ਹੋਈ ਲੜਾਈ, ਘੇਰਾਬੰਦੀ ਜਿਹੜੀ ਹੈ ਪੁੰਛ ਤੱਕ ਜਿਹੜਾ ਵੀ ਏਰੀਆ ਜਿਹੜਾ ਉਹਨਾਂ ਦੇ ਜਿਹੜੇ ਟ੍ਰਾਈਬਲ ਸੀ ਹਮਲਾਵਰ ਕਬਾਇਲੀ, ਉਹਨਾਂ ਨੇ ਜ਼ੁਲਮ ਵੀ ਕੀਤੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਇਸ ਇਸ਼ੂ ਨੂੰ ਨਹਿਰੂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਆਇਆ ਔਰ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਨਾਲ ਜੰਗਬੰਦੀ ਹੋਈ। ਜਿਹੜੀ ਟੈਰੀਟਰੀ ਦੇ ਵਿੱਚ ਜਿਹੜਾ ਭਾਰਤ ਦੀ ਫੌਜ ਸੀ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ ਕਿ ਭਾਈ ਇਹਨੂੰ ਕਰੋ। ਪਾਕਿਸਤਾਨ ਵਾਲੇ ਵੀ ਉੱਥੇ ਰੁਕੇ ਔਰ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਮਤੇ ਦਾ ਲੁਬੇ ਲਵਾਬ ਸੀ ਇਹ ਸੀ ਕਿ ਆਫਟਰ ਸਮ ਟਾਈਮ ਜਦੋਂ ਕਿ ਅਮਨ ਹੋ ਜਾਂਦਾ ਹੈ, ਦੋਨੋਂ ਮੁਲਕ ਆਪਣੀਆਂ ਫੌਜਾਂ ਵਿਦਡਰਾ ਕਰਨਗੇ ਔਰ ਜੰਮੂ ਕਸ਼ਮੀਰ ਦੇ ਲੋਕ ਰਾਏ ਸ਼ੁਮਾਰੀ ਰਾਹੀਂ, ਜਿਹਨੂੰ ਅਸੀਂ ਅੱਜ ਰੈਫਰੈਂਡਮ ਲਫ਼ਜ਼ ਜ਼ਿਆਦਾ ਪਪੂਲਰ ਹੈ, ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ UN ਦੇ ਚਾਰਟਰ ਦੇ ਥੱਲੇ ਆਉਂਦਾ, ਕਿ ਉਹ ਡਿਸਾਈਡ ਕਰਨਗੇ ਕਿ ਉਹਨਾਂ ਨੇ ਜਿਹੜਾ ਭਾਰਤ ਨਾਲ ਜਾਣਾ ਕਿ ਪਾਕਿਸਤਾਨ ਨਾਲ ਜਾਣਾ। ਉਸ ਤੋਂ ਬਾਅਦ UN ਸਿਕਿਉਰਿਟੀ ਕਾਉਂਸਲ ਦੇ ਲਗਭਗ 13-14 ਹੋਰ ਮਤੇ ਟਾਈਮ ਟੂ ਟਾਈਮ ਜਿਹੜੇ ਇਸ ਲਾਈਨ ਦੇ ਉੱਤੇ ਨੇ ਕਿ ਜੰਮੂ ਕਸ਼ਮੀਰ ਦੀ ਕਿਸਮਤ ਦਾ ਫੈਸਲਾ ਜੰਮੂ ਕਸ਼ਮੀਰ ਦੇ ਲੋਕ ਖੁਦ ਕਰਨਗੇ। ਹੁਣ ਜਿਹੜਾ ਇੱਕ ਨੈਗੇਟਿਵ ਪਾਰਟ ਮੈਂ ਸਮਝਦਾ ਲੀਡਰਸ਼ਿਪ ਦੇ ਐਂਗਲ ਤੋਂ, ਜਿਵੇਂ ਸਿੱਖਾਂ ਦੀ ਕਿਸਮਤ ਦਾ ਫੈਸਲਾ ਜਦੋਂ ਕਿ 47 ਦੌਰ ਦੇ ਵਿੱਚ ਹੋਣ ਜਾ ਰਿਹਾ ਸੀ, ਸਾਡੀ ਲੀਡਰਸ਼ਿਪ ਦਾ ਝੁਕਾਅ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇਹ ਉਸ ਪੀਰੀਅਡ ਦੇ ਤਿੰਨ ਪ੍ਰਮੁੱਖ ਲੀਡਰ ਸੀ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੀ। ਉਹ ਜ਼ਾਹਰ ਹੈ ਕਿ ਹਿੰਦੂਆਂ ਵੱਲ ਸੀ ਜਾਂ ਕਾਂਗਰਸ ਵੱਲ ਸੀ, ਇਸ ਲਈ ਉਹਨਾਂ ਦੇ ਬੇਮਤਲਬ ਜਿਹੜੇ ਜ਼ਬਾਨੀ ਕਲਾਮੀ ਉਹਨਾਂ ਦੇ ਵਾਅਦੇ ਸੀ, ਕਰਾਰ ਸੀ, ਉਹਨਾਂ ਦੇ ਉੱਤੇ ਇਤਬਾਰ ਕੀਤਾ। ਬੇਸ਼ੱਕ ਹਰੀ ਸਿੰਘ ਜਿਹੜਾ ਹੈ ਉਹ ਜੰਮੂ ਕਸ਼ਮੀਰ ਦਾ ਬਾਦਸ਼ਾਹ ਸੀ, ਪਰ ਨੈਸ਼ਨਲ ਕਾਨਫਰੰਸ ਪਾਰਟੀ ਜਿਸ ਨੂੰ 1930 ਦੇ ਵਿੱਚ ਇੱਕ ਸਿੱਖ ਨੇ ਫਾਊਂਡ ਕੀਤਾ ਸੀ, ਬਾਅਦ 'ਚ ਸ਼ੇਖ ਅਬਦੁੱਲਾ ਨੇ ਉਸ ਦੀ ਅਗਵਾਈ ਸਾਂਭੀ। ਸ਼ੇਖ ਅਬਦੁੱਲਾ ਦਾ ਝੁਕਾਅ ਵੀ ਜਿਹੜਾ ਉਹ, ਕਿਉਂਕਿ ਉਸ ਦਾ ਆਪਣਾ ਪਿਛੋਕੜ ਵੀ ਕਸ਼ਮੀਰੀ ਪੰਡਤਾਂ ਨਾਲ ਜਾ ਕੇ ਜੁੜਦਾ ਸੀ ਔਰ ਨਹਿਰੂ ਦੇ ਝਾਂਸੇ ਦੇ ਵਿੱਚ ਵੀ ਉਹ ਸੀ, ਉਸ ਦਾ ਝੁਕਾਅ ਵੀ ਜਿਹੜਾ ਹੈ ਉਹਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਉੱਚ ਪਾਏ ਦਾ ਲੀਡਰ ਹੈ ਔਰ ਇਧਰ ਭਾਰਤ ਵਾਲੀ ਝੁਕਾਅ ਸੀ। ਇਹੀ ਕਾਰਨ ਹੈ ਕਿ ਫਾਈਨਲੀ ਇੱਕ ਪਾਸੇ ਰਾਜੇ ਨੇ ਐਨੈਕਸੇਸ਼ਨ ਕੀਤੀ, ਦੂਸਰੇ ਪਾਸੇ ਜਿਹੜਾ ਮੈਜੋਰਿਟੀ ਆਵਾਮ ਜਿਹੜੇ ਕਿ ਨੈਸ਼ਨਲ ਕਾਨਫਰੰਸ ਜਾਂ ਸ਼ੇਖ ਅਬਦੁੱਲੇ ਦੇ ਉੱਤੇ ਜੰਮੂ ਕਸ਼ਮੀਰ ਦੇ ਲੋਕ ਖਾਸ ਤੌਰ ਤੇ ਮੁਸਲਮਾਨ ਜਿਹੜੇ ਨੇ ਉਹ ਇਤਬਾਰ ਕਰਦੇ ਸੀ, ਉਸ ਨੇ ਜਿਹੜੀ ਹੈ ਉਹ ਨਹਿਰੂ ਦੇ ਨਾਲ ਡੀਲ ਸਟ੍ਰਾਈਕ ਕੀਤੀ, ਜਿਹਦੇ ਚੋਂ ਆਰਟੀਕਲ 370 ਭਾਰਤੀ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਵੀ ਜਿਹੜਾ ਸ਼ਾਮਲ ਕੀਤਾ ਗਿਆ ਔਰ ਜੰਮੂ ਕਸ਼ਮੀਰ ਨੂੰ ਇੱਕ ਸਪੈਸ਼ਲ ਸਟੇਟਸ ਭਾਰਤੀ ਜਿਹੜਾ ਉਹ ਸੰਵਿਧਾਨ ਦੇ ਵਿੱਚ ਦਿੱਤਾ ਗਿਆ, ਜਿਹਦੇ ਥੱਲੇ ਉਹਨਾਂ ਦਾ ਆਪਣਾ ਨੈਸ਼ਨਲ ਐਂਥਮ, ਆਪਣਾ ਝੰਡਾ, ਆਪਣੀ ਕਨਸਟੀਟਿਊਐਂਟ ਅਸੈਂਬਲੀ ਔਰ ਆਪਣਾ ਜਿਹੜਾ ਸਾਰਾ ਸੈਟਅਪ। ਕੋਈ ਵੀ ਲਾਅ ਜਿਹੜਾ ਇੰਡੀਅਨ ਪਾਰਲੀਮੈਂਟ ਪਾਸ ਕਰੇਗੀ ਆਟੋਮੈਟਿਕਲੀ ਉਹ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ। ਹਾਲਾਂਕਿ ਇਸ ਨੂੰ ਪਾਕਿਸਤਾਨ ਨੇ ਕਦੇ ਵੀ ਨਹੀਂ ਮੰਨਿਆ ਹੈ ਔਰ ਈਵਨ ਵਿਦਨ ਕਸ਼ਮੀਰ ਵੀ ਉਹ ਭਾਵੇਂ ਅੱਡ-ਅੱਡ ਮੌਕਿਆਂ ਦੇ ਉੱਤੇ ਹੁਰੀਅਤ ਕਾਨਫਰੰਸ ਦੇ ਥੱਲੇ ਜਾਂ ਹੋਰ ਢੰਗਾਂ ਰਾਹੀਂ ਜਿਵੇਂ ਜੁਝਾਰੂ ਉਹਨਾਂ ਦੀਆਂ ਤਨਜ਼ੀਮਾਂ ਨੇ ਵੀ ਉਹ ਹਮੇਸ਼ਾ ਜਿਹੜੇ ਭਾਰਤੀ ਕਬਜ਼ੇ ਦੇ ਵਾਲੇ ਕਸ਼ਮੀਰ 'ਚ ਵੀ ਸੀ। ਬੇਸ਼ੱਕ ਆਰਟੀਕਲ 370 ਇੱਕ ਮਿਡ ਵੇ ਸੀ ਬਿਟਵੀਨ ਟੋਟਲ ਇੰਡੀਪੈਂਡੈਂਸ ਔਰ ਇੱਕ ਭਾਰਤ ਦਾ ਸੂਬਾ ਹੋਣਾ, ਲੇਕਿਨ ਇਹ ਭੁਲੇਖਾ ਵੀ 5 ਅਗਸਤ 2019 ਨੂੰ ਦੂਰ ਹੋ ਗਿਆ ਜਦੋਂ ਕਿ ਆਰਟੀਕਲ 370 ਹੀ ਖਤਮ ਨਹੀਂ ਕੀਤਾ ਇੰਡੀਅਨ ਪਾਰਲੀਮੈਂਟ ਨੇ
ਔਰ ਉਹਨਾਂ ਨੇ ਈਵਨ ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਦੇ ਉੱਤੇ ਵਜੂਦ ਵੀ ਖਤਮ ਕਰ ਦਿੱਤਾ ਔਰ ਉਸ ਚੋਂ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ। ਬਿਲਕੁਲ। ਹੁਣ ਇਹਦੇ ਲਈ ਜੋ ਜੰਮੂ ਕਸ਼ਮੀਰ ਦੇ ਲੋਕਾਂ ਨੇ ਸਫ਼ਰ ਕੀਤਾ ਹੈ, ਲਗਾਤਾਰਤਾ ਨਾਲ ਕਰ ਰਹੇ ਨੇ 80 ਸਾਲਾਂ ਤੋਂ, ਜਾਂ ਸਿੱਖ ਕੌਮ ਪੰਜਾਬ 'ਚ ਕਰ ਰਹੀ ਹੈ, ਜ਼ਾਹਰ ਹੈ ਮਾਸਟਰ ਤਾਰਾ ਸਿੰਘ ਔਰ ਸ਼ੇਖ ਅਬਦੁੱਲਾ ਦੂਸਰੇ ਪਾਸੇ ਦੋਨੋਂ ਨਾਂ ਜਿਹੜੇ ਨੇ ਉਹ ਇਸ ਦੇ ਲਈ ਜ਼ਿੰਮੇਵਾਰ ਕੌਮਾਂ ਵੱਲੋਂ ਦੱਸੇ ਜਾਂਦੇ ਨੇ। ਲੇਕਿਨ ਅਸੀਂ ਜੇ ਇੱਕ ਸਟੈਪ ਫਾਰਵਰਡ ਜਾ ਕੇ ਦੇਖੀਏ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਤਾਂ ਜੋ ਚੱਲ ਰਿਹਾ ਸੀ, ਜੋ ਚੱਲ ਰਿਹਾ ਹੈ ਔਰ ਜੋ ਉਹਨਾਂ ਦੀ ਰਿਪਰੈਸ਼ਨ ਹੈ ਉਹ ਤਾਂ ਸਾਹਮਣੇ ਹੀ ਹੈ। ਲੇਕਿਨ ਇੱਕ ਗੱਲ ਜਿਹੜੀ ਪੋਜ਼ਿਟਿਵ ਸੀ ਪਾਕਿਸਤਾਨ ਦੇ ਪੱਖ ਤੋਂ ਕਿ ਪਾਕਿਸਤਾਨ ਨੇ ਉਸ ਕਸ਼ਮੀਰ ਨੂੰ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲ ਇੱਕ ਪਾਸੇ 5000 ਸਕੁਅਰ ਮਾਈਲ ਦੇ ਨੇੜੇ ਤੇੜੇ ਜਿਹੜਾ ਆਜ਼ਾਦ ਕਸ਼ਮੀਰ ਦੀ ਟੈਰੀਟਰੀ ਜਿਸ ਦੇ ਵਿੱਚ ਪੁੰਛ, ਰਾਵਲਾਕੋਟ, ਜਿਹੜਾ ਮੁਜ਼ੱਫਰਾਬਾਦ ਔਰ ਮੀਰਪੁਰ ਔਰ ਕੋਟਲੀ ਔਰ ਇਹ ਸਾਰੇ ਇਲਾਕੇ ਨੇ, ਇਹਨਾਂ ਦੇ ਵਿੱਚ ਜਿਹੜਾ ਇਸ ਕਿਸਮ ਦਾ ਜਿਹੜਾ ਨਿਜ਼ਾਮ ਸੀ ਕਿ ਜਿਹਦੇ 'ਚ ਉਹਨਾਂ ਦਾ ਆਪਣਾ ਇਲੈਕਸ਼ਨ ਕਮਿਸ਼ਨਰ ਸੀ ਔਰ ਕਿਉਂਕਿ ਉਹ ਇਸ ਬੈਲਟ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਾਕਿਸਤਾਨੀ ਫੌਜ ਤਾਂ ਬਾਅਦ 'ਚ ਬਣੀ ਬ੍ਰਿਟਿਸ਼ ਆਰਮੀ ਦਾ ਹਿੱਸਾ ਵੀ ਸੀ। ਇੱਕ ਸਟੇਜ ਦੇ ਉੱਤੇ ਮੈਂ ਫਿਗਰ ਕਿਤੇ ਦੇਖ ਰਿਹਾ ਸੀ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਹੀ 30,000 ਤੋਂ ਜ਼ਿਆਦਾ ਜਿਹੜੇ ਉਸ ਬੈਲਟ ਦੇ ਲੋਕਾਂ ਨੇ ਪਾਕਿਸਤਾਨੀ ਫੌਜ ਸਰਵ ਕੀਤਾ ਸੀ। ਔਰ ਬਾਅਦ ਦੇ ਵਿੱਚ ਕਿਉਂਕਿ ਮੰਗਲਾ ਡੈਮ ਵੀ ਉਸ ਲੈਂਡ ਦੇ ਉੱਤੇ ਬਣਿਆ, ਉਹਨਾਂ 'ਚੋਂ ਬਹੁਤ ਸਾਰੇ ਕਸ਼ਮੀਰੀ ਜਿਹੜੇ ਨੇ ਉਹ ਬਾਹਰ ਆ ਗਏ। ਉਹਨਾਂ 'ਚ UK ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੀਰਪੁਰੀਏ ਔਰ ਬਾਕੀ ਕਸ਼ਮੀਰ ਦੇ ਨੇ, ਇਸੇ ਤਰ੍ਹਾਂ ਹੋਰ ਮੁਲਕਾਂ 'ਚ ਵੀ ਯੂਰਪ ਦੇ ਚਲੇ ਗਏ। ਇਸ ਲਈ ਬੈਕ ਹੋਮ ਖੁਸ਼ਹਾਲੀ ਵੀ ਸੀ, ਵੱਡੇ ਵੱਡੇ ਘਰ ਵਧੀਆ ਬਣਾਏ ਹੋਏ ਨੇ। ਸੋ ਕਦੇ ਇਹ ਦੇਖਣ 'ਚ ਨਹੀਂ ਸੀ ਆਇਆ ਕਿ ਪਾਕਿਸਤਾਨ ਵਾਲੇ ਆਜ਼ਾਦ ਕਸ਼ਮੀਰ ਦਾ ਪਾਕਿਸਤਾਨ ਦੀ ਹਕੂਮਤ ਦੇ ਨਾਲ ਜਾਂ ਪਾਕਿਸਤਾਨ ਦੇ ਰਾਦਰ ਇਸ ਦੇ ਉਲਟ ਪਾਕਿਸਤਾਨੀ ਲੋਕ ਉਹਨਾਂ ਨੇ ਪੱਕੇ ਤੌਰ ਤੇ 5 ਫਰਵਰੀ ਕਸ਼ਮੀਰ ਸੋਲੀਡੈਰਿਟੀ ਡੇ ਰੱਖਿਆ ਹੋਇਆ ਹੈ। ਔਰ ਦੂਸਰਾ ਹਮੇਸ਼ਾ ਹੀ ਔਰ ਪਾਕਿਸਤਾਨ ਹਮੇਸ਼ਾ ਕਸ਼ਮੀਰ ਨੂੰ ਆਪਣੀ ਸ਼ਾਹ ਰਗ ਜਿਹੜਾ ਸ਼ਬਦ ਸ਼ਾਇਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵਰਤਿਆ ਸੀ ਉਸ ਰਾਹੀਂ ਸੰਬੋਧਨ ਕਰਦਾ ਰਿਹਾ। ਹੁਣ ਇਹ ਇੰਨਾ ਲੰਬਾ ਚੌੜਾ ਪਿਛੋਕੜ ਇਸ ਲਈ ਹੈ ਦੇਣ ਦਾ ਮਕਸਦ ਕਿ ਜੋ ਕੁਝ ਹੁਣ ਉਸ ਆਜ਼ਾਦ ਕਸ਼ਮੀਰ 'ਚ ਹੋ ਰਿਹਾ, ਹਾਲਾਂ ਆਜ਼ਾਦ ਕਸ਼ਮੀਰ ਦਾ ਮਤਲਬ ਉਸ ਪੀਰੀਅਡ ਦੇ ਵਿੱਚ ਪੋਸਟ 47 ਕੱਲਾ ਇਹੀ ਏਰੀਆ ਨਹੀਂ ਸੀ ਜਿਹੜਾ ਮੈਂ 5000 ਸਕੁਅਰ ਮਾਈਲ ਦਾ ਡਿਸਕ੍ਰਾਈਬ ਕੀਤਾ ਹੈ। ਗਿਲਗਿਤ ਔਰ ਬਾਲਿਸਤਾਨ ਇਹ ਵੀ ਜੰਮੂ ਕਸ਼ਮੀਰ ਸਟੇਟ ਦਾ ਹੀ ਸੱਚ, ਭਾਵੇਂ ਬੇਸ਼ੱਕ ਉੱਥੇ ਅੰਗਰੇਜ਼ ਰੈਜ਼ੀਡੈਂਟ ਸੀ ਔਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਸ ਡਿਕਲੇਅਰ ਕਰ ਦਿੱਤੀ ਸੀ। ਸੋ ਪਾਕਿਸਤਾਨ ਨੇ ਪਹਿਲਾਂ ਤਾਂ ਗਿਲਗਿਤ ਬਾਲਿਸਤਾਨ ਨੂੰ ਸੈਪਰੇਟ ਕੀਤਾ ਭੁੱਟੋ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਉਸ ਰਾਹੀਂ ਚਾਈਨਾ ਦਾ ਲੈਂਡ ਬਾਰਡਰ ਕੁਛ ਲੈਂਡ ਚਾਈਨਾ ਨੂੰ ਦਿੱਤੀ ਤਾਂ ਕਿ ਜਿਹੜਾ ਉਹਨਾਂ ਦਾ ਚਾਈਨਾ ਪਾਕਿਸਤਾਨ ਜ਼ਮੀਨੀ ਬਾਰਡਰ ਵੀ ਜਿਹੜਾ ਇੱਕ ਦੂਜੇ ਨਾਲ ਲੱਗੇ। ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਹੁਣ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹੀ ਰੋਡ ਔਰ ਉਹੀ ਤਰੀਕਾ। ਸੋ ਪਹਿਲੀ ਗੱਲ ਤਾਂ ਇੱਕ ਇਹ ਵੀ ਵਾਇਲੇਸ਼ਨ ਸੀ ਪਾਕਿਸਤਾਨ ਵੱਲੋਂ ਆਪਣੇ ਤੌਰ ਤੇ, ਜਿਹੜੀ ਬਾਅਦ 'ਚ ਭਾਰਤ ਨੇ ਜਦੋਂ ਹੁਣ ਉਹ ਕੀਤਾ ਤੇ ਉਹ ਕਹਿੰਦੇ ਨੇ ਜੀ ਤੁਸੀਂ ਕਿਹੜਾ ਉਹਨੂੰ ਰੱਖਿਆ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ 2-3 ਜੰਗਾਂ ਕਸ਼ਮੀਰ ਦੇ ਲਈ ਔਰ ਨੂੰ ਆਪਣਾ ਹਿੱਸਾ ਬਣਾਉਣ ਦੇ ਲਈ ਵੀ ਲੜੀਆਂ। ਪਰ ਜੋ ਡਿਵੈਲਪਮੈਂਟ ਉੱਥੇ ਪਿਛਲੇ ਲਗਭਗ 2 ਮਹੀਨੇ ਤੋਂ ਆਜ਼ਾਦ ਕਸ਼ਮੀਰ ਜਿਹੜਾ ਸਿਰਫ 5000 ਸਕੁਅਰ ਮਾਈਲ ਟੈਰੀਟਰੀ ਹੈ ਚੱਲ ਰਹੀ ਹੈ, ਇਸ ਨੇ ਹੀ ਭਾਰਤ ਨੂੰ ਮੌਕਾ ਦਿੱਤਾ ਹੈ ਕਿ ਉਹ ਆਪਣੀ ਮਿਸਚਿਫ ਕਰੇ। ਉਹ ਆਲਰੇਡੀ ਬਲੋਚਿਸਤਾਨ ਦੇ ਵਿੱਚ ਬਲੋਚ ਲਿਬਰੇਸ਼ਨ ਆਰਮੀ ਦੇ ਥੱਲੇ ਜਿੰਨੀ ਹਿੰਸਾ ਕਰ ਰਹੇ ਨੇ, ਇਸੇ ਤਰ੍ਹਾਂ ਤਹਿਰੀਕੇ ਤਾਲਿਬਾਨ ਦੇ ਨਾਲ ਨੂੰ ਉਹਨਾਂ ਨੇ ਕਿਵੇਂ ਹਿੰਸਾ ਦੇ ਲਈ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ 24 ਘੰਟੇ 'ਚ ਵੀ ਇੱਕ ਪਾਕਿਸਤਾਨੀ ਪੋਸਟ ਤੇ ਹਮਲਾ ਹੋਇਆ ਹੈ, ਖੈਬਰ ਪਖਤੂਨਖਵਾ 'ਚ ਕਿੰਨੇ ਫੌਜੀ ਔਰ ਸਿਕਿਉਰਿਟੀ ਵਾਲੇ ਮਾਰੇ ਗਏ। ਲੇਕਿਨ ਅਨਫੋਰਚੂਨੇਟਲੀ ਇਹ ਜਿਹੜਾ ਪਾਰਟ ਅੱਜ ਆਜ਼ਾਦ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਹਾਲਾਂ ਲੈ ਦੇ ਕੇ ਇਹ ਹੈ ਵੀ ਇੱਧਰਲੀ ਪਾਰਲੀਮੈਂਟ ਜਿਹੜੀ ਹੈ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਅਸੈਂਬਲੀ, ਉਹਨਾਂ ਨੇ ਵੀ ਕੁਝ ਖਾਲੀ ਸੀਟਾਂ ਰੱਖੀਆਂ ਹੋਈਆਂ ਕਿ ਜੀ ਜਦੋਂ ਦੂਸਰਾ ਕਸ਼ਮੀਰ ਸਾਡਾ ਹਿੱਸਾ ਬਣੇਗਾ ਤੇ ਉਹਨਾਂ ਦੇ ਨੁਮਾਇੰਦੇ ਹੋਣਗੇ। ਇਸੇ ਤਰ੍ਹਾਂ ਜਿਹੜਾ ਆਜ਼ਾਦ ਕਸ਼ਮੀਰ ਹੈ ਉਹਨਾਂ ਦੀ ਅਸੈਂਬਲੀ ਦੇ ਵਿੱਚ ਜਿਹੜੇ ਕਸ਼ਮੀਰੀ ਸਕੈਟਰਡ ਨੇ ਬਾਕੀ ਰੈਸਟ ਆਫ ਪਾਕਿਸਤਾਨ, ਉਹਨਾਂ ਦੇ ਲਈ ਸ਼ਾਇਦ 12 ਕਿ 13 ਸੀਟਾਂ ਜਿਹੜੀਆਂ ਨੇ ਉਹਨਾਂ ਦੀਆਂ ਰੱਖੀਆਂ ਹੋਈਆਂ। ਔਰ ਜਿਹੜੀਆਂ ਮੂਲ ਮੰਗਾਂ ਨੇ, ਮੈਨੂੰ ਨਹੀਂ ਪਤਾ ਹੈ ਵੀ ਇੰਨਾ ਵੱਡਾ ਅਨਰੈਸਟ ਦਾ ਕਾਰਨ ਕੀ ਹੈ ਔਰ ਕਿਉਂ ਪਾਕਿਸਤਾਨ ਦਾ
ਐਡਮਿਨਿਸਟ੍ਰੇਸ਼ਨ ਉਹਨਾਂ ਦੀ ਐਸਟੈਬਲਿਸ਼ਮੈਂਟ ਇਹਨੂੰ ਟੈਕਲ ਨਹੀਂ ਕਰ ਸਕੀ। ਪਰ ਅਨਫੋਰਚੂਨੇਟਲੀ ਇਸ ਵੇਲੇ ਆਜ਼ਾਦ ਕਸ਼ਮੀਰ ਵਿੱਚ ਬਹੁਤ ਸਾਰਾ ਜਿਹੜਾ ਉਹ ਬਵਾਲ ਮਚਿਆ ਹੋਇਆ ਹੈ। ਜਿਹੜੇ ਪ੍ਰੋਟੈਸਟ ਨੇ ਉਹਨਾਂ ਦੇ ਵਿੱਚ ਵਾਇਲੈਂਸ ਵੀ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਜਦੋਂ ਦੀ ਐਜੀਟੇਸ਼ਨ ਸ਼ੁਰੂ ਹੋਈ ਹੈ 60 ਤੋਂ ਜ਼ਿਆਦਾ ਕਸ਼ਮੀਰੀ ਜਿਹੜੇ ਨੇ ਉਹ ਮਾਰੇ ਗਏ ਨੇ ਔਰ ਦਰਜਨਾਂ ਹੋਰ ਜ਼ਖਮੀ ਨੇ। ਔਰ ਜਿਹੜਾ ਬਾਹਰ ਬੈਠੇ ਕਸ਼ਮੀਰੀ ਨੇ ਜਿਹੜੇ ਕਦੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਐਮਬੈਸੀਆਂ ਔਰ ਕੌਂਸਲੇਟ ਔਰ ਹਾਈ ਕਮਿਸ਼ਨਾਂ ਦੇ ਬਾਹਰ ਪ੍ਰੋਟੈਸਟ ਕਰਦੇ ਸੀ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਜ਼ੁਲਮ ਹੋ ਰਹੇ ਨੇ, ਅੱਜ ਉਹ ਪਾਕਿਸਤਾਨ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਔਰ ਕੌਂਸਲੇਟਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ। ਯੂਕੇ ਦੇ ਵਿੱਚ ਤਾਂ ਉਹਨਾਂ ਨੇ ਇੱਕ ਨੋਵਲ ਤਰੀਕੇ ਨਾਲ ਆਪਣੀਆਂ ਜੁੱਤੀਆਂ ਲਾ ਕੇ ਕੌਂਸਲੇਟ ਦੇ ਬਾਹਰ ਰੱਖ ਦਿੱਤੀਆਂ ਔਰ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ ਹੁਣ। ਕਿਉਂਕਿ ਵਾਇਲੈਂਸ ਚੱਲ ਰਹੀ, ਨਿਊਯਾਰਕ ਟਾਈਮਜ਼ ਨੇ ਕੱਲ ਇੱਕ ਜਿਹੜੀ ਆ ਉਹ ਲੀਡ ਸਟੋਰੀ ਇਸ ਦੇ ਉੱਤੇ ਕੀਤੀ ਜਿਹਦੇ 'ਚ ਉਹਨਾਂ ਨੇ ਉਹਦਾ ਹੈਡਲਾਈਨ ਦਿੱਤਾ ਕਿ ਕਲੈਸ਼ਿਸ ਐਰਪਟ in Pakistani Kashmir as voting in local election begins. Dozens have died in recent weeks ahead of a week-long regional election, officials said. ਔਰ ਇਹ ਹੁਣ ਤੁਸੀਂ ਦੇਖੋ ਜਦੋਂ ਅਸੀਂ ਸੀਨਾ ਜ਼ੋਰੀ ਜਾਂ ਦਿਲਵਦੀ ਕਹਿੰਦੇ ਹਾਂ ਉਹ ਭਾਰਤ ਜਿਹਨੇ UN ਰੈਜ਼ੋਲੂਸ਼ਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੀਆਂ ਵਾਇਲੇਸ਼ਨਸ ਕੀਤੀਆਂ ਨੇ, ਜੋ ਈਵਨ ਸ਼ੇਖ ਅਬਦੁੱਲਾ ਦੇ ਨਾਲ ਜਿਹੜਾ ਅਕੋਰਡ ਕੀਤਾ ਉਹਦੀਆਂ ਵੀ ਧੱਜੀਆਂ ਉਡਾ ਕੇ ਜੰਮੂ ਕਸ਼ਮੀਰ ਦੇ ਸੂਬੇ ਦਾ ਜਿਹੜਾ ਉਹ ਵਜੂਦ ਹੀ ਖਤਮ ਕਰ ਦਿੱਤਾ ਹੈ। ਹੁਣ ਨਿਊਯਾਰਕ ਟਾਈਮਜ਼ ਹਾਲਾਂ ਜਿਹੜਾ ਬਹੁਤ ਸਾਰੀ ਇੰਟਰਨੈਸ਼ਨਲ ਲੈਂਗੁਏਜ ਜਦੋਂ ਯੂਜ਼ ਹੁੰਦੀ ਹੈ ਉਹਨੂੰ ਡਿਸਪਿਊਟਡ ਏਰੀਆ ਕਿਹਾ ਜਾਂਦਾ ਦੋਵੇਂ ਪਾਸਿਆਂ ਦੇ, ਲੇਕਿਨ ਮੀਡੀਆ 'ਚ ਜਾਂ ਅਦਰਵਾਈਜ਼ ਸਟੇਟਮੈਂਟ 'ਚ ਇੱਕ ਪਾਸੇ ਹੁੰਦਾ ਹੈ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਜੰਮੂ ਕਸ਼ਮੀਰ, ਦੂਸਰੇ ਪਾਸੇ ਹੁੰਦਾ ਹੈ ਪਾਕਿਸਤਾਨ ਐਡਮਿਨਿਸਟਰਡ ਜੰਮੂ ਕਸ਼ਮੀਰ, ਹਾਲਾਂ ਨਾਂ ਉਹਦਾ ਆਜ਼ਾਦ ਕਸ਼ਮੀਰ ਹੈ। ਹੁਣ ਈਵਨ ਨਿਊਯਾਰਕ ਟਾਈਮ ਨੇ ਪਾਕਿਸਤਾਨੀ ਕਸ਼ਮੀਰ ਟਰਮ ਯੂਜ਼ ਕੀਤੀ, ਜ਼ਾਹਰ ਹੈ ਜੇ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਹੈ ਤੇ ਉਹ ਪਾਕਿਸਤਾਨੀ ਕਸ਼ਮੀਰ ਹੈ। ਹੁਣ ਜਿਹੜਾ ਇੰਡੀਆ ਜਿਹਨੇ ਬੇਸਿਕ ਧੱਜੀਆਂ ਉਡਾਈਆਂ ਹੋਈਆਂ UN ਰੈਜ਼ੋਲੂਸ਼ਨਸ ਤੋਂ ਲੈ ਕੇ ਹਰ ਚੀਜ਼ ਦੀਆਂ, ਉਹਨਾਂ ਦੀ ਐਮਬੈਸੀ ਨੇ ਆਫੀਸ਼ੀਅਲ ਪ੍ਰੋਟੈਸਟ ਕੀਤਾ ਨਿਊਯਾਰਕ ਟਾਈਮਜ਼ ਨੂੰ, no Pakistani Kashmir, only Pakistan occupied Kashmir, Indian embassy in US। ਉਹਨਾਂ ਨੂੰ ਕਹਿੰਦੇ ਜੀ ਤੁਸੀਂ ਇਹਨੂੰ ਜਿਹੜਾ ਉਹ ਪਾਕਿਸਤਾਨੀ ਕਸ਼ਮੀਰ ਕਿਵੇਂ ਕਹਿਤਾ, ਇਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਇਹ ਪ੍ਰੋਟੈਸਟ ਕਰਕੇ ਕਿਹਾ misleading and incorrect headline by New York Times, there is no Pakistani Kashmir, only Pakistani occupied Kashmir। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਇਹ ਫਾਈਨਲੀ ਇਹ ਸਾਡੀ ਟੈਰੀਟਰੀ ਹੈ, ਅਸੀਂ ਇਹਨੂੰ ਲੈਣਾ। ਪਾਕਿਸਤਾਨ ਹੈਜ਼ ਇਲੀਗਲੀ ਆਕੂਪਾਈਡ ਪਾਰਟਸ ਆਫ ਥੀਸ ਟੈਰੀਟਰੀਜ਼ ਐਂਡ ਇਜ਼ ਨਾਓ ਯੂਜ਼ਿੰਗ ਵਾਇਲੈਂਸ ਅਗੇਂਸਟ ਦਾ ਆਕੂਪਾਈਡ ਪੀਪਲ। ਹੁਣ ਮੈਂ ਇਹ ਸਮਝਦਾ ਹਾਂ ਵੀ ਦੁਸ਼ਮਣ ਬਾਤ ਕਰੇ ਹੋਣੀ, ਹੋਰ ਵੀ ਉਹਨਾਂ ਨੇ ਬਹੁਤ ਸਾਰੇ ਇਸ ਕਿਸਮ ਦੇ ਚਾਰਜ ਲਾਏ ਨੇ, ਪਰ ਸਾਡੀ ਇਹ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ, ਪਾਕਿਸਤਾਨ ਦੇ ਕਸ਼ਮੀਰੀਆਂ ਦੇ ਕੌਜ਼ ਨਾਲ ਹਮਦਰਦੀ ਰੱਖਣ ਦੇ ਨਾਤੇ ਸਾਡੀ ਇਹ ਗੁਜ਼ਾਰਿਸ਼ ਹੈ ਪਾਕਿਸਤਾਨੀ ਐਸਟੈਬਲਿਸ਼ਮੈਂਟ ਨੂੰ, ਹਕੂਮਤ ਨੂੰ, ਕਿ ਭਾਈ ਇਹ ਤੁਹਾਡੇ ਲੋਕ ਨੇ, ਤੁਹਾਡੇ ਹਮ ਮਜ਼ਹਬ ਵੀ ਨੇ ਔਰ ਭਾਰਤ ਦੇ ਖਿਲਾਫ ਕਸ਼ਮੀਰ ਦਾ ਜਿਹੜਾ ਭਾਰਤ ਨੇ ਜੋ ਜ਼ੁਲਮ ਕਰ ਰਹੇ ਨੇ ਹਮੇਸ਼ਾ ਇਹਨਾਂ ਦੀ ਆਵਾਜ਼ ਵੋਕਲ ਰਹੀ ਹੈ। ਜੇ ਤੁਹਾਨੂੰ ਐਕਸਟਰਾ ਮਾਈਲ ਵੀ ਜਾਣਾ ਪੈਂਦਾ ਉਹਨਾਂ ਨੂੰ ਐਕੋਮੋਡੇਟ ਕਰਨ ਦੇ ਲਈ ਤੇ ਐਕੋਮੋਡੇਟ ਕਰੋ, ਇਹਨੂੰ ਐਂਡ ਕਰੋ ਇਸ ਕਨਫਲਿਕਟ ਨੂੰ। ਅਦਰਵਾਈਜ਼ ਖੈਬਰ ਪਖਤੂਨਖਵਾ ਬਲੋਚਿਸਤਾਨ ਤਾਂ ਆਲਰੇਡੀ ਜੋ ਉਹਨਾਂ ਨੇ ਇਨਸਰਜੈਂਸੀ ਦੇ ਨਾਂ ਥੱਲੇ ਜਿਹੜੀ ਸਾਰੀ ਵਾਇਲੈਂਸ ਇੰਡੀਆ ਨੇ ਕ੍ਰੀਏਟ ਕੀਤੀ ਹੋਈ ਹੈ, ਤੇ ਨਹੀਂ ਤਾਂ ਇਹ ਅਗਲਾ ਸਪੌਟ ਬਣੇਗਾ। ਔਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਵੀ ਔਖਾ ਹੈ ਕਿਉਂਕਿ ਕੁਝ ਚੀਜ਼ਾਂ ਜਦੋਂ ਕਿ ਅਸੀਂ ਲਗਾਤਾਰ ਐਡਵੋਕੇਸੀ ਕਰਦੇ ਰਹੇ ਕਿ ਭਾਈ ਕਸ਼ਮੀਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਹੈ, ਔਰ ਅਸੀਂ ਇਸ ਸਾਰੇ ਦੇ ਉੱਤੇ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੀ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਮਿਸ ਹੈਂਡਲ ਕੀਤਾ ਇਸ ਇਸ਼ੂ ਨੂੰ, ਔਰ ਲਗਾਤਾਰਤਾ ਨਾਲ ਇਹ ਮਿਸ ਹੈਂਡਲ ਕਰ ਰਹੇ ਨੇ। ਇਸ ਨੂੰ ਸੁਧਾਰੋ, ਅਦਰਵਾਈਜ਼ ਇਹ ਭਾਰਤ ਦੇ ਹੱਥਾਂ 'ਚ ਹੀ ਖੇਡਣ ਵਾਲੀ
ਗੱਲ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਕੀਮਤੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ ਸਟੋਰੀਜ਼। ਗੱਲਬਾਤ ਕਰਨ ਜਾ ਰਹੇ ਹਾਂ ਕਿ ਨਰਿੰਦਰ ਮੋਦੀ ਦੀ ਭਾਜਪਾਈ ਸਰਕਾਰ ਪਿਛਲੇ 12 ਸਾਲਾਂ ਤੋਂ ਦਿੱਲੀ ਤੱਕ ਤੇ ਕਾਬਜ਼ ਹੈ। ਇਸ ਦੀ ਤਾਨਾਸ਼ਾਹੀ, ਭ੍ਰਿਸ਼ਟਾਚਾਰ, ਪਾਬੰਦੀਆਂ ਅਤੇ ਨਫ਼ਰਤੀ ਏਜੰਡੇ ਤੋਂ ਅੱਕੇ ਹੋਏ ਭਾਰਤੀ ਹਿੰਦੂ ਵੀ ਹੁਣ ਮਨਮੋਹਨ ਸਿੰਘ ਨੂੰ ਯਾਦ ਕਰ ਰਹੇ ਹਨ। ਸੋ ਇਸ ਸੰਬੰਧੀ ਬੀਬੀ ਅਮਨਜੋਤ ਕੌਰ ਹੋਰਾਂ ਦੀ ਜਿਹੜੀ ਲਿਖਤ ਹੈ ਆਪਾਂ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੈਨ ਜ਼ੀ ਉਹਨਾਂ ਦਾ ਪ੍ਰੋਟੈਸਟ ਇੱਕ ਜਾਂ ਦੂਜੇ ਤਰੀਕੇ ਨਾਲ ਜਾਰੀ ਹੈ ਔਰ ਬਹੁਤ ਜ਼ਿਆਦਾ ਹਰਾਸਮੈਂਟ ਉਹਨਾਂ ਬੱਚੀਆਂ ਦੀ ਹੋ ਰਹੀ ਹੈ ਜਿਹੜੀਆਂ ਜੰਤਰ ਮੰਤਰ ਰੋਡ ਦੇ ਉੱਤੇ ਮੌਜੂਦ ਸੀ। ਕੁਛ ਉਹਨਾਂ ਚੋਂ ਸੋਸ਼ਲ ਇਨਫਲੂਐਂਸਰ ਦੇ ਤੌਰ ਤੇ ਜਿਨ੍ਹਾਂ ਦੇ ਮਿਲੀਅਨਸ ਆਫ ਫਾਲੋਅਰਸ ਨੇ, ਉਹਨਾਂ ਦੀ ਪਿਕਚਰ, ਉਹਨਾਂ ਦਾ ਵੇਰਵਾ, ਉਹਨਾਂ ਦੇ ਫੋਨ ਨੰਬਰ ਜਿਹੜੇ ਹਿੰਦੂਤਵੀ IT ਸੈੱਲ ਵਾਲੇ ਨੇ ਉਹ ਪੋਸਟ ਕਰ ਰਹੇ ਨੇ ਔਰ ਉਹਨਾਂ ਨੂੰ ਮਾਰਨ ਦੀਆਂ, ਰੇਪ ਕਰਨ ਦੀਆਂ ਔਰ ਉਹਨਾਂ ਦੇ ਟੱਬਰਾਂ ਨੂੰ ਜਿਹੜਾ ਬੁਰੀ ਤਰ੍ਹਾਂ ਹਰਾਸ ਕੀਤਾ ਜਾ ਰਿਹਾ, ਇਹ ਵਰਤਾਰਾ ਲਗਾਤਾਰ ਔਰ ਕੇਸ ਵੀ ਰਜਿਸਟਰ ਕੀਤੇ ਜਾ ਰਹੇ ਨੇ। ਇਹਦੇ ਬਾਵਜੂਦ ਦਿੱਲੀ ਸਰਕਾਰ ਨੇ ਇਹ ਕਿਹਾ, ਐਡਮਿਨਿਸਟ੍ਰੇਸ਼ਨ ਨੇ, ਕਿ ਜੀ ਅਸੀਂ ਜਿਹੜੇ ਕੇਸ ਨੇ ਉਹ ਵਾਪਸ ਲੈ ਰਹੇ ਆ, ਪਰ ਉਹ ਵਾਪਸ ਤਾਂ ਕੀ ਲੈਣੇ ਨੇ ਤੇ ਕਦੋਂ ਲੈਣੇ ਨੇ। ਹੁਣ ਪਿਛਲੇ ਈਵਨ 24-48 ਘੰਟਿਆਂ ਦੇ ਵਿੱਚ ਵੀ ਜਿਨ੍ਹਾਂ ਨੇ ਪੋਸਟ ਪਾਈਆਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਰੇਡ, ਉਹਨਾਂ ਦੇ ਉੱਤੇ ਕੇਸ ਤੋਂ ਕੇਸ, FIR, ਔਰ ਕਦੇ ਕਿਸੇ ਵਕੀਲ ਨੂੰ FIR ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿ ਜੀ ਸਾਡੀਆਂ ਭਾਵਨਾਵਾਂ ਹਰਟ ਹੋਈਆਂ। ਔਰ ਉਹਨਾਂ 'ਚ ਇਹ ਹੈ ਜੀ ਕਿ ਮੋਦੀ ਦੀ ਬੇਇੱਜ਼ਤੀ ਕਰਤੀ, ਭਾਰਤੀ ਫੌਜ ਬਾਰੇ ਇਹ ਕਹਿ ਦਿੱਤਾ ਹੈ। ਸੋ ਉਹ ਹਰਾਸਮੈਂਟ ਦਾ ਦੌਰਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਰੀ ਹੈ ਔਰ ਹੁਣ ਉਹਨਾਂ ਨੇ ਆਪਣੇ ਜਿਹੜਾ IT ਸੈੱਲ ਨੂੰ ਬਿਲਕੁਲ ਖੁੱਲੀ ਛੁੱਟੀ ਦਿੱਤੀ ਹੈ। ਉਹ ਰੱਜ ਕੇ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਪਰਸੋਂ ਦੇ ਪ੍ਰੋਗਰਾਮ 'ਚ, ਕਿ ਕੰਗਨਾ ਰਣੌਤ ਔਰ ਜਿਹੜਾ RSS ਦਾ ਆਈਡੀਆਲੋਗ ਕੇਰਲਾ 'ਚ ਬੈਠਾ, ਕਿਸ ਲੈਵਲ ਦੀ
ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ। ਹੁਣ ਤੁਹਾਨੂੰ ਹੋਰ ਵੀ ਬਹੁਤ ਸਾਰੇ ਨਜ਼ਰ ਆਣਗੇ, ਪਰ ਜਿਵੇਂ ਜਿਹੜਾ ਉਹ ਵੰਡੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੇ ਜਿਸ ਦੇ ਨਾਲ ਜੇ ਸਾਮ ਦਾਮ ਦੰਡ ਭੇਦ ਦਾ ਚਾਣਕਿਆ ਦਾ ਜਿਹੜਾ ਫਾਰਮੂਲਾ ਲਾ ਦਈਏ ਤੇ ਉਹ ਉਸ ਤੋਂ ਵੀ ਵਸਟ ਬਣ ਜਾਂਦਾ ਹੈ। ਹੁਣ ਇਹ ਵੀ ਹੈ ਕਿ ਵੀ ਉਹਨਾਂ ਨੇ ਆਪਣਾ ਪੂਰਾ ਮਾਰ ਧਾੜ ਵਾਲਾ ਕੰਮ ਵੀ, ਹਰਾਸਮੈਂਟ ਵੀ, ਕੇਸਿਸ ਵੀ, ਫੜਾਫੜੀ ਵੀ ਜਾਰੀ ਰੱਖੀ ਹੋਈ ਹੈ। ਪਰ ਦੂਸਰੇ ਪਾਸੇ ਪਲੋਸਣ ਦੀ ਲਾਈਨ ਥੱਲੇ ਵਿਸ਼ਵ ਹਿੰਦੂ ਪਰਿਸ਼ਦ ਨੇ ਜਿਹੜਾ ਉਹ ਇਹ ਕਿਹਾ ਕਿ ਜੀ ਜੰਤਰ ਮੰਤਰ ਰੋਡ ਤੇ ਜੋ ਪ੍ਰੋਟੈਸਟ ਹੋਇਆ ਉਹ ਠੀਕ ਹੋਇਆ, ਸਟੂਡੈਂਟਸ ਦੇ ਨਾਲ ਸਟੂਡੈਂਟਸ ਨੂੰ ਇਹ ਹੱਕ ਹੈ ਕਿ ਉਹ ਇਹ ਮੰਗ ਕਰਨ ਕਿ ਫੇਅਰ ਢੰਗ ਦੇ ਨਾਲ ਐਗਜ਼ਾਮ ਹੋਣ। ਹਾਲਾਂਕਿ ਕਈ ਵਾਰ ਇਹ ਹੁੰਦਾ ਹੈ ਵੀ ਜਿਵੇਂ ਇੱਕ ਪਾਸੇ ਸਾਇਲੈਂਸ ਪਸਰੀ ਹੁੰਦੀ ਹੈ, ਪਰ ਜਦੋਂ ਕੋਈ ਇੱਕ ਉੱਠ ਕੇ ਜਿਹੜਾ ਤਾਨਾਸ਼ਾਹ ਹੈ ਜਾਂ ਜਿਹੜਾ ਜ਼ਾਲਮ ਹੈ ਉਹਦੇ ਵੱਲ ਉਂਗਲ ਕਰੇ ਤੇ ਬਾਕੀ ਵੀ ਉਂਗਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਯੂਪੀ ਦੇ ਇੱਕ ਸਕੂਲ 'ਚ ਹਾਈ ਸਕੂਲ ਹੈ 13-14 ਸਾਲ ਦੇ, ਜਿੱਥੇ ਪੱਖਾ ਨਹੀਂ ਸੀ ਚੱਲ ਰਿਹਾ, ਪਾਣੀ ਨਹੀਂ ਸੀ ਆ ਰਿਹਾ, ਬਿਜਲੀ ਬੰਦ ਸੀ, ਬਾਥਰੂਮ ਗੰਦੇ ਸੀ। ਉਹ ਹਾਈ ਸਕੂਲ ਦੇ ਸਟੂਡੈਂਟ ਹੀ 2-3 ਹਜ਼ਾਰ ਸਟੂਡੈਂਟ ਸਾਰੇ ਉਸ ਇਲਾਕੇ ਦੇ ਉਹ ਨਿਕਲ ਕੇ ਸੜਕਾਂ ਤੇ ਆ ਗਏ, ਸਾਡੀਆਂ ਮੰਗਾਂ ਪੂਰੀਆਂ ਕਰੋ। ਉਹਨਾਂ ਨੂੰ ਵਕਤ ਪੈ ਗਿਆ। ਪਹਿਲਾਂ ਤਾਂ ਉਹਨਾਂ ਨੇ ਪ੍ਰਿੰਸੀਪਲ ਤੇ ਡਿਸਟ੍ਰਿਕਟ ਐਡਮਿਨ ਉਹਨਾਂ ਨੇ ਕਿਹਾ ਨਹੀਂ ਫਲਾਣੇ ਨੂੰ ਸੱਦੋ, ਉੱਪਰਲੇ ਨੂੰ ਆਏ ਦੂਜਾ, ਔਰ 4 ਘੰਟੇ ਦੇ ਵਿੱਚ ਜਿਹੜਾ ਉਹ ਫਿਕਸ ਹੋ ਗਿਆ, ਬਿਜਲੀ ਵੀ ਫਿਕਸ ਹੋ ਗਈ, ਬਾਥਰੂਮ ਵੀ ਠੀਕ ਹੋ ਗਏ, ਦੂਜੇ ਵੀ ਹੋ ਗਏ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਹੜਾ 12 ਸਾਲ 2014 ਦੇ ਵਿੱਚ ਮੋਦੀ ਬਣਿਆ, ਹੁਣ ਤੀਸਰੀ ਵਾਰ ਪ੍ਰਾਈਮ ਮਿਨਿਸਟਰ ਹੈ, ਔਰ ਸਾਰਾ ਜੋ ਵੀ ਇਹਨਾਂ ਦਾ ਚੋਰੀ ਚਕਾਰੀ ਭ੍ਰਿਸ਼ਟਾਚਾਰ ਉਹ ਵੀ ਛੁਪਿਆ ਹੋਇਆ ਸੀ। ਹਿੰਦੂ ਮੁਸਲਮਾਨ ਏਜੰਡੇ ਦੇ ਥੱਲੇ ਜੋ ਨਫ਼ਰਤੀ ਮਾਹੌਲ ਇਹਨਾਂ ਨੇ ਬਣਾਇਆ ਸੀ ਉਸ ਦੀ ਫਸਲ ਹੀ ਇਹ ਕੱਟ ਰਹੇ ਸੀ, ਕਿਉਂਕਿ ਇਹਨਾਂ ਨੇ ਇਵੇਂ ਬਣਾਇਆ ਸੀ ਜਿਵੇਂ ਨਾਜ਼ੀਆਂ ਨੇ ਆਪਣੀਆਂ ਸਾਰੀਆਂ ਜੋ ਜਰਮਨ ਦੀਆਂ ਆਰਥਿਕ ਸਮੱਸਿਆਵਾਂ ਸੀ ਜਾਂ ਸਮਾਜਿਕ ਸੀ ਉਹਨਾਂ ਦਾ ਭਾਂਡਾ ਯਹੂਦੀਆਂ ਦੇ ਸਿਰ ਦੇ ਉੱਤੇ ਭੰਨਿਆ ਹੋਇਆ ਸੀ ਔਰ ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਸੀ। ਫਿਰ ਕੈਥੋਲਿਕਸ ਨੂੰ ਕੀਤਾ, ਫਿਰ ਸਿਵਲ ਲਿਬਰਟੇਰੀਅਨ ਨੂੰ ਕੀਤਾ, ਫਿਰ ਕਮਿਊਨਿਸਟਾਂ ਨੂੰ ਕੀਤਾ। ਸੋ ਇਹਨਾਂ ਨੇ ਵੀ ਸਿਸਟੇਮੈਟਿਕਲੀ ਜਿਹੜੀ ਵਾਸਟ ਮੈਜੋਰਿਟੀ ਹੈ 80% ਦੇ ਨੇੜੇ ਤੇੜੇ, ਕਹਿਣ ਨੂੰ ਕਹੀ ਜਾਓ ਜੀ ਕਿ ਨਾ ਬੈਕਵਰਡ ਕਲਾਸ ਹਿੰਦੂ ਨੇ, ਨਾ OBC ਹਿੰਦੂ ਨੇ, ਨਾ ਜਿਹੜੇ ਨੇ ਸ਼ਡਿਊਲ ਟਰਾਈਬ ਹਿੰਦੂ ਨੇ, ਪਰ ਅਸੀਂ ਦੇਖਦੇ ਹਾਂ ਉਹਨਾਂ ਦਾ ਬ੍ਰਾਹਮਣਾਂ ਦਾ ਹੀ ਰਾ ਮਟੀਰੀਅਲ ਬਣੇ ਹੁੰਦੇ ਨੇ ਹਰ ਥਾਂ ਦੇ ਉੱਤੇ, ਜਿਹੜਾ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ। ਔਰ ਜਿਹੜਾ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਏਜੰਡਾ, ਔਰ ਇਹ ਉਹਨਾਂ ਦੇ ਕੁਝ ਪ੍ਰੋਮੀਨੈਂਟ ਯੂਟਿਊਬਰ ਵੀ ਕਹਿੰਦੇ ਨੇ ਵੀ ਕਦੇ ਉਹ ਨਫ਼ਰਤੀ ਭੀੜਾਂ ਜਾਂ ਵਿਜੀਲਾਂਟੇ ਗਰੁੱਪ ਜਿਹੜੇ ਕਦੇ ਗਊ ਮਾਤਾ ਦੇ ਨਾਂ ਥੱਲੇ ਜਾਂ ਦੂਜੇ ਵਾਇਲੈਂਸ ਉਹਦੇ 'ਚ ਕਿਸੇ ਮਿਨਿਸਟਰ ਦਾ ਮੁੰਡਾ ਦੇਖਿਆ, ਕਿਸੇ ਜਿਹੜਾ BJP ਦੇ ਹੋਰ ਆਗੂ ਦਾ ਦੇਖਿਆ ਹੋਏ ਵੀ ਆਮ ਬੈਕਵਰਡ ਕਲਾਸ ਸ਼ਡਿਊਲ ਕਾਸਟ ਦੇ ਬੰਦੇ ਉਹਨਾਂ ਨੂੰ ਪੈਸੇ ਦੇ ਕੇ ਸ਼ਰਾਬਾਂ ਪਿਆ ਕੇ ਜਿਹੜਾ ਉਹਨੂੰ ਉਸ ਕਿਸਮ ਦੀ ਹਿੰਸਾ ਕਰਾਉਂਦੇ ਨੇ। ਲੇਕਿਨ ਹੁਣ ਇਹ ਜਿਹੜੀ ਜਨਰੇਸ਼ਨ ਜਿਹਨੂੰ ਜੈਨ ਜ਼ੀ ਕਹਿੰਦੇ ਨੇ, ਔਰ ਇਸ ਦਾ ਧਿਆਨ ਰਹੇ ਕਿ ਵੀ ਇੱਕ ਦੋ ਨੇ ਸਾਨੂੰ ਪੁੱਛਿਆ ਵੀ ਹੈ ਜੇ ਕਿ ਇਹ ਲਫ਼ਜ਼ ਕਿੱਥੋਂ ਆਇਆ ਜੈਨ ਜ਼ੀ ਜਾਂ ਦੂਜਾ। ਇਨਫੈਕਟ ਇਹ ਸੋਸ਼ੋਲੋਜਿਸਟ ਜਾਂ ਦੂਸਰੇ ਤਾਂ ਇਸ ਦਾ ਇਸਤੇਮਾਲ ਕਰਦੇ ਰਹੇ ਨੇ। 1990 ਦੇ ਵਿੱਚ ਇੱਕ ਕੈਨੇਡੀਅਨ ਆਥਰ ਡਗਲਸ ਨੇ ਇੱਕ ਨਾਵਲ ਲਿਖਿਆ ਜਿਹਦਾ ਨਾਮ ਉਹਨੇ ਜੈਨ ਜ਼ੀ ਰੱਖਿਆ, ਔਰ ਉਹਦੇ 'ਚ ਜਿਹੜਾ 1980 ਤੋਂ 1995 ਤੱਕ ਦੀ ਜਿਹੜੀ ਜਨਰੇਸ਼ਨ ਜੰਮੀ ਸੀ ਉਹਨੇ ਉਸ ਦੇ ਲਈ ਜਿਹੜਾ ਹਾਲਾਂਕਿ ਲਫ਼ਜ਼ ਪਹਿਲਾਂ ਯੂਜ਼ ਹੁੰਦਾ ਸੀ ਉਹਦੇ ਲਈ ਉਹਨੇ ਕਿਹਾ ਜੀ ਐਕਸ, ਇਹ ਐਕਸ ਜਨਰੇਸ਼ਨ ਹੈ। ਮਤਲਬ ਇਹ ਹੈ ਕਿ ਪ੍ਰੀਵੀਅਸ ਜਨਰੇਸ਼ਨ ਨਾਲੋਂ ਵੱਖਰੀ। ਫਿਰ 1995 ਤੋਂ ਜਿਹੜੀ 2010 ਤੱਕ ਦੀ ਜਨਰੇਸ਼ਨ ਸੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਸੀ, ਉਹਨਾਂ ਨੂੰ ਵਾਈ ਕਹਿਣ ਲੱਗੇ, ਇਹ ਵਾਈ ਜਨਰੇਸ਼ਨ ਹੈ। ਜਾਂ ਕਿਉਂਕਿ 2000 ਦੇ ਵਿੱਚ ਮਿਲੇਨੀਅਮ ਬਦਲਿਆ, 1000 ਸਾਲ ਬਾਅਦ ਉਹਨੂੰ ਮਿਲੇਨੀਅਮ ਜਨਰੇਸ਼ਨ ਵੀ ਕਹਿਣ ਲੱਗ ਗਏ। ਤੇ 2010 ਤੋਂ ਜਿਹੜੀ ਹੁਣ ਦੀ ਹੈ, ਕਿਉਂਕਿ ਐਕਸ ਵੀ ਰੱਖਿਆ ਹੋਇਆ ਸੀ ਨਾ 1980 ਤੋਂ 1995 ਤੱਕ, 95 ਤੋਂ 2010 ਤੱਕ ਵਾਈ ਸੀ, ਤੇ 2010 ਤੋਂ ਜਿਹੜੀ ਫਿਰ ਫਰਦਰ 2026 ਤੱਕ ਜਿਹੜੇ ਜ਼ਾਹਰ ਹੈ ਉਹਦੇ 'ਚ ਥੋੜਾ ਬਹੁਤ 2-4 ਸਾਲ ਅੱਗਾ ਪਿੱਛਾ ਵੀ ਵਿੱਚ ਹੀ ਆ ਜਾਂਦਾ ਹੈ। ਉਹਨੂੰ ਜ਼ੀ, ਕਿਉਂਕਿ ਜ਼ੈਡ ਜਿਹੜਾ ਬ੍ਰਿਟਿਸ਼ ਇੰਗਲਿਸ਼ 'ਚ ਹੈ ਉਹਨੂੰ ਅਮਰੀਕਨ ਇੰਗਲਿਸ਼ ਦੇ ਵਿੱਚ ਜ਼ੀ ਕਹਿੰਦੇ ਨੇ। ਸੋ ਇਹ ਜਨਰੇਸ਼ਨਲ ਜ਼ੀ ਦੇ ਥੱਲੇ ਇਹਨਾਂ ਨੂੰ ਕਿਹਾ ਜਾਣ ਮਤਲਬ ਤਾਂ ਇਹ ਹੈ ਕਿ ਇਹ ਜਿਵੇਂ ਵੈਸੇ ਵੀ ਅਮਰੀਕਾ 'ਚ ਜਦੋਂ ਜਨਰੇਸ਼ਨ ਪੀੜ੍ਹੀ ਦਰ ਪੀੜ੍ਹੀ ਮੰਨਿਆ ਜਾਂਦਾ ਹੈ, 20 ਸਾਲ ਦੇ ਲਗਭਗ ਜਨਰੇਸ਼ਨ ਮੰਨੀ ਜਾਂਦੀ ਹੈ, ਔਰ ਇਹ ਹੁੰਦਾ ਹੈ ਕਿ ਜਿਹੜੀ 20 ਸਾਲ ਬਾਅਦ ਇੱਕ ਤਬਦੀਲੀ ਹੋਏਗੀ, ਜਿਹੜੀ ਜਨਰੇਸ਼ਨ 20 ਸਾਲ ਬਾਅਦ ਹੈ ਉਹ ਆਪਣੇ ਪੁਰਖਿਆਂ ਤੋਂ ਆਪਣੇ ਮਾਪਿਓ ਤੋਂ ਕੁਛ ਨਾ ਕੁਛ ਵੱਖਰਾ ਕਰੇਗੀ ਕੁਛ ਚੀਜ਼ਾਂ। ਹਾਲਾਂ ਜਿਹੜੀਆਂ ਬਹੁਤ ਜਿਹੜੀਆਂ
ਫੋਲੋ ਕਰਨ ਵਾਲੀਆਂ ਨੇ ਟ੍ਰੈਡੀਸ਼ਨ ਨੂੰ ਸੁਸਾਇਟੀਜ਼, ਉਹਨਾਂ ਦੇ ਵਿੱਚ ਕੁਝ ਵੈਲਿਊਜ਼ ਤਾਂ ਕੰਟੀਨਿਊ ਰਹਿੰਦੀਆਂ। ਬਿਲਕੁਲ। ਜਿਵੇਂ ਸਾਡੀ ਸੁਸਾਇਟੀ ਹੈ, ਜੇ ਘਰੇਲੂ ਮਾਹੌਲ 'ਚ ਦੇਖੀਏ ਤੇ ਨੋ ਸੱਸ ਦੇ ਰਿਸ਼ਤੇ ਨੋ ਮੈਟਰ ਕਿਸ ਲੈਵਲ ਦੇ ਉੱਤੇ ਐਜੂਕੇਸ਼ਨ ਅਜੇ ਵੀ ਕੁਛ ਨਾ ਕੁਛ ਜਿਹੜਾ ਹੈ ਉਸ ਪ੍ਰਤੀ ਜਿਸ ਕਿਸਮ ਦਾ ਵਰਤਾਰਾ ਹੈ ਉਹ ਰਹਿੰਦਾ ਹੀ ਰਹਿੰਦੇ ਨੇ। ਔਰ ਕੁਝ ਪਰੰਪਰਾਵਾਂ ਜਿਹੜੀਆਂ ਹੁੰਦੀਆਂ ਕਿ ਜੀ ਮੇਰੀ ਸੱਸ ਨੇ ਮੈਨੂੰ ਇਹ ਦੱਸਿਆ ਸੀ ਤੇ ਮੈਂ ਇਹ ਕਰਨਾ ਹੈ, ਤੇ ਜਦੋਂ ਨੋ ਆਉਂਦੀ ਹੈ ਤਾਂ ਉਹਨੂੰ ਵੀ। ਸੋ ਕੁਝ ਸੁਸਾਇਟੀਜ਼ ਖਾਸ ਤੌਰ ਤੇ ਰੂਰਲ ਸੁਸਾਇਟੀਜ਼ ਦੇ ਵਿੱਚ ਕੁਝ ਰਸਮਾਂ ਕੰਟੀਨਿਊ ਹੁੰਦੀਆਂ, ਪਰ ਕਿਉਂਕਿ ਪਿਛਲੇ 20-25 ਸਾਲ ਨੇ ਦੁਨੀਆ ਦੇ ਵਿੱਚ ਬਹੁਤ ਤਬਦੀਲੀ ਲਿਆਂਦੀ, ਔਰ ਜੇ ਇਸ ਜੈਨ ਜ਼ੀ ਨੂੰ ਇੰਟਰਨੈਟ ਤੋਂ ਵੀ ਅੱਗੇ ਨਿਕਲ ਕੇ ਸੋਸ਼ਲ ਮੀਡੀਆ, ਔਰ ਹੁਣ ਤਾਂ ਇਹ AI ਜਨਰੇਸ਼ਨ ਵੀ ਹੋ ਗਈ, ਸੋ ਇਹਨਾਂ ਨੂੰ ਮੋਬਾਈਲ ਫੋਨ ਚਲਾਉਣਾ ਆਉਂਦਾ ਹੈ, ਸੋਸ਼ਲ ਮੀਡੀਆ ਆਉਂਦਾ ਹੈ, ਦੂਜੇ ਤੀਜੇ। ਸੋ ਜਿਹੜਾ ਇੱਕ ਟ੍ਰੈਡੀਸ਼ਨਲ ਤਰੀਕਾ ਸੀ ਜਿਹਦੇ ਰਾਹੀਂ ਤਬਦੀਲੀ ਜਾਂ ਪ੍ਰਚਾਰ ਜਾਂ ਇਸ਼ਤਿਹਾਰ ਲਾਤੇ ਜਾਂ ਅਖਬਾਰਾਂ 'ਚ ਆ ਗਿਆ ਜਾਂ ਕੋਈ ਹੋਰ ਪ੍ਰੋਪੇਗੈਂਡਾ ਲੈਕਚਰ ਸੁਣ ਕੇ ਲੋਕ, ਹੁਣ ਤਾਂ ਸੈਕਿੰਡਾਂ ਦੇ ਵਿੱਚ ਜਿਹੜਾ ਹੈ ਉਹ 4 ਚੁਫੇਰੇ ਕਮਿਊਨੀਕੇਟ ਹੋ ਜਾਂਦਾ ਹੈ। ਸੋ ਇਹ ਜਿਹੜੀ ਜੈਨ ਜ਼ੀ ਹੈ, ਇਸ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨੂੰ ਇੱਕ ਸਟੇਜ ਦੇ ਉੱਤੇ ਕੁਝ ਸਾਲ ਪਹਿਲਾਂ ਉਹਨੂੰ ਅਰਬ ਸਪਰਿੰਗ ਕਿਹਾ ਗਿਆ। ਔਰ ਸਾਡੇ ਗੁਆਂਢ ਦੇ ਵਿੱਚ ਵੀ ਜਿਹੜੇ 3 ਮੁਲਕ ਨੇ ਜਿਨ੍ਹਾਂ ਦੇ ਵਿੱਚ ਸਿਆਸੀ ਢਾਂਚੇ ਤੋਂ ਹਰ ਕਿਸਮ ਦੀ ਪਾਰਟੀ ਵਾਲਿਆਂ ਦਾ ਹੱਕ ਖੋ ਕੇ ਨੌਜਵਾਨਾਂ ਨੇ ਆਪਣੇ ਹੱਥ 'ਚ ਲਿਆ, ਉਹਨਾਂ 'ਚ ਸ੍ਰੀਲੰਕਾ ਵੀ ਹੈ, ਨੇਪਾਲ ਵੀ ਹੈ, ਬੰਗਲਾਦੇਸ਼ ਵੀ ਹੈ। ਸੋ ਇਹ ਜਿਹੜੀ ਜੈਨ ਜ਼ੀ ਹੈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ RSS ਦੇ ਕੋਲ ਜਿੰਨਾ ਪਾਵਰਫੁਲ ਸੰਗਠਨ ਹੈ, 100 ਸਾਲ ਦੀ ਟ੍ਰੇਨਿੰਗ, ਪੈਸਾ ਇੰਤਹਾ, ਲੇਕਿਨ ਇਹ ਜੈਨ ਜ਼ੀ ਦਾ ਜਿਹੜਾ ਇੱਕ ਕਿਸਮ ਦਾ ਬੇਸ਼ੱਕ ਇਹ ਕਿੰਨਾ ਕੰਸਿਸਟੈਂਟ ਕੋਈ ਰੈਵੋਲੂਸ਼ਨ ਬਣੇਗਾ ਮੈਨੂੰ ਨਹੀਂ ਲੱਗਦਾ ਬਣੇਗਾ। ਇਸ ਨੂੰ ਅਸੀਂ ਵਾਹ ਵਿਰੋਲਾ ਤਾਂ ਕਹਿ ਸਕਦੇ ਹਾਂ ਕਿ ਇੱਕ ਵਾਹ ਵਿਰੋਲਾ ਹੈ ਜਿਸ ਨੇ ਇੱਕ ਵਾਰੀ ਇਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਔਰ ਉਸ ਸਾਰੇ ਦੇ ਵਿੱਚ ਕਿਉਂਕਿ ਜੈਨ ਜ਼ੀ ਸੋਸ਼ਲ ਮੀਡੀਆ ਔਰ ਦੂਸਰਾ ਔਰ ਪੜ੍ਹਿਆ ਲਿਖਿਆ ਇੱਕ ਤਬਕਾ ਵੀ ਉਹਦੇ 'ਚ ਉਹਦਾ ਇੱਕ ਹਿੱਸਾ ਹੈ, ਹਾਲਾਂਕਿ ਦੂਸਰਾ ਵੀ ਰੋਗ ਐਲੀਮੈਂਟ ਵੀ ਸ਼ਾਮਲ ਹੋ ਜਾਂਦੇ ਨੇ ਜਦੋਂ ਵੀ ਕੋਈ ਇਸ ਕਿਸਮ ਦਾ ਪਾਰਟ ਹੁੰਦਾ ਹੈ। ਲੇਕਿਨ ਜਿਹੜੀ ਗੱਲ ਔਰ ਜਿਹੜੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਸਾਨੂੰ ਲਿਖਿਆ, ਹੁਣ ਉਹੀ ਮਨਮੋਹਨ ਸਿੰਘ ਜਿਸ ਨੂੰ ਮੋਹਨ ਸਿੰਘ ਕਰਕੇ ਮੋਦੀ ਐਡਰੈਸ ਕਰਦਾ ਰਿਹਾ, ਬਹੁਤ ਸਾਰੇ ਕਹਿੰਦੇ ਸੀ ਕਿ ਹੀ ਇਜ਼ ਅ ਸਰਦਾਰ ਬਟ ਏ ਵੀਕਰ ਵਨ, ਉਹਨੂੰ ਇਹ ਕਹਿੰਦੇ ਸੀ ਸਰਦਾਰ ਜੀ ਸਰਦਾਰ ਤੋਂ ਬਹੁਤ ਮਜ਼ਬੂਤ ਹੋਤੇ ਹੈ, ਆਪ ਕਿਉਂ ਕਮਜ਼ੋਰ ਹੈ। ਔਰ ਹੁਣ ਜਿਹੜੇ ਪਿਛਲੇ ਇਹਨਾਂ 48-72 ਘੰਟਿਆਂ ਦੇ ਵਿੱਚ ਜਦੋਂ ਦਾ ਇਹ ਜੋ ਜੰਤਰ ਮੰਤਰ ਤੇ ਹੋਇਆ, ਤਾਨਾਸ਼ਾਹੀ, ਭ੍ਰਿਸ਼ਟਾਚਾਰ, ਰਾਮ ਮੰਦਰ ਚੋਂ ਚੋਰੀ, ਔਰ ਇਹ ਸਾਰੇ ਇਹਦੇ ਚੱਲਦੇ ਆ ਬਹੁਤ ਸਾਰੀਆਂ ਜਿਹੜੀਆਂ ਪੋਸਟ ਨੇ ਉਹ ਮਨਮੋਹਨ ਸਿੰਘ ਦੀ ਤਾਰੀਫ ਦੇ ਵਿੱਚ ਆ, ਉਹਦੀ ਸਰਕਾਰ ਦੀ, ਕਿ ਉਹਨੇ ਭਾਰਤ ਨੂੰ। ਪਰ ਅਸੀਂ ਇੱਥੇ ਇੱਕ ਗੱਲ ਸਾਫ਼ ਕਰ ਦਈਏ, ਕਿਉਂਕਿ ਮਨਮੋਹਨ ਸਿੰਘ ਨੇ ਭਾਰਤ ਨੂੰ 20 ਸਾਲ ਘੱਟੋ ਘੱਟ ਲੀਜ਼ ਆਫ ਲਾਈਫ ਦਿੱਤੇ ਨੇ। ਸਿੱਖਾਂ ਦੇ ਐਂਗਲ ਤੋਂ, ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਤਾਂ ਛੱਡੋ, ਈਵਨ ਪੰਜਾਬ ਦੇ ਨੁਕਤਾ ਨਿਗਾਹ ਤੋਂ ਵੀ ਮਨਮੋਹਨ ਸਿੰਘ ਇੱਕ ਨਿਕੰਮਾ ਹੀ ਬੰਦਾ ਸੀ। ਜੋ ਜੇ ਉਸ ਤੋਂ ਪਹਿਲੇ ਉਹ ਜਿਹੜੇ ਮਿਨਿਸਟਰ ਦਿੱਲੀ ਕੈਬਨਿਟ 'ਚੋਂ ਸਵਰਨ ਸਿੰਘ ਹੋਏ, ਦੂਜਾ ਹੋਏ, ਲੇਕਿਨ ਕਿਉਂਕਿ ਹੁਣ ਕੰਪੈਰੀਜ਼ਨ ਚੱਲ ਰਿਹਾ ਹੈ ਕਿ ਮੋਦੀ ਦੀ ਕਾਰਗੁਜ਼ਾਰੀ ਜਾਂ ਮਨਮੋਹਨ ਸਿੰਘ ਦੀ ਭਾਰਤ ਲਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1992 ਦੇ ਵਿੱਚ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਦੇ ਵਿੱਚ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਲਿਆ ਗਿਆ। ਉਹ ਰਿਜ਼ਰਵ ਬੈਂਕ ਦਾ ਗਵਰਨਰ ਸੀ, ਪਹਿਲਾਂ ਵਰਲਡ ਬੈਂਕ ਲਈ ਵੀ ਕੰਮ ਕਰਦੇ ਰਹੇ, ਹਾਇਰ ਲੈਵਲ ਇਕੋਨੋਮਿਸਟ, ਕੈਂਬਰਿਜ ਐਜੂਕੇਟਿਡ, ਦੂਸਰੇ ਤੀਸਰੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਫਾਈਨੈਂਸ਼ੀਅਲ ਰਿਫਾਰਮ ਦੇ ਨਾਂ ਥੱਲੇ ਜਿਹੜੀ 1992 ਦੇ ਵਿੱਚ ਮਨਮੋਹਨ ਸਿੰਘ ਨੇ ਤਬਦੀਲੀ ਲਿਆਂਦੀ, ਉਹਨੇ ਉਹ ਭਾਰਤ ਜਿਹਦੇ ਕੋਲ ਜਿਹੜਾ ਦੁਨੀਆ ਦਾ ਵਰਸਟ ਡੈਟਰ ਸੀ, ਬ੍ਰਾਜ਼ੀਲ ਔਰ ਮੈਕਸੀਕੋ ਤੋਂ ਬਾਅਦ, ਚੰਦਰ ਸ਼ੇਖਰ ਦੇ ਵੇਲੇ ਕਿੰਨੇ ਟਨ ਸੋਨਾ ਲਿਆ ਕੇ ਰੱਖ ਕੇ ਰਿਜ਼ਰਵ ਜਿਹੜਾ UK ਦੇ ਵਿੱਚ ਔਰ ਸਵਿਸ ਦੇ ਵਿੱਚ ਇਹਨਾਂ ਨੇ ਆਪਣੀ ਕਰਜ਼ੇ ਦੀ ਕਿਸ਼ਤ ਲਾਈ ਸੀ। ਸੋ ਇਸ ਦੌਰ ਦੇ ਵਿੱਚ ਮਨਮੋਹਨ ਸਿੰਘ ਦੇ ਰਿਫਾਰਮਸ ਨੇ 1992 ਦੇ ਵਿੱਚ ਐਜ਼ ਅ ਫਾਈਨਾਂਸ ਮਿਨਿਸਟਰ, ਔਰ ਫਿਰ ਜਦੋਂ 2004 ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਭਾਰਤ ਦਾ ਕਾਇਆ ਕਲਪ ਕੀਤਾ। ਔਰ ਅਦਰਵਾਈਜ਼ ਭਾਰਤ ਦੇ ਜਦੋਂ ਅਸੀਂ ਟੁਕੜੇ ਹੋਣ ਦੀ ਗੱਲ ਕਰਦੇ ਹਾਂ, ਜੇ ਮਨਮੋਹਨ ਸਿੰਘ ਔਰ ਮਨਮੋਹਨ ਸਿੰਘ ਦੀ ਬੈਕ ਦੇ ਉੱਤੇ ਵੀ ਜਿਹੜਾ ਪਲੈਨਿੰਗ ਕਮਿਸ਼ਨ ਦਾ ਡਿਪਟੀ ਚੇਅਰਮੈਨ ਮੌਂਟੇਗ ਸਿੰਘ ਆਲੂਵਾਲੀਆ, ਜਿਹੜਾ ਰੀਅਲ ਕੰਮ ਕਰਨਾ ਹੈ ਤਾਂ ਬਾਬੂ ਸੀ ਮਨਮੋਹਨ ਸਿੰਘ, ਜਿਵੇਂ ਵਰਲਡ ਬੈਂਕ ਜਾਂ ਦੂਜੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਉਹਨੂੰ ਸੈਲੀਬ੍ਰੇਟ ਜੀ ਸਦਕੇ ਕਰਨ, ਸਿੱਖਾਂ ਦੇ ਐਂਗਲ ਤੋਂ ਕੋਈ ਸਾਡੇ ਕੰਮ ਦਾ ਨਹੀਂ ਸੀ। ਰਾਦਰ ਜਿਹੜਾ 1990 'ਚ ਭਾਰਤ ਟੁੱਟਣਾ ਸੀ,
ਉਹਨੂੰ 20-25 ਸਾਲ ਲੀਜ਼ ਆਫ ਲਾਈਫ ਦੇ ਦਿੱਤਾ ਉਹਨਾਂ ਨੇ ਤੇ ਹੁਣ ਅਲਟੀਮੇਟਲੀ ਇਹ ਸਿਹਰਾ ਮੋਦੀ ਦੇ ਸਿਰ ਵੱਜਣਾ ਕਿ ਉਹਨੇ ਜਿਹੜਾ ਦੇਸ਼ ਦੇ ਟੁਕੜੇ ਕੀਤੇ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਖਾਲਿਸਤਾਨ ਨੂੰ ਜਿਹੜਾ ਉਹ ਠੇਕੇ ਤੇ ਦੇ ਦਿੱਤਾ ਮੋਦੀ ਨੂੰ, ਸਾਡੇ ਲਈ ਤਾਂ ਮਨਮੋਹਨ ਸਿੰਘ ਅਨਕੌਮਿਆਂ 'ਚ ਡੈਵਲ ਹੀ ਹੈ ਜਿਹਨੇ ਕਿ ਇੰਡੀਆ ਨੂੰ ਸਸਟੇਨ ਕੀਤਾ। ਪਰ ਹੁਣ ਲੇਕਿਨ ਇਹਨਾਂ ਦੀ ਕਿਰਤ ਘਣਤਾ ਇਹ ਸੀ ਕਿ ਈਵਨ ਉਸ ਲੈਵਲ ਦੇ ਬੰਦੇ ਨੂੰ ਵੀ ਜਿਹਨੇ ਇਹਨਾਂ ਨੂੰ 20-25-30 ਸਾਲ ਦੀ ਜ਼ਿੰਦਗੀ ਦਿੱਤੀ, ਜਿਵੇਂ ਉਹ ਭੰਡਦੇ ਸੀ। ਔਰ ਇਸ ਦੇ ਉੱਤੇ ਭੈਣ ਜੀ ਦੀ ਲਿਖਤ ਹੈ ਕਿ ਨਾਓ ਇੰਡੀਅਨਸ ਮਿਸ ਮਨਮੋਹਨ ਸਿੰਘ, ਔਰ ਉਹਨਾਂ ਨੇ ਕਿਹਾ ਕਿ ਵੀ ਇਨ ਦਾ ਲਾਸਟ ਫਿਊ ਵੀਕਸ across all social media apps, old videos and reels, shorts featuring ex-PM Dr. Manmohan Singh are going viral. कि भी आ वायरल हो रही हैं। His old speech, ਜਦੋਂ फाइनल ਉਹਦੀ ਟਰਮ ਮੁੱਕੀ, ਉਹਨੇ ਜਿਹੜੀ ਸਪੀਚ ਕੀਤੀ ਬੜੀ ਧੀਮੀ ਆਵਾਜ਼, ਜਨਾਨਾ ਜਿਹੀ ਆਵਾਜ਼ ਸੀਗੀ, ਉਹਦੀ ਆਵਾਜ਼ ਨਿਕਲਦੀ ਵੀ ਨਹੀਂ ਸੀ ਮੂੰਹ ਤੋਂ, ਲੇਕਿਨ ਉਹਨੇ ਕਦੇ ਪ੍ਰੈਸ ਕਾਨਫਰੰਸ ਤਾਂ ਨਹੀਂ ਦੌੜਿਆ, ਕਦੇ ਅਦਰਵਾਈਜ਼ ਨਹੀਂ ਹੈ। ਉਹਨੇ ਕਿਹਾ ਸੀ ਕਿ ਹਿਸਟਰੀ ਵਿਲ ਬੀ ਕਾਈਂਡਰ ਟੂ ਮੀ then what media has been bashing about me, ਕਿਉਂਕਿ 24/7 ਉਹਦੀ ਸਰਕਾਰ ਦੀ ਕਰਪਸ਼ਨ, ਉਸ ਦਾ ਫਲਾਣਾ ਕੋਲ ਸਕੈਂਡਲ ਇੱਕ ਉਹਦੇ ਨਾਲ ਜੋੜਿਆ ਸੀ, ਜਿਹਨੂੰ ਅਜੇ 4 ਦਿਨ ਪਹਿਲਾਂ ਹੀ ਇੰਡੀਅਨ ਸੁਪਰੀਮ ਕੋਰਟ ਨੇ ਬਰੀ ਕੀਤਾ ਮਨਮੋਹਨ ਸਿੰਘ ਨੂੰ ਕਿ ਨਹੀਂ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਵੀ ਉਹ। ਔਰ ਮੈਨੂੰ ਯਾਦ ਹੈ, ਮੈਂ ਸ਼ਾਇਦ ਅੱਗੇ ਵੀ ਮੈਂਸ਼ਨ ਕੀਤਾ ਸੀ, ਹੁਣ ਤਾਂ ਦੋਵੇਂ ਜੀ ਚੜ੍ਹਾਈ ਕਰ ਗਏ। ਜੱਜ ਫੈਮਿਲੀ ਸੀ ਕੈਲੀਫੋਰਨੀਆ 'ਚ, ਤੇ ਉਹਨਾਂ ਦੇ ਘਰ ਮੈਂ ਗਿਆ। ਬਜ਼ੁਰਗ ਜਿਹੜੇ ਨੇ ਉਹ ਰਿਟਾਇਰਡ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ ਤੇ ਸੀ, ਤੇ ਵਾਈਫ ਉਹਨਾਂ ਦੀ ਜਿਹੜੀ ਹੈ ਉਹ ਵੀ ਜਿਹੜੀ ਹੈ ਬੜੀ ਐਜੂਕੇਟਡ, ਤੇ ਉਹ ਉਦੋਂ ਅਜੇ ਮਨਮੋਹਨ ਸਿੰਘ ਉਹਨਾਂ ਨੇ ਟੇਕ ਓਵਰ ਕੀਤਾ ਹੀ ਸੀ, 2005 ਦੀ ਬਿਗਨਿੰਗ ਦੀ ਗੱਲ ਹੈ। ਤੇ ਉਹ ਮੈਨੂੰ ਪੁੱਛਣ ਲੱਗੇ ਕਿ ਜੀ ਇਹ ਡਾਕਟਰ ਮਨਮੋਹਨ ਸਿੰਘ ਜੀ ਬਾਰੇ ਤੁਹਾਡਾ ਕੀ ਖਿਆਲ ਹੈ ਇਹਨਾਂ ਦੀ। ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਉਹਨਾਂ ਦੇ ਹਸਬੈਂਡ ਬੜਾ ਸ਼ਾਰਪ ਵਿਟਡ ਬਜ਼ੁਰਗ ਸੀ, ਆਰਾ ਵੀਲ ਚੇਅਰ ਤੇ ਸੀ। ਉਹ ਕਹਿਣ ਲੱਗੇ ਕਿ ਮਨਮੋਹਨ ਸਿੰਘ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਹੈ। ਉਹ ਕਹਿੰਦਾ ਵੀ ਜਿਹੜੇ ਬਦਮਾਸ਼ ਹੁੰਦੇ ਨੇ ਆਪਣਾ ਅਕਾਊਂਟੈਂਟ ਇਮਾਨਦਾਰ ਰੱਖਦੇ। ਸੋ ਮੇਰਾ ਵੀ ਹਾਸਾ ਨਿਕਲਿਆ, ਬੀਬੀ ਵੀ ਵਿਚਾਰੀ ਸਟਨ ਜਿਹੀ ਹੋ ਗਈ। ਮੈਂ ਕਿਹਾ ਜੀ ਜਿਹੜਾ ਤੁਹਾਡੇ ਹਸਬੈਂਡ ਨੇ ਜਵਾਬ ਦਿੱਤਾ ਇਹਦੇ ਤੋਂ ਬਿਹਤਰ ਜਵਾਬ ਮੈਂ ਨਹੀਂ ਦੇ ਸਕਦਾ। ਸੋ ਉਹ ਇਮਾਨਦਾਰ ਅਕਾਊਂਟੈਂਟ ਸੀ, ਲੇਕਿਨ ਇਹਦੇ ਬਾਵਜੂਦ ਉਹਨੂੰ ਵੀ ਜਿਹੜੀ ਹੈ ਉਹ ਕਰਪਸ਼ਨ 'ਚ ਲਬੇੜਨ ਦਾ ਯਤਨ ਕੀਤਾ। ਔਰ ਉਹਨਾਂ ਨੇ ਕਿਹਾ ਜਦੋਂ ਉਹਨੇ ਆਪਣਾ ਅਹੁਦਾ ਕੁਇਟ ਕੀਤਾ, ਕਿਉਂਕਿ 2 ਟਰਮਸ 10 ਸਾਲ ਉਹਨੇ ਰੂਲ ਕੀਤਾ 2004 ਤੋਂ 2014 ਤੱਕ, ਉਹਨੇ ਕਿਹਾ ਸੀ ਹਿਸਟਰੀ ਵਿਲ ਬੀ ਕਾਈਂਡਰ ਟੂ ਮੀ ਦੈਨ ਵਾਟ ਮੀਡੀਆ ਹੈਜ਼ ਬੀਨ ਬੈਸ਼ਿੰਗ ਅਬਾਊਟ ਮੀ, ਕਿ ਇਤਿਹਾਸ ਮੇਰੇ ਨਾਲ ਜ਼ਰੂਰ ਇਨਸਾਫ ਕਰੇਗਾ। ਉਹਨੇ ਕਿਹਾ ਆਈ ਨੈਵਰ ਮਿਸਡ ਏ ਪ੍ਰੈਸ ਕਾਨਫਰੰਸ ਅਨਲਾਈਕ ਅਦਰ ਪੋਲੀਟੀਸ਼ੀਅਨਸ ਐਂਡ ਹਿਜ਼ ਵਰਡਸ ਦੈਟ। ਫਿਰ ਜਦੋਂ ਕਿਉਂਕਿ ਨਰਿੰਦਰ ਮੋਦੀ ਦਾ ਜਦੋਂ ਕੈਂਪੇਨ ਚੱਲ ਰਿਹਾ ਸੀ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਲਈ, ਔਰ ਬੀਜੇਪੀ ਨੇ ਉਹਨੂੰ ਪ੍ਰਾਈਮ ਮਿਨਿਸਟਰ ਦਾ ਚਿਹਰਾ ਐਲਾਨਿਆ ਸੀ, ਤੇ ਮਨਮੋਹਨ ਸਿੰਘ ਦੇ ਵਰਡ ਸੀ ਨਰਿੰਦਰ ਮੋਦੀ ਸ਼ੈਲ ਬੀ ਏ ਡਿਜ਼ਾਸਟਰ ਫॉर ਇੰਡੀਆ ਇਫ ਹੀ ਐਵਰ ਬਿਕਮਸ ਪ੍ਰਾਈਮ ਮਿਨਿਸਟਰ। ਇਹ ਮਨਮੋਹਨ ਸਿੰਘ ਨੇ ਕਿਹਾ ਸੀ ਜੇ ਕਦੇ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਭਾਰਤ ਦੇ ਲਈ ਸਮਝੋ ਵੀ ਇਸ ਤੋਂ ਵੱਡੀ ਡਿਜ਼ਾਸਟਰ ਕੋਈ ਨਹੀਂ। ਹੁਣੇ ਉਹਦੀਆਂ ਸਪੀਚਸ ਸਾਰੀਆਂ ਵਾਇਰਲ ਹੋ ਰਹੀਆਂ। ਨਾਓ ਪੀਪਲ ਆਰ ਰਿਅਲਾਈਜ਼ਿੰਗ ਹਿਜ਼ ਵੈਲਿਊ ਆਫਟਰ ਬੈਸ਼ਿੰਗ ਹਿਮ all decades by using labels like Manmohan Singh, puppet prime minister, weak Sardar, etc. ਹੁਣ ਉਹਦੇ ਗੁਣ ਗਾਇਨ ਕਰ ਰਹੇ ਨੇ। Now they are commenting that Modi is real puppet PM and he is puppet of Ambani, Adani and RSS, and how Modi never addressed any press conference nor takes questions from unbiased media and only talks to Godi media or gives one-sided takes on ਸੋਸ਼ਲ ਮੀਡੀਆ ਔਰ ਇਸ ਮਨ ਕੀ ਬਾਤ ਰੇਡੀਓ, ਕਿ ਨਾ ਉਹਨੇ ਕਦੇ ਪ੍ਰੈਸ ਕਾਨਫਰੰਸ ਕੀਤੀ, ਇੱਕ ਸਾਈਡਡ ਜਿਹੀਆਂ ਗੱਲਾਂ ਆਪਣੇ ਗੋਦੀ ਮੀਡੀਆ ਨਾਲ ਕਰਦਾ। ਨਾਓ ਦੇ ਆਰ ਰੀਅਲਾਈਜ਼ਿੰਗ ਹਾਊ ਹਾਈਲੀ ਐਜੂਕੇਟਡ ਮਨਮੋਹਨ ਸਿੰਘ ਵਾਜ਼ ਐਂਡ ਹੀ ਚੇਂਜਡ देयर ਇਕੋਨਮੀ, ਹੈਂਡਲਡ देयर ਕੰਟਰੀ ਵੈਲ despite global recession in 2008, and how he was highly educated from top universities like Cambridge, unlike this ਗਵਾਰ ਮੋਦੀ। ਹੁਣੇ ਕਹਿੰਦੇ ਇਹ ਤਾਂ ਗਵਾਰ ਸੀ, ਕਿੱਥੋਂ ਲੈ ਆਂਦਾ, ਤਾਂ ਹਾਈਲੀ ਐਜੂਕੇਟਡ ਸੀ, ਕੈਂਬਰਿਜ ਤੋਂ PhD ਕੀਤੀ ਹੋਈ ਸੀ, ਹਾਈਲੀ ਰਿਸਪੈਕਟਡ ਮੈਨ। ਨਾਓ ਦੇ ਆਰ ਕਮੈਂਟਿੰਗ ਹਾਊ ਮਨਮੋਹਨ ਸਿੰਘ ਨੈਵਰ ਕਾਲਡ opponents and critics as ਖਾਲਿਸਤਾਨੀਜ਼, anti-national, jihadis or Naxal, Maoist or foreign funded the way Modi and his coterie keep bashing anyone who questions them। ਕਿ ਜੀ ਉਹਨੇ ਤਾਂ ਕਿਸੇ ਨੂੰ ਇਹ ਨਹੀਂ ਕਿਹਾ, ਉਹ ਨਹੀਂ ਕਿਹਾ, ਆਪਣਾ ਰੂਲ ਕਰਦਾ ਰਿਹਾ ਜੋ ਕੁਝ ਹੁਣ ਮੋਦੀ ਕਰ ਰਿਹਾ। ਨਾਓ ਦੇ ਆਰ ਕਮੈਂਟਿੰਗ ਹਾਊ ਦੇ ਹੈਡ ਐਜੂਕੇਟਡ PM earlier unlike Gawar one now,
who keeps attacking students and universities and doesn't realize value of students education, higher education institutions. वो तो कहता बेरोजगारी क्या है भाई, पकौड़े तलो पकौड़े, शाम को जेब में पैसे होंगे, बेरोजगारी कहाँ है. Now they realize how Manmohan Singh never made any communal or casteist hate speech, nor had blood on his hands, unlike this Modi, who conducting pogrom in Gujarat in 2002 and has blood on his hand and always does Hindu-Muslim type communal divisive politics. कि मनमोहन सिंह ਦੇ ਹੱਥਾਂ ਤੇ ਖੂਨ ਨਹੀਂ ਸੀ, ਇਹਨੇ ਤਾਂ 2002 ਚ ਗੁਜਰਾਤ ਦੇ ਵਿੱਚ ਨਸਲਕੁਸ਼ੀ ਕੀਤੀ, ਔਰ ਜੋ ਹੁਣ ਵੀ ਮਾਰ ਬਰਾਈਏ ਵਾਲਾ ਮਾਹੌਲ ਹੈ. The same people who used to call Manmohan Singh a weak PM and even mocked his Sardar identity are realizing how they were fooled by Anna movement funded by RSS and Ajit Doval's think tank, Vivekanand Foundation and BJP IT cell to think Modi was a better alternative. उसी repeatedly कहा है कि अन्ना मूवमेंट सारी RSS फंडेड सी, विवेकानंद फाउंडेशन जिदा हेड अजीत डोवल है, और मीडिया वही गोदी दरबारी मीडिया 24/7 अन्ना हजारे दी कवरेज कर रहे सी, और सारा फ्रॉड सी. नाउ दे आर रियलाइजिंग हाउ मनमोहन सिंह नेवर बैंड वेबसाइट्स और सोशल मीडिया अकाउंट्स नॉर गॉट जर्नलिस्ट एंड स्टूडेंट्स चार्ज फॉर सैडिशन. कि उन्हें तो कोई पाबंदियां नहीं लाइया किसी नूं ਜਿਹੜਾ ਉਹ ਸੈਡੀਸ਼ਨ ਦੇ ਥੱਲੇ ਕਿ ਭਾਈ ਦੇਸ਼ ਨਾਲ ਗਦਾਰੀ ਕਿਸੇ ਨੂੰ ਬੁੱਕ ਨਹੀਂ ਕੀਤਾ. ਨੀਦਰ ਹੀ ਟਰਾਈਡ ਟੂ ਕੰਟਰੋਲ ਮੇਨ ਸਟ੍ਰੀਮ ਮੀਡੀਆ ਦਾ ਵੇ ਮੋਦੀ ਕਿਕਡ ਆਊਟ ਆਲ ਜਰਨਲਿਸਟ ਐਂਡ ਅਲਾਉਜ਼ ਓਨਲੀ ਗੋਦੀ ਮੀਡੀਆ ਐਂਕਰਸ ਟੂ ਸ਼ਾਊਟ ਔਨ ਟੀਵੀ. ਠੀਕ ਹੈ ਭਾਈ, ਈਵਨ ਜੈਨ ਜ਼ੀ ਕਿਡਸ ਆਰ ਮਿਸਿੰਗ ਹਿਮ and sharing his old speeches and making reels and shorts of him and regretting why their elders chose Modi as PM of India 3 times. कि Gen Z वाले भी कहते हैं कि ये तो साडे मापिओ दी जनरेशन ने बेड़ा गर्क कीता कि उन्होंने इस गवार खोते नूं जिहड़ा वो प्राइम मिनिस्टर बनाया. फिर ये कहते हैं घूम फिर के इन्हां नूं साडे बंदे याद आउंदे ने ते जद अपने वालियां तो जुत्तियां खांदे ने ਤੇ ਫਿਰ ਸਾਰਾ ਹਿੰਦੂਤਵਾ ਦਾ ਨਸ਼ਾ ਉਤਰ ਜਾਂਦਾ ਹੈ. ਇਹ ਉਹਨਾਂ ਨੇ ਪੰਜਾਬੀ 'ਚ ਲਿਖਿਆ. ਅੱਛਾ, ਹੁਣ ਜਦ ਇਹਨਾਂ ਦਾ ਹਿੰਦੂ ਬੱਚਿਆਂ ਨੂੰ ਜੁੱਤੀਆਂ ਪੈ ਰਹੀਆਂ ਨੇ ਜਾਂ ਉਹਨਾਂ ਦਾ ਫਿਊਚਰ ਖਰਾਬ ਹੋਇਆ, ਸਾਲ ਵਾਸਤੇ ਹੋਏ, ਸੁਸਾਈਡ ਹੋਏ, ਫਿਰ ਚੇਤੇ ਆਇਆ ਕਿ ਬੀਜੇਪੀ ਨੇ ਹਿੰਦੂ ਰਾਸ਼ਟਰਵਾਦ ਦਾ ਨਾਂ ਥੱਲੇ ਉੱਲੂ ਬਣਾਇਆ ਇਹਨਾਂ ਨੂੰ ਤੇ ਹਿੰਦੂਆਂ ਲਈ ਵੀ ਕੱਖ ਨਹੀਂ ਕੀਤਾ. ਇਹ ਬਿਲਕੁਲ ਠੀਕ ਹੈ. ਹੁਣ ਜਦੋਂ कहते हैं जब दिया रंज बुतों ने तो खुदा याद आया. दे easily kept voting for Modi due to hatred for minorities. Only now they are realizing that he did nothing for them and there is no benefit to Hindus to vote for BJP merely out of spite for minorities. हालांकि मैनू ये लगता है कि भी ये भी शायद वक्ती जिहा ही फेज ना होए. In the end of the day ਇਹ ਜਿਹੜੀ ਹੈ ਉਹ ਜੋ ਮੈਜੋਰਿਟੀ ਦਾ ਇੱਕ ਜਨੂਨ ਹਿੰਦੂਤਵਾ ਦਾ ਭਰਿਆ ਹੋਇਆ ਹੈ, ਸ਼ਾਇਦ ਇੰਨੀ ਜਲਦੀ ਨਾ ਉਤਰੇ. ਕਨਕਲੂਡ ਕੀਤਾ ਉਹਨਾਂ ਨੇ, ਸਡਨ ਰੀਸਰੈਕਸ਼ਨ ਆਫ ਮਨਮੋਹਨ ਸਿੰਘ ਆਨਲਾਈਨ proved his words right that history will be kinder to him. ਕਿ ਜਿਵੇਂ ਇੱਕਦਮ ਮਨਮੋਹਨ ਸਿੰਘ ਦੇ ਹੱਕ ਦੇ ਵਿੱਚ ਇੱਕ ਪੂਰਾ ਜਿਹੜਾ ਆਵਾਜ਼ ਉੱਠੀ ਹੈ, ਉਹਨੇ ਮਨਮੋਹਨ ਸਿੰਘ ਦੇ ਲਫ਼ਜ਼ ਸਾਬਤ ਕਰ ਦਿੱਤੇ ਨੇ ਵੀ ਅੱਜ ਤੁਸੀਂ ਮੈਨੂੰ ਬਦਨਾਮ ਕਰ ਰਹੇ ਹੋ पर इतिहास मेरे नाल इंसाफ करेगा. इट प्रूव्स दैट सो कॉल्ड हिंदूतवा इज ए शैम, ए बबल दैट इज बस्टिंग सून. इट हैज़ नथिंग फॉर देम. द लीडर्स दे हैड अर्लियर वर फॉर बेटर कंपेयर्ड टू लाउड रेबल राउजर्स दे हैव नाउ एंड दे डिडंट डिजर्व द काइंड ऑफ अब्यूज, बैशिंग, मॉकरी दे गॉट. सो चलो इस बहाने ਕਿਸੇ ਪੱਗ ਵਾਲੇ ਦੀ ਤਾਰੀਫ ਹੀ ਹਿੰਦੂ ਕਰ ਰਹੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਇੱਕ ਕੰਸਿਸਟੈਂਟ ਕੈਂਪੇਨ ਬਣੇਗਾ ਔਰ ਬੀਜੇਪੀ ਨੂੰ ਇਜ਼ਲੀ ਉਹ ਤਾਂ ਬਲੱਡੀ ਵਾਰ ਹੋਏਗੀ, ਸਿਵਲ ਵਾਰ ਹੋਏਗੀ. ਇਹ ਛੱਡਣਗੇ ਨਹੀਂ ਮੈਂ ਵੀ. ਔਰ ਜਿਹੜਾ ਰਿਪਰੈਸਿਵ ਪਾਰਟ ਹੈ ਅਲਟੀਮੇਟਲੀ ਉਹ ਇਹਨਾਂ ਦਾ ਹੁਣ ਜਿਹੜਾ ਅਸਲੀ ਚਿਹਰਾ ਹੋਰ ਵੀ ਸਾਹਮਣੇ ਆਏਗਾ. ਹੁਣ ਅਮਿਤ ਸ਼ਾਹ ਨਾ ਪਾਰਲੀਮੈਂਟ ਦੀ ਡਿਬੇਟ 'ਚ ਆਇਆ, ਨਾ ਉਹਦਾ ਕੋਈ, ਉਹ ਲੱਗੇ ਹੋਏ ਨੇ ਆਪਣਾ ਕਰਨ ਵੀ ਉਹਨਾਂ ਨੇ ਸਾਰੇ ਨੂੰ ਕਿਵੇਂ ਦਬਾਉਣਾ. ਜੀ ਰਾਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸਾਡਾ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ. ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ
ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ FBI ਨੇ ਭਾਰਤੀ ਕ੍ਰਿਮੀਨਲ ਗੈਂਗ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਆਪਣੀ ਮੋਸਟ ਵਾਂਟਡ ਅਪਰਾਧੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਸੀ। ਹੁਣ ਭਾਰਤੀ ਮੀਡੀਆ ਰਾਹੀਂ ਇਹ ਤੱਥ ਸਾਹਮਣੇ ਆਇਆ ਹੈ ਕਿ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਆਪਣੇ ਪਿੰਡ ਵਾਪਸ ਪਰਤ ਗਿਆ ਸੀ ਤੇ ਉਸ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਜ਼ਾਹਿਰ ਹੈ ਇਹ ਐਕਸੀਡੈਂਟ ਬਲਕਿ ਭਾਰਤੀ ਏਜੰਸੀਆਂ ਵੱਲੋਂ ਕੀਤਾ ਗਿਆ ਹੈ। ਕਤਲ ਜਿਹੜਾ ਕੀਤਾ ਗਿਆ ਸੀ ਕਿਉਂਕਿ ਉਸ ਕੋਲ ਭਾਰਤੀ ਏਜੰਸੀਆਂ ਦੇ ਬਹੁਤ ਸਾਰੇ ਭੇਦ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਮੇਰਾ ਆਲਮੋਸਟ 20 ਮਿੰਟ ਦਾ ਇੰਟਰਵਿਊ ਸਰੀ ਬੇਸਡ ਗੁਰਪ੍ਰੀਤ ਸਿੰਘ, ਜਿਹੜੇ ਰੈਡੀਕਲ ਦੇਸੀ ਦੇ ਐਡੀਟਰ ਵੀ ਰਹੇ, ਬੜੇ ਪ੍ਰੋਫੈਸ਼ਨਲ ਜਰਨਲਿਸਟ ਨੇ, ਉਹਨਾਂ ਦੇ ਨਾਲ ਹੋਇਆ। ਔਰ ਜ਼ਾਹਰ ਹੈ ਕਿ ਟੌਪਿਕ ਆਪਰੇਸ਼ਨ ਹਾਰਡ ਬਾਲ, ਜਿਹੜਾ ਅਮਰੀਕਾ ਦੀ FBI ਨੇ ਲੀਡ ਕੀਤਾ ਔਰ ਜਿਹਦੇ ਜਿਹੜਾ ਇੰਟਰਕੰਟੀਨੈਂਟਲ ਆਪਰੇਸ਼ਨ ਸੀ, ਕੈਨੇਡਾ, ਆਸਟ੍ਰੇਲੀਆ, ਯੂਰਪ ਦੀਆਂ ਏਜੰਸੀਜ਼ ਵੀ ਇਨਵੋਲਵ ਹੋਈਆਂ। ਔਰ ਲਗਭਗ 2-2.5 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਜੋ ਉਹਨਾਂ ਦੀ ਰਿਪੋਰਟਿੰਗ ਕੀਤੀ, ਅਜੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ। ਇਹਨੂੰ ਮੈਂ ਆਪਰੇਸ਼ਨ ਹਾਰਡ ਬਾਲ 1 ਕਹਾਂਗਾ ਕਿਉਂਕਿ ਪਹਿਲੀ ਸਟੇਜ ਦੇ ਉੱਤੇ ਉਹਨਾਂ ਨੇ ਆਈਡੈਂਟੀਫਾਈ ਕੀਤਾ ਕਿ ਭਾਈ ਕਿਵੇਂ 3 ਵੱਡੇ ਗੈਂਗਸਟਰ, 2 ਗੈਂਗਸਟਰ ਜਿਹੜੇ ਇੱਕ ਅਸਾਮ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੀਆ ਬੈਠਾ, ਅਸਾਮ BJP ਰੂਲਡ ਸਟੇਟ, ਔਰ ਲਾਰੈਂਸ ਬਿਸ਼ਨੋਈ ਜਿਹੜਾ ਸਾਬਰਮਤੀ ਗੁਜਰਾਤ ਦੇ ਵਿੱਚ ਬੈਠਾ ਅਮਿਤ ਸ਼ਾਹ ਦਾ ਜਵਾਈ ਬਣ ਕੇ। ਔਰ ਉਹਨਾਂ ਨੇ ਉਹਦੇ 'ਚ ਜਿਹੜੀ ਇੰਡਾਇਕਟਮੈਂਟ ਉਹਨਾਂ ਨੇ ਕੀਤੀ, ਲਾਰੈਂਸ ਬਿਸ਼ਨੋਈ ਦੇ ਸਿੱਧੇ ਹੁਕਮਾਂ ਥੱਲੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ ਔਰ ਉਸ ਨੂੰ ਐਗਜ਼ੀਕਿਊਟ ਗੋਲਡੀ ਬਰਾੜ ਨਾਂ ਦੇ ਜਿਹੜਾ ਅਮਰੀਕਾ ਕੈਨੇਡਾ ਦਾ ਉਹਨਾਂ ਦਾ ਕਮਾਂਡਰ ਹੈ ਉਸ ਨੇ ਕੀਤਾ। ਔਰ ਇਸ ਹਾਰਡ ਬਾਲ ਰਾਹੀਂ ਸਾਹਮਣੇ ਆਇਆ ਵੀ 1000 ਤੋਂ ਜ਼ਿਆਦਾ ਜਿਹੜੇ ਰਿਕਰੂਟ ਲਾਰੈਂਸ ਬਿਸ਼ਨੋਈ ਦੇ ਵੀ ਔਰ ਜੱਗੂ ਭਗਵਾਨਪੁਰੀਆ ਦੇ ਵੀ, ਔਰ ਉਸ ਦੀਆਂ ਸਾਰੀਆਂ ਡੀਟੇਲਸ ਸਾਹਮਣੇ ਆਈਆਂ। ਔਰ 32-33 ਜਿਹੜੇ ਕ੍ਰਿਮੀਨਲ, ਔਰ ਜਿਵੇਂ ਉਸ ਇੰਟਰਵਿਊ 'ਚ ਵੀ ਮੈਂ ਕਿਹਾ, ਜਿਹੜਾ ਸਾਡੇ ਸਾਈਟ ਤੇ ਇੱਕ ਦੇ ਦਿਨ ਦੇ ਵਿੱਚ ਅਪਲੋਡ ਹੋ ਜਾਏਗਾ, ਕਿ ਇੰਡੀਆ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਕ੍ਰਿਮੀਨਲ ਐਲੀਮੈਂਟ ਗੈਂਗਸਟਰਸ ਦਾ, ਟਰਾਂਸਨੈਸ਼ਨਲ ਕ੍ਰਾਈਮ ਦਾ ਖੜਾ ਕੀਤਾ। ਇਸ ਨੂੰ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਇਸਤੇਮਾਲ ਕੀਤਾ ਤਾਂ ਕਿ ਇਹ ਅਲਟੀਮੇਟਲੀ ਗੈਂਗਸਟਰਸ ਦੀ ਆਪਸੀ ਫਾਈਟ ਲੱਗੇ ਔਰ ਇਹ ਨਾ ਲੱਗੇ ਕਿ ਵੀ ਇੰਡੀਆ ਨੇ, ਉਹਨਾਂ ਦੀਆਂ ਏਜੰਸੀਆਂ ਨੇ ਡੈਲੀਬਰੇਟਲੀ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ
ਉਹਨਾਂ ਨੇ ਕਿਵੇਂ ਐਲੀਮੀਨੇਟ ਕੀਤਾ। ਔਰ ਮੈਂ ਉਸ ਇੰਟਰਵਿਊ 'ਚ ਡਿਸਕ੍ਰਾਈਬ ਕੀਤਾ। ਮੈਂ ਕਿਹਾ ਜੀ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ। ਉਸ ਤੋਂ 3 ਦਿਨ ਪਹਿਲਾਂ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦਾ ਯੂਕੇ ਦੇ ਵਿੱਚ ਪੋਇਜ਼ਨਿੰਗ ਦੇ ਨਾਲ ਮਰਡਰ ਹੁੰਦਾ ਹੈ। ਤੇ 22 ਜੂਨ ਨੂੰ ਜਦੋਂ ਕਿ ਪ੍ਰੈਜ਼ੀਡੈਂਟ ਬਾਈਡਨ ਔਰ ਮੋਦੀ ਦੀ ਮੁਲਾਕਾਤ ਸੀ, ਕਿਉਂਕਿ ਉਹੀ ਵੀਕ ਚੱਲ ਰਿਹਾ ਸੀ ਜਦੋਂ ਕਿ ਮੋਦੀ ਅਮਰੀਕਾ ਦੀ ਸੋਇਲ ਤੇ ਆਇਆ, ਔਰ ਅਸੀਂ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਵੀ ਕੀਤਾ ਔਰ ਸਾਡੀ ਟੀਮ ਉਹਨੂੰ ਕਵਰ ਵੀ ਕਰ ਰਹੀ ਸੀ। ਮੈਂ ਕਿਹਾ ਜੀ ਜਦੋਂ ਅਸੀਂ ਵਾਪਸ ਮੁੜ ਰਹੇ ਸੀ 22 ਜੂਨ ਨੂੰ, ਤੇ ਰਾਹ ਦੇ ਵਿੱਚ ਮੈਨੂੰ ਕਾਲ ਆਈ ਔਰ ਅਨਨੋਨ ਨੰਬਰ ਸੀ, ਪਰ ਮੈਂ ਚੁੱਕ ਲਿਆ। FBI ਦਾ ਉਹਨਾਂ ਆਫੀਸਰ ਦੂਜੇ ਪਾਸੇ ਸੀ, ਕਿਉਂਕਿ ਮੈਂ ਹਰਦੀਪ ਸਿੰਘ ਨਿੱਜਰ ਦੇ ਸੰਸਕਾਰ ਔਰ ਦੂਸਰੇ ਸ਼ਾਮਲ ਹੋਣ ਜਾਣਾ ਸੀ। ਉਹਨੇ ਮੈਨੂੰ ਕਿਹਾ ਕਿ ਭਾਈ ਤੁਹਾਡੀ ਜਾਨ ਨੂੰ ਖਤਰਾ ਹੈ, ਡੋਂਟ ਟਰੈਵਲ, ਜਸਟ ਬੀ ਗਰਾਊਂਡਡ, ਦਿਸ ਦੈਟ। ਚਲੋ ਅਸੀਂ ਫੋਲੋ ਅਪ ਕੀਤਾ ਵਾਪਸ ਆ ਕੇ ਨਿਊਯਾਰਕ। FBI ਨਾਲ ਇੱਥੇ ਵੀ 2 ਵਾਰ ਜਿਹੜੇ ਉਹਨਾਂ ਦੀ ਟੀਮ ਦੇ ਨਾਲ ਮੁਲਾਕਾਤ ਹੋਈ। ਬਾਅਦ ਦੇ ਵਿੱਚ FBI ਹੈੱਡਕੁਆਰਟਰਸ 'ਚ ਸਾਰੀਆਂ ਸਿੱਖ ਨੁਮਾਇੰਦਾ ਜਥੇਬੰਦੀਆਂ, ਮੋਸਟ ਆਫ ਦੈਮ, ਉਹਨਾਂ ਦੇ ਨਾਲ ਇੱਕ ਮੀਟਿੰਗ ਉਹਨਾਂ ਨੇ ਅਪ੍ਰੈਲ 'ਚ ਕੀਤੀ ਨੈਕਸਟ ਈਅਰ, ਇੱਕ ਜਿਹੜੀ ਹੈ ਨਵੰਬਰ 'ਚ ਕੀਤੀ। ਔਰ ਉਹ ਕਿਉਂਕਿ ਕਲੋਜ਼ ਡੋਰ ਇਨ ਕੈਮਰਾ ਮੀਟਿੰਗ ਸੀ, ਉਹਦੇ ਕੰਟੈਂਟ ਤਾਂ ਅਸੀਂ ਨਹੀਂ ਡਿਸਕਸ ਕਰ ਸਕਦੇ, ਲੇਕਿਨ ਇੱਕ ਗੱਲ ਬੜੀ ਕਲੀਅਰ ਸੀ ਕਿ ਇਹ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਸੀ। ਔਰ ਬਾਅਦ 'ਚ ਜਦੋਂ ਨਵੰਬਰ ਦੇ ਮਹੀਨੇ 'ਚ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਮੰਗੀ ਗਈ, ਇੰਡਾਇਕਟਮੈਂਟ ਆਈ, ਤਾਂ ਉਦੋਂ ਇਹ ਸਾਹਮਣੇ ਆਇਆ ਵੀ ਇਹ ਉਹੀ ਪੀਰੀਅਡ ਹੈ ਜਦੋਂ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ ਉਹੀ ਜੂਨ ਦਾ ਚੱਲ ਰਿਹਾ। ਕਿਉਂਕਿ ਜਿਹੜੀ ਨਿਖਿਲ ਗੁਪਤਾ ਦੇ ਨਾਲ ਵਿਕਾਸ ਯਾਦਵ ਦੀ ਲਾਸਟ ਕਨਵਰਸੇਸ਼ਨ ਹੈ, ਜਿਹਦੇ 'ਚ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਵੀ ਇਹ ਕਿਲਿੰਗ ਜਦੋਂ ਮੋਦੀ ਅਮਰੀਕਨ ਸੋਇਲ ਤੇ ਆ ਨਾ ਕਰੋ, ਬਾਅਦ 'ਚੋਂ ਕਹਿੰਦੇ ਗੋ ਹੈਡ। ਔਰ ਕਿਉਂਕਿ ਨਿਖਿਲ ਗੁਪਤੇ ਦਾ ਆਪਣਾ ਕਬੂਲਨਾਮਾ ਹੈ, ਵਿਕਾਸ ਯਾਦਵ ਰਾਹ ਦਾ ਵਰਕ, ਉਹਨੂੰ ਭਾਵੇਂ ਇੰਡੀਆ ਨੇ ਰੋਗ ਐਲੀਮੈਂਟ ਕਹਿ ਕੇ ਜਾਨ ਛੁਡਾਣੀ ਚਾਹੀ, ਪਰ ਉਸ ਸਾਰੇ ਦੇ ਚੱਲਦਿਆਂ ਜਿਸ ਲੈਵਲ ਦੇ ਉੱਤੇ ਆਪਰੇਸ਼ਨ ਹਾਰਡ ਬਾਲ ਰਾਹੀਂ ਜਿਹੜੇ ਫੈਕਟ ਅਨਰੈਵਲ ਕੀਤੇ ਨੇ ਇਹਨਾਂ ਨੇ, ਉਸ ਤੋਂ ਬਿਲਕੁਲ ਕਲੀਅਰ ਹੈ ਕਿ ਭਾਈ ਜਿਹੜੇ ਈਵਨ ਫਰੋਤੀਆਂ ਵੀ, ਔਰ ਜਿਵੇਂ ਅਸੀਂ ਕਿਹਾ ਸੀ ਕਿ ਅਮਰੀਕਾ ਕੈਨੇਡਾ ਦੇ ਵਿੱਚ ਸਿੱਖਾਂ ਨਾਲੋਂ 3 ਗੁਣਾ ਜ਼ਿਆਦਾ ਹਿੰਦੂ ਇੰਡੀਅਨ ਪਾਪੂਲੇਸ਼ਨ, ਉਹਨਾਂ 'ਚ ਮਾਰਵਾੜੀ ਸੇਠ ਨੇ, ਗੁਜਰਾਤੀ ਨੇ, ਤਾਮਿਲ ਬੜੇ ਬੜੇ ਅਮੀਰ ਨੇ। ਇਹ ਕੀ ਕਾਰਨ ਹੈ? ਜੇ ਕ੍ਰਿਮੀਨਲ ਗੈਂਗਸ ਨੇ ਜਿਹੜੀਆਂ ਫਰੋਤੀਆਂ ਔਰ ਕਿਡਨੈਪਿੰਗ ਕਰਨੀ ਹੈ, ਤੇ 99.9% ਜਿਹੜੇ ਆ ਵਿਕਟਮ ਵੀ ਸਿੱਖ, ਜਿਹੜੇ ਐਵਰੇਜ ਵਿਚਾਰੇ ਪੰਜਾਬੀ ਬਿਜ਼ਨਸਮੈਨ, ਉਹਨਾਂ 'ਚ ਕੁਝ ਹਿੰਦੂ ਵੀ ਨੇ ਟੋਰਾਂਟੋ ਦੇ ਜਿਨ੍ਹਾਂ ਨੇ ਕੋਈ ਹਲਵਾਈ ਹੈ, ਕੋਈ ਦੂਜਾ, ਉਹਨਾਂ ਤੋਂ ਵੀ ਪੈਸੇ ਫਰੋਤੀਆਂ ਦੇ, ਔਰ ਦੂਜੇ। ਸੋ ਜ਼ਾਹਰ ਹੈ ਵੀ ਜਿਹੜੇ ਲਿਆਂਦੇ ਗਏ ਉੱਥੋਂ ਕ੍ਰਿਮੀਨਲ ਕਿਸਮ ਦੇ ਐਲੀਮੈਂਟ, ਉਹਨਾਂ ਦੇ ਟੱਬਰਾਂ ਨੂੰ ਯਰਗਮਾਲ ਬਣਾਇਆ ਹੋਇਆ ਏਜੰਸੀਆਂ ਨੇ, ਉਹਨਾਂ ਤੋਂ ਇੱਥੇ ਉਹਨਾਂ ਦੇ ਵਿਕਟਮ ਵੀ ਉਹ, ਮਰਨ ਵਾਲੇ ਵੀ ਉਹ। ਜੇ ਹੁਣ ਹਰਦੀਪ ਨਿੱਜਰ ਦੇ ਮਰਡਰ ਭਾਵੇਂ ਲਾਰੈਂਸ ਬਿਸ਼ਨੋਈ ਜਾਂ ਅਮਿਤ ਸ਼ਾਹ ਨੇ ਆਰਡਰ ਕੀਤਾ, ਪਰ ਜਿਹੜੇ 4 ਕਿਲਰ ਨੇ ਉਹ ਸਾਰੇ ਪੰਜਾਬੀ ਮੁੰਡੇ ਨੇ, ਸਿੱਖ ਮੁੰਡੇ ਨੇ, ਸਿੱਖ ਘਰਾਂ 'ਚੋਂ ਆਏ ਹੋਏ ਨੇ। ਸੋ ਮਤਲਬ ਇਹ ਇਸ ਕਿਸਮ ਦਾ ਇੱਕ ਕੰਪਲੈਕਸ ਪਾਰਟ ਸੀ, ਜਿਹਨੂੰ ਕਿ ਮੈਨੂੰ ਇਹ ਲੱਗਦਾ ਹੈ ਕਿ ਬਈ ਜਿਹੜੀ FBI ਨੇ ਕਾਫੀ ਹੱਦ ਤੱਕ, ਕੈਨੇਡਾ ਨੇ ਤਾਂ ਯੂ ਟਰਨ ਮਾਰਿਆ, ਉਹਨਾਂ ਨੇ ਤਾਂ ਪੋਲੀਟੀਕਲੀ ਆਪਣਾ ਟ੍ਰੇਡ ਨੂੰ ਪਹਿਲ ਦਿੰਦੇ ਆ, ਉਹਨਾਂ ਨੇ ਤਾਂ RCMP ਔਰ ਦੂਜੇ ਹਾਲਾਂ ਆਉਣ ਵਾਲੇ ਪੀਰੀਅਡ 'ਚ ਜਵਾਬਦੇਹੀ ਹੋਏਗੀ ਇਹਦੀ, ਮਾਰਕ ਕਾਰਨੀ ਦੇ ਵੀ ਔਰ ਦੂਜੇ ਹਾਲਾਂ ਕੈਨੇਡਾ ਦੀਆਂ ਏਜੰਸੀਆਂ ਨੂੰ ਇਹ ਪਤਾ ਸੀ ਕਿ ਭਈ ਇਹਦੇ ਲਈ ਇਨਵੋਲਵਮੈਂਟ ਹੈ। ਉਹ ਤਾਂ ਜਸਟਿਨ ਟਰੂਡੋ ਨੇ ਜੇ 6 ਉਹਨਾਂ ਦੇ ਡਿਪਲੋਮੈਟ ਪਰਸੋਨਾ ਨਾਨ ਗ੍ਰੇਟਾ ਲਾਣੇ, ਕੋਈ ਉਹਨੂੰ ਇਲਹਾਮ ਥੋੜੀ ਹੋਇਆ, ਉਹ ਰਿਪੋਰਟਾਂ ਤਾਂ ਏਜੰਸੀਆਂ ਦੀਆਂ ਹੀ ਸੀ, ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਦੀ। ਲੇਕਿਨ ਹੁਣ ਇਹ ਨਜ਼ਰ ਆ ਰਿਹਾ ਵੀ ਕਿਉਂਕਿ ਤੀਸਰਾ ਬੰਦਾ ਇਸ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਤੋਂ ਬਾਅਦ ਜਿਹੜਾ ਗੁਰਿੰਦਰਜੀਤ ਸਿੰਘ ਨਾਗਰਾ SHO, ਜਿਹੜਾ ਉਹ ਸਾਰੇ 'ਚ ਫਰੋਤੀ ਸਕੈਂਡਲ 'ਚ ਇਨਵੋਲਵ ਸੀ, ਉਹ FBI ਨੇ ਇੰਡਾਇਕਟ ਕੀਤਾ। ਪੰਜਾਬ ਪੁਲਿਸ ਨੇ ਕਿਹਾ ਜੀ ਅਸੀਂ ਕਮੇਟੀ ਬਣਾਈ ਹੈ, ਉਹਨੂੰ ਦੇਖਿਆ, ਉਹਨੂੰ ਸਸਪੈਂਡ ਕਰਤਾ, ਉਹਨੂੰ ਕਿਹਾ ਹਾਂ ਇਨਵੋਲਵ ਸੀ, ਇੰਨੇ ਲੱਖ ਨਹੀਂ ਸੀ, ਇੰਨੇ ਸੀ, ਲੇਕਿਨ ਇਹ ਬੇਸਿਕ ਐਡਮਿਸ਼ਨ ਸੀ ਉਹਨਾਂ ਦੀ। ਹੁਣ ਕਿਉਂਕਿ ਇਹ ਚਾਰਜ ਅਮਰੀਕਾ ਦੀ ਧਰਤੀ ਤੇ ਲੱਗੇ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗੀ ਜਾਣੀ ਹੈ, ਔਰ ਉਸ ਦੇ ਵਿੱਚ ਇਹਨਾਂ ਨੂੰ ਤਾਂ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਕੰਮ ਕਰ ਦੇਣਾ। ਪਰ ਮੈਂ ਇਸ ਵੇਰਵੇ ਨੂੰ ਇਸ ਲਈ ਦੇ ਰਿਹਾ ਕਿ 3 ਦਿਨ ਪਹਿਲਾਂ FBI ਨੇ ਉਹ ਲਗਾਤਾਰਤਾ ਨਾਲ ਕਿਸੇ ਨਾ ਕਿਸੇ ਨੂੰ, ਜਿਹੜੇ ਗੈਂਗਸਟਰ ਇਨਵੋਲਵ ਨੇ, ਉਹਨਾਂ ਨੂੰ ਉਹ ਮੋਸਟ ਵਾਂਟਡ ਲਿਸਟ ਦੇ ਵਿੱਚ ਡਿਕਲੇਅਰ ਕਰਦੇ ਨੇ। ਕਈਆਂ ਦੇ ਉੱਤੇ ਜਿਵੇਂ
ਗੋਲਡੀ ਬਰਾੜ ਦੇ ਉੱਤੇ $50,000 ਦਾ ਉਹਨਾਂ ਨੇ ਇਨਾਮ ਵੀ ਰੱਖਿਆ। ਹੁਣ ਇਹਨਾਂ ਨੇ 3 ਦਿਨ ਪਹਿਲੇ ਜਿਹੜਾ ਡਿਕਲੇਅਰ ਕੀਤਾ ਕਿ ਅੰਮ੍ਰਿਤਪਾਲ ਸਿੰਘ ਨਾਂ ਦਾ ਜਿਹੜਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਜਿਹੜਾ ਹੈ ਉਹ ਵੀ ਉਹਨੂੰ ਮੋਸਟ ਵਾਂਟਡ ਡਿਕਲੇਅਰ ਕੀਤਾ ਔਰ ਸਭ ਦੀਆਂ ਨਜ਼ਰਾਂ ਗਈਆਂ ਕਿ ਬਈ ਇਹ ਕੌਣ ਹੈ। ਹਾਲਾਂ ਪੀਟੀਆਈ ਜਿਹੜੀ ਇਹਨਾਂ ਦਾ ਪੀਟੀਸੀ ਬਾਦਲਾਂ ਦਾ ਚੈਨਲ ਹੈ, ਇਹਨਾਂ ਨੇ ਸਗੋਂ ਸ਼ਰਾਰਤ ਨਾਲ ਖਬਰ ਇਸ ਤਰੀਕੇ ਨਾਲ ਲਾਈ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਔਰ ਅਸਾਮ ਦੀ ਡਿਬਰੂਗੜ੍ਹ 'ਚ ਜਿਵੇਂ ਉਹ ਹੋਏ ਉਹਨੂੰ ਉਹਨਾਂ ਨੇ ਗੈਂਗਸਟਰ ਬਣਾਤਾ। ਇਹ ਤੁਸੀਂ ਤੁਹਾਡਾ ਰਿਪੋਰਟਿੰਗ ਦਾ ਇੱਕ ਗੰਦਾ ਅੰਦਾਜ਼ ਹੁੰਦਾ ਜਿਸ ਲੈਵਲ ਦੇ ਉੱਤੇ ਇਹ ਡਿੱਗੇ ਹੋਏ ਨੇ। ਔਰ ਹੁਣ ਜਿਹੜੀ ਇੱਕ ਦਿਨ ਪਹਿਲਾਂ ਖਬਰ ਲੱਗਦੀ ਹੈ ਪੰਜਾਬ ਨੇਟਿਵ on FBI wanted list over international drug trafficking charges. In a major crackdown following Operation Hardball, FBI has declared 30 years old Indian national Amritpal Singh from Punjab wanted for his alleged involvement in international drug trafficking network. ਇਹ ਹੁਣ ਮੇਜਰ ਖਬਰ ਉੱਥੇ ਸਾਰੇ ਮੀਡੀਆ 'ਚ ਕਿ ਜੀ 30 ਸਾਲਾਂ ਦਾ ਅੰਮ੍ਰਿਤਪਾਲ ਸਿੰਘ FBI ਨੇ ਉਹਨੂੰ ਮੋਸਟ ਵਾਂਟਡ ਬਣਾਇਆ ਔਰ ਇਹਦੀ ਐਸੋਸੀਏਸ਼ਨ ਰਵਿੰਦਰ ਢੱਡਾ ਨਾਲ ਜਿਹੜਾ ਕਿ ਟਰਾਂਸਪੋਰਟਰ ਔਰ ਦੂਸਰਾ ਸਾਰੀ ਡਰਗ ਟ੍ਰੈਫਿਕਿੰਗ ਇਹ ਸਾਰੀ ਬੇਸਡ ਹੈ ਇਹ ਇਨਵੋਲਵ ਸੀ। ਫਿਰ ਉਹਨਾਂ ਨੇ ਕਿਹਾ ਜੀ ਕਿ ਬਈ ਇਹ ਜਿਹੜੇ ਇਨਵੈਸਟੀਗੇਟਰਸ ਨੇ ਦੱਸਿਆ ਕਿ ਲਾਰਜ ਕੁਆਂਟੀਟੀਜ਼ ਆਫ ਕੋਕੇਨ ਐਂਡ ਮੈਟਾਮੈਂਫੇਟਾਮਾਈਨ ਇਹ ਯੂਨਾਈਟਿਡ ਸਟੇਟਸ ਕੈਨੇਡਾ ਮੈਕਸੀਕੋ 'ਚ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਇਹ ਉਸ ਨੂੰ ਸਰਕੂਲੇਟ ਕਰਦਾ ਸੀ ਔਰ ਇਸ ਨੂੰ ਉਹਨਾਂ ਨੇ ਡਿਕਲੇਅਰ ਕੀਤਾ ਕਿ ਬੜਾ ਇੰਪੋਰਟੈਂਟ ਕੇਸ ਹੈ, ਬੜਾ ਇੰਪੋਰਟੈਂਟ ਬੰਦਾ ਹੈ ਔਰ ਇਸ ਦੇ ਉੱਤੇ US ਫੈਡਰਲ ਲਾਅ ਐਨਫੋਰਸਮੈਂਟ 'ਚ ਮੋਸਟ ਵਾਂਟਡ ਹੈ ਔਰ ਇਹਨਾਂ 'ਚ ਜਿਹੜਾ ਉਹਨਾਂ ਨੇ ਇਸ ਲਿਸਟ ਦੇ ਉੱਤੇ ਜਿਹੜਾ ਹੈ ਉਹਨੂੰ ਰੱਖ ਕੇ ਇਹ ਪ੍ਰਾਇੋਰਟੀ ਹੈ ਕਿ ਲਾਅ ਐਨਫੋਰਸਮੈਂਟ ਏਜੰਸੀਜ਼ ਉਹਦੀ ਹੁਣ ਹੰਟ ਵਰਲਡ ਵਾਈਡ ਕਰ ਰਹੀਆਂ ਨੇ ਔਰ ਇਹ ਜਿਹੜਾ ਪਹਿਲਾਂ ਬੇਸ ਵੈਨਕੂਵਰ ਦੇ ਵਿੱਚ ਸੀ, ਸਮਗਲਿੰਗ ਦੇ ਵਿੱਚ ਇਨਵੋਲਵ ਹੈ ਔਰ ਇਹ ਜਿਹੜਾ ਇਹ ਹੁਣ ਵੱਡੀ ਮੋਟੀ ਖਬਰ ਲੱਗੀ। ਹੁਣ ਨਾਲ ਦੀ ਨਾਲ ਅਗਲੇ ਦਿਨ ਇਹ ਖਬਰ ਲੱਗਦੀ ਹੈ, ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਔਰ ਇਸ ਦਾ FBI wanted list suspect died in Jalandhar road accident last year. ਉਹਨੂੰ ਪਹਿਲਾਂ ਹੀ ਉਹਨਾਂ ਨੇ ਕੱਢ ਲਿਆ ਕਿਉਂਕਿ ਉਹਨਾਂ ਨੂੰ ਇਨਵੈਸਟੀਗੇਸ਼ਨ ਤਾਂ ਚੱਲ ਰਹੀ ਸੀ। ਇੰਡੀਅਨ ਏਜੰਸੀਆਂ ਨੂੰ ਵੀ ਇਨਵੋਲਵ ਕੀਤਾ ਹੋਇਆ ਸੀ FBI ਨੇ, ਦੱਸੋ ਇਹਨਾਂ ਦੇ ਐਡਰੈਸ ਦਿਓ ਕਿੱਥੇ ਨੇ ਕੀ ਨੇ, ਕਿਉਂਕਿ ਉਹਨਾਂ ਨੇ ਦੇਖ ਲਿਆ ਸੀ। ਸੋ ਉਹਨਾਂ ਨਾਲ ਵੀ ਕੋਆਪਰੇਟ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੂੰ ਸੀ ਕਿ ਵੀ ਇਹ ਅੰਮ੍ਰਿਤਪਾਲ ਸਿੰਘ ਤਾਂ ਕਿੰਗ ਪਿਨ ਦੇ ਵਿੱਚ ਹੈ ਮੇਨ ਇਹ ਸਾਰੇ ਚੋਂ, ਤੇ ਜੇ ਇਹਨਾਂ ਦੇ ਹੱਥ ਲੱਗ ਗਿਆ ਉਹਨੂੰ ਉਹਨਾਂ ਨੇ ਕੱਢ ਲਿਆ ਵੈਨਕੂਵਰ ਤੋਂ, ਪਿੰਡ ਪਹੁੰਚ ਗਿਆ। ਹੁਣ ਨਹੀਂ ਤਾਂ ਇਸ ਲੈਵਲ ਦਾ ਕ੍ਰਿਮੀਨਲ ਜਿਹੜਾ ਆਲਰੇਡੀ ਹੈ ਉਹ ਪਿੰਡ ਕਿਵੇਂ ਪਹੁੰਚ ਗਿਆ, ਅਰੈਸਟ ਕਿਉਂ ਨਹੀਂ ਹੋਈ? ਕਿਉਂਕਿ ਜ਼ਾਹਰ ਹੈ ਕਿ ਉਹਨਾਂ ਦਾ ਫੀਲਾ ਸੀ ਔਰ ਪਿੰਡ 'ਚ ਜਿਹੜੀ ਉਹਦੀ ਡੈਥ ਕਿਵੇਂ ਹੋਈ। ਹੁਣ ਇਹ ਕਹਿ ਰਿਹਾ ਕਿ ਵੀ ਇਹ ਪੂਰੀ ਖਬਰ ਹੈ ਕਿ ਵੀ ਅੰਮ੍ਰਿਤਪਾਲ ਸਿੰਘ ਜਿਹਨੂੰ FBI ਨੇ ਮੋਸਟ ਵਾਂਟਡ 'ਚ ਕੀਤਾ ਔਰ ਜਿਹੜਾ ਡਿਕਲੇਅਰ ਕੀਤਾ ਉਹ ਤਾਂ ਆਪਣੇ ਨੇਟਿਵ ਪਿੰਡ ਉਹਦਾ ਮੋਵਾਈ ਜਲੰਧਰ ਦੇ ਵਿੱਚ ਹੈ। ਉਹ ਤਾਂ ਪਿਛਲੇ ਸਾਲ ਫਰਵਰੀ ਦੇ ਵਿੱਚ ਹੀ 19 ਫਰਵਰੀ ਨੂੰ ਉਹਦੀ ਡੈਥ ਹੋ ਗਈ ਸੀ। ਉਹਦਾ ਫਾਦਰ ਹਰਵਿੰਦਰ ਸਿੰਘ ਜਿਹੜਾ ਪਿੰਡ ਦਾ ਸਰਪੰਚ ਵੀ ਰਿਹਾ, ਉਹਨੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਕਿ ਵੀ ਅੰਮ੍ਰਿਤਪਾਲ ਤਾਂ ਆ ਗਿਆ ਸੀ ਅਮਰੀਕਾ ਤੋਂ ਵਾਪਸ ਕੁਝ ਮਹੀਨੇ ਆਪਣੀ ਮੌਤ ਤੋਂ ਪਹਿਲਾਂ ਔਰ ਉਹਦੀ ਮਾਂ ਮਨਜੀਤ ਕੌਰ ਇਸ ਵਿਲੇਜ ਕਰੰਟ ਸਰਪੰਚ, ਉਹਦਾ ਪਿਓ ਪਹਿਲਾ ਸਰਪੰਚ ਸੀ, ਮਾਂ ਹੁਣ ਸਰਪੰਚ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਦਾ ਸਾਰਾ ਰੋਲ ਹੈ ਇਹ ਇਸ ਨੂੰ ਉਹਨੇ ਇੱਕ ਪੈਰੇ 'ਚ ਡਿਸਕ੍ਰਾਈਬ ਕੀਤਾ ਪਰ ਉਹਨਾਂ ਨੇ ਕਿਹਾ ਕਿ ਇਟ ਇਜ਼ ਲਰਨਡ that after returning to Mowai, Amritpal told locals he had returned permanently to settle down. ਕਿ ਉਹਨੇ ਆਪਣੇ ਨੂੰ ਕਿਹਾ ਜੀ ਕਿ ਮੈਂ ਹੁਣ ਇੱਥੇ ਹੀ ਪਿੰਡ 'ਚ ਹੀ ਰਹਿਣਾ, ਇੱਥੇ ਸੈਟਲ ਹੋਣਾ। He late one evening while returning from his fields on a scooter when he rammed into his family tractor trolley ahead of him after its driver suddenly pressed the brakes. ਉਹਨੇ ਕਿਹਾ ਜੀ ਇੱਕ ਦਿਨ ਉਹ ਆਪਣੇ ਪਿੰਡੋਂ ਖੇਤਾਂ ਚੋਂ ਸਕੂਟਰ ਤੇ ਆ ਰਿਹਾ ਸੀ, ਉਹਨਾਂ ਦਾ ਹੀ ਆਪਣਾ ਟਰੈਕਟਰ ਟਰੈਲੀ ਅੱਗੇ ਸੀ ਔਰ ਉਹਨੇ ਸਡਨਲੀ ਬ੍ਰੇਕ ਲਾ ਦਿੱਤੀ ਤੇ ਉਹ ਉਹਦੇ ਵਿੱਚ ਵੱਜਿਆ, ਉਹਦੀ ਮੌਤ ਹੋ ਗਈ। ਹੁਣ ਇਹ ਤੁਸੀਂ ਅੰਦਾਜ਼ਾ ਲਾਓ ਵੀ ਇਹ ਹੁਣ ਇਹ ਸਟੋਰੀ ਕਹਿ ਰਹੀ ਹੈ sources said the family initially suspected foul play. ਬਾਅਦ ਤਾਂ ਫੈਮਿਲੀ ਦੇ ਬਾਹਰ ਰੋੜੀ ਹੋਣੀ ਆ ਨਾ ਵੀ ਤੁਹਾਨੂੰ ਵੀ ਚੱਕਾਂਗੇ, ਤੁਸੀਂ ਵੀ ਪੈਸੇ ਖਾਂਦੇ ਰਹੇ ਹੋ ਆਪਣੇ ਮੁੰਡੇ ਦੀ ਗੈਰ ਕਾਨੂੰਨੀ ਕਮਾਈ ਦੇ। ਲੇਕਿਨ ਇਮੀਡੀਏਟਲੀ ਇਹ ਕੋਈ ਗੱਲ ਬਣਦੀ ਨਹੀਂ ਕਿ ਜੀ ਟਰੈਕਟਰ ਟਰਾਲੀ ਵੀ ਤੁਹਾਡਾ ਤੇ ਸਕੂਟਰ ਤੇ ਤੁਸੀਂ ਬ੍ਰੇਕ ਲਾ ਦਿੱਤੀ ਤੇ ਤੁਸੀਂ ਵਿੱਚ ਵੱਜੇ, ਇਹ ਹੈ ਮਰਡਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ 7 ਜੁਲਾਈ ਨੂੰ US ਡਿਪਾਰਟਮੈਂਟ ਉਹਨੂੰ ਮੋਸਟ ਵਾਂਟਡ ਡਿਕਲੇਅਰ ਕਰਦਾ ਤੇ
ਤੇ ਉਹ ਇੰਡੀਆ ਹੁਣ ਡਿਕਲੇਅਰ ਕਰਕੇ ਉਹਨਾਂ ਨੇ ਇੰਡੀਆ ਨੂੰ ਕਹਿਣਾ ਸੀ ਸਾਡੇ ਹਵਾਲੇ ਕਰੋ, ਤੇ ਉਹਨਾਂ ਨੇ ਤਾਂ ਪਹਿਲਾਂ ਹੀ ਉਹਨੂੰ ਨਿਪਟਾ ਦਿੱਤਾ ਹੈ। ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਇਹਨੂੰ ਕਰਨ ਦੇ ਲਈ ਇਹਨਾਂ ਨੇ ਕਿਵੇਂ ਟਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਖੜੀਆਂ ਕੀਤੀਆਂ, ਕਿਵੇਂ ਉਹ ਸਾਰੇ ਨੂੰ ਆਪਰੇਟ ਕਰ ਰਹੇ ਨੇ, ਇਹ ਸਾਡੇ ਸਾਹਮਣੇ ਜਿਹੜਾ ਇਹਨੂੰ ਸਮਝਣ ਦੀ ਲੋੜ ਹੋਏਗੀ। ਔਰ ਇਹ ਇਕੱਲਾ ਇਹੀ ਨਹੀਂ ਹੈ, ਰਿਪਦਮਨ ਸਿੰਘ ਮਲਿਕ ਹੁਣ ਇਹ ਠੀਕ ਹੈ ਕਿ 에ਅਰ ਇੰਡੀਆ ਦਾ ਹਾਦਸਾ ਜ਼ਾਹਰ ਹੈ ਇਹਨਾਂ ਦਾ ਕੰਮ ਹੈ, ਸੌਫਟ ਟਾਰਗੇਟ ਨੇ ਪਹਿਲਾਂ ਹੀ ਪੁਆਇੰਟ ਆਊਟ ਕੀਤਾ ਸੀ। ਹੁਣ ਤਾਂ ਮਿਸਟਰ ਜੌਨ ਕਿਰਿਆਕੂ CIA ਦਾ ਜਿਹੜਾ ਸਾਬਕਾ ਅਫੀਸ਼ੀਅਲ ਹੈ, ਉਹਨੇ ਸਿੱਧਾ ਇਹ ਕਿਹਾ, ਔਰ ਇੱਕ ਮੈਂ ਪੋਡਕਾਸਟ 2 ਦਿਨ ਪਹਿਲਾਂ ਹੀ ਉਹਦਾ ਜੌਨ ਕਿਰਿਆਕੂ ਦਾ ਸੁਣ ਰਿਹਾ ਸੀ, ਉਹਨੇ ਕਿਹਾ ਵੀ ਮੈਂ, ਕਿਉਂਕਿ ਉਹ ਵਿਸਲ ਬਲੋਅਰ ਸੀ, 2.5 ਸਾਲ ਉਹਨੂੰ CIA ਦੇ ਭੇਤ ਜਿਹੜਾ ਵੀ ਤੂੰ ਪ੍ਰਗਟ ਕੀਤੇ ਨੇ ਉਹਨੂੰ ਜੇਲ੍ਹ ਕੀਤੀ, ਓਨਲੀ ਵਨ ਹੈ ਉਹ। ਔਰ ਉਹ ਕਹਿੰਦਾ ਵੀ ਮੇਰੇ ਤੇ ਪਾਬੰਦੀ ਹੈ ਕਿ ਵੀ ਮੈਂ ਨਾ ਕੈਨੇਡਾ, ਨਾ ਆਸਟ੍ਰੇਲੀਆ, ਨਾ ਨਿਊਜ਼ੀਲੈਂਡ, ਨਾ UK ਨਹੀਂ ਜਾ ਸਕਦਾ। ਤਾਂ ਮੈਨੂੰ ਇੱਕਦਮ ਸਟ੍ਰਾਈਕ ਹੋਇਆ, ਮੈਂ ਕਿਹਾ ਵੀ ਜੌਨ ਕਿਰਿਆਕੂ ਨੇ ਜਿਹੜਾ 에ਅਰ ਇੰਡੀਆ ਜਹਾਜ਼ ਦੇ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਿਆ ਸੀ ਕਿ ਉਹਨਾਂ ਨੇ ਇੰਡੀਅਨ ਏਜੰਸੀਆਂ ਨੇ ਕਰਕੇ ਸਿੱਖ ਸੈਪਰੇਟਿਸਟ ਦੇ ਖਾਤੇ 'ਚ ਪਾਇਆ ਵੀ ਇਹ ਤਾਂ ਪੋਸਟਡ ਹੀ ਨਹੀਂ ਸੀ ਇੰਡੀਆ 'ਚ ਕਦੇ, ਇੱਕ ਅੱਧੀ ਵਾਰੀ ਗਿਆ 4-5 ਹਫ਼ਤੇ ਦੇ ਲਈ ਕਿਸੇ ਹੋਰ ਪ੍ਰੋਜੈਕਟ ਲਈ। ਫਿਰ ਮੈਂ ਜਦੋਂ ਉਹਨੇ ਕਿਹਾ ਵੀ ਇਹਨਾਂ 4 ਮੁਲਕਾਂ 'ਚ ਮੈਂ ਜਾ ਨਹੀਂ ਸਕਦਾ, ਫਿਰ ਮੈਨੂੰ ਖਿਆਲ ਆਇਆ ਵੀ ਕਿਉਂਕਿ CIA ਦਾ ਹਾਇਰ ਅਪ ਸੀ ਤੇ 1945 ਦੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ 5 ਆਈਜ਼ ਕੰਟਰੀਜ਼ ਦੀ ਇੰਟੈਲੀਜੈਂਸ ਸ਼ੇਅਰਿੰਗ ਹੈ ਉਹ ਤਾਂ ਇਹਦੇ ਰਾਹੀਂ ਗੁਜ਼ਰਦੀ ਸੀ। ਔਰ ਜ਼ਾਹਰ ਹੈ ਵੀ ਇਹਨੂੰ ਇਸ ਤੋਂ ਪਤਾ ਸੀ ਸਪੈਸੀਫਿਕ ਇੰਟੈਲੀਜੈਂਸ ਹੋਏ, ਕਿਉਂਕਿ ਕੈਨੇਡਾ ਵੀ ਉਹਦਾ 5 ਆਈਜ਼ ਕੰਟਰੀਜ਼ ਦਾ ਹੀ ਮੈਂਬਰ ਹੈ। ਔਰ ਇਹੀ ਕਾਰਨ ਹੈ ਕਿ ਜਿਸ ਕੌਨਫੀਡੈਂਸ ਨਾਲ ਜੌਨ ਕਿਰਿਆਕੂ ਨੇ ਕਿਹਾ, ਔਰ ਇੰਟਰਸਟਿੰਗਲੀ ਇੰਡੀਆ ਜਿਹੜਾ ਕਿ ਨੀ ਜਰਕ ਰਿਐਕਸ਼ਨ ਦਿੰਦਾ ਹੈ, ਅੱਜ ਨਿਊਯਾਰਕ ਟਾਈਮਜ਼ ਨੇ ਪਾਕਿਸਤਾਨੀ ਕਸ਼ਮੀਰ ਕਿਹਾ ਤਾਂ ਉਹਨਾਂ ਨੇ ਇਤਰਾਜ਼ ਕੀਤਾ ਜੀ ਪਾਕਿਸਤਾਨ ਆਕੂਪਾਈਡ ਕੋ, ਪਰ ਜੌਨ ਕਿਰਿਆਕੂ ਦੇ ਜਿਹੜਾ ਇੰਟਰਨੈਸ਼ਨਲੀ ਇਸ ਵੇਲੇ ਮੋਸਟ ਪਪੂਲਰ ਫੇਮਸ ਪੋਡਕਾਸਟਰ ਹੈ, ਜਿਹਦੇ ਤੇ ਫਿਲਮ ਵੀ ਬਣ ਰਹੀ ਹੈ, ਜਿਹੜਾ ਨਾਵਲ ਵੀ ਉਹਨੇ ਸਾਈਨ ਕੀਤਾ ਹੈ, ਔਰ ਬਹੁਤ ਉਹਦੇ ਤੇ ਇੰਡੀਆ ਨੇ ਬਿਲਕੁਲ ਚੁੱਪ ਧਾਰੀ ਹੋਈ ਸੀ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂ, ਔਰ ਕਿਉਂਕਿ ਰਿਪਦਮਨ ਸਿੰਘ ਮਲਿਕ ਉਹਦਾ ਵੀ ਮਰਡਰ ਹੋਇਆ ਔਰ ਉਹਦੀ ਸਜ਼ਾ ਵੀ ਸਪੈਨਿਸ਼ ਕੇ ਕਿਹਨੂੰ ਹੋਈ ਹੈ, ਉਮਰ ਕੈਦ ਕੇ ਇਹ ਉਹ ਪ੍ਰੋਫੈਸ਼ਨਲ ਮਰਡਰ ਬਿਹਾਈਂਡ ਕੌਣ ਕਰਵਾਉਣ ਵਾਲਾ, ਕਿਉਂਕਿ ਰਿਪਦਮਨ ਸਿੰਘ ਮਲਿਕ ਨੂੰ ਵੀ ਇੰਡੀਅਨ ਏਜੰਸੀਆਂ ਨੇ ਯੂਜ਼ ਕੀਤਾ 에ਅਰ ਇੰਡੀਆ ਦੇ ਲਈ, ਬਾਅਦ 'ਚ ਇੰਡੀਆ ਸੱਦ ਕੇ ਖਾਲਿਸਤਾਨ ਦੀ ਭੰਡੀ ਕਰਵਾਈ, ਫਿਰ ਵਾਪਸ ਆ ਕੇ ਕਿਉਂਕਿ ਪ੍ਰੋਮੀਨੈਂਟ ਬੰਦਾ ਸੀ ਕਮਿਊਨਿਟੀ ਦੇ ਵਿੱਚ ਐਲੀਮੀਨੇਟ ਕਰ ਦਿੱਤਾ। ਸੋ ਇਹ ਏਜੰਸੀਆਂ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਕਿ ਜਦੋਂ ਤੁਸੀਂ ਉਹ ਉਨੀ ਦੇਰ ਹੀ ਤੁਹਾਡੇ ਉਹਨੂੰ ਐਸੈਟ ਕਹਿੰਦੇ ਨੇ ਵੀ ਇਹ ਐਸੈਟ ਹੈ, ਪਰ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਹੁਣ ਐਸੈਟ ਹਾਰਮਫੁਲ ਹੋ ਸਕਦਾ ਹੈ, ਇਹ ਜਿਹੜਾ ਆਪਣੀ ਦਿਸ਼ਾ ਬਦਲ ਸਕਦਾ ਹੈ ਜਾਂ ਇਹਦੇ ਕੋਲ ਟੂ ਮੱਚ ਹੈ, ਐਲੀਮੀਨੇਟ ਕਰ ਦਿੰਦੇ ਨੇ। ਸੋ ਅੰਮ੍ਰਿਤਪਾਲ ਸਿੰਘ ਦਾ ਜੇ ਫੈਮਿਲੀ ਨੇ ਇਮੀਡੀਏਟਲੀ ਕਿਹਾ ਸੀ ਵੀ ਇਹ ਐਕਸੀਡੈਂਟ ਨਹੀਂ ਹੈ, ਇਹ ਤਾਂ ਮਰਡਰ ਹੈ। ਸੋ ਇਵੇਂ ਹੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਲਾਰੈਂਸ ਬਿਸ਼ਨੋਈ ਵੀ ਸੁੱਤਾ ਹੀ ਸੁੱਤਾ ਰਹਿ ਜਾਏਗਾ, ਜੱਗੂ ਭਗਵਾਨਪੁਰੀਆ ਵੀ ਮਤ ਕੋਈ ਸੋਚੇ ਕਿ ਜੀ ਇਹ ਅਮਰੀਕਾ ਦੇ ਹਵਾਲੇ ਕਰ ਦੇਣਗੇ। ਈਵਨ ਵਿਕਾਸ ਯਾਦਵ ਜਿਹੜਾ ਨਿਖਿਲ ਗੁਪਤੇ ਨੇ ਨੇਮ ਕੀਤਾ ਉਹਦੇ ਤੇ ਕੋਈ ਹੋਰ ਕੇਸ ਪਾ ਕੇ ਉਹਨਾਂ ਨੇ ਕਿਹਾ ਕਿ ਜੀ ਉਹਨੂੰ ਅਸੀਂ ਜੇਲ੍ਹ 'ਚ ਰੱਖ ਦਿੱਤਾ ਹੈ ਜਾਂ ਉਹ ਇਹ ਹੈ, ਉਹ ਵੀ ਉਹਨਾਂ ਨੇ ਕਦੇ ਇਹਨਾਂ ਦੇ ਹਵਾਲੇ ਨਹੀਂ ਕਰਨਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੌਥਾ ਲਾਈਨ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼।
व्यूअर्स वेलकम बैक ऑन प्रोग्राम। सो व्यूअर्स गलबात करन जा रहे हैं और व्यूअर्स ਇਹ ਜਾਪਦਾ ਹੈ ਕਿ ਭਾਰਤ ਡੀਪ ਸਟੇਟ ਸਿੱਖ ਕੌਮ ਦੇ ਖਿਲਾਫ ਕੋਈ ਵੱਡੀ ਮੁਹਿੰਮ ਜੰਗੀ ਪੱਧਰ ਤੇ ਕਰਨ ਜਾ ਰਹੀ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਰਗਵੀਰ ਸਿੰਘ ਬਰਨਾਲਾ ਦੀ ਇੱਕ ਜਿਹੜੀ ਹੈ ਲਿਖਤ ਹੈ ਸਰਕੂਲੇਟ ਹੋ ਰਹੀ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਜਿਹੜੀ ਬੇਸ਼ੱਕ ਉਹਨਾਂ ਨੂੰ ਛੁਟਿਆਉਣ ਦੇ ਲਈ 2% ਕਰਕੇ ਕਿਹਾ ਜਾਂਦਾ ਸੀ, ਅੱਜ ਬਹੁਤ ਵਾਰ ਪਿਛਲੇ ਜਦੋਂ ਤੋਂ ਜੰਤਰ ਮੰਤਰ ਵਾਲਾ ਕ੍ਰਾਈਸਿਸ ਹੋਇਆ ਔਰ ਹੁਣ ਅਸਾਮ ਫਲੱਡਸ ਦੇ ਵਿੱਚ ਵੀ ਇੱਕ ਉਹ ਟਾਊਨ ਅਸਾਮ ਦੇ ਇੱਕ ਜ਼ਿਲ੍ਹੇ ਦਾ ਜਿੱਥੇ ਸਿਰਫ 50 ਸਿੱਖ ਪਰਿਵਾਰ ਨੇ ਲੇਕਿਨ ਗੁਰਦੁਆਰਾ ਉੱਥੇ ਅਸਾਮ ਦੇ ਵਿੱਚ ਫਲੱਡ ਆਏ ਹੋਏ ਨੇ, ਬਹੁਤ ਬੁਰੀ ਤਰ੍ਹਾਂ ਤਬਾਹੀ ਹੈ। ਲੇਕਿਨ ਬਹੁਤ ਸਾਰੀਆਂ ਸਟੋਰੀਜ਼ ਇੰਡੀਅਨ ਮੀਡੀਆ ਦੇ ਵਿੱਚ ਜਿਹੜੀਆਂ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਵੀ ਨੇ ਕਿ ਭਾਈ 200 ਤੋਂ ਜ਼ਿਆਦਾ ਫੈਮਿਲੀਜ਼ ਨੂੰ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਸ਼ੈਲਟਰ ਦਿੱਤੀ ਹੈ, ਸਿੱਖ ਵਲੰਟੀਅਰ ਪਹੁੰਚੇ ਹੋਏ ਨੇ ਔਰ 2000 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਗਰਮ ਫੂਡ ਜਿਹੜਾ ਹੈ ਲੰਗਰ ਉਹ ਸਰਵ ਹੋ ਰਿਹਾ ਔਰ ਸਾਰੇ ਕਹਿ ਰਹੇ ਨੇ ਵੀ ਵਟ ਬਿਊਟੀਫੁਲ ਸਿੱਖਸ, ਹਾਊ ਬਿਊਟੀਫੁਲ ਸਿੱਖਿਜ਼ਮ, ਦਿਸ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਜੰਤਰ ਮੰਤਰ ਵਾਲੇ ਪ੍ਰੋਟੈਸਟ ਦੇ ਵਿੱਚ ਵੀ ਜਿਵੇਂ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੇ ਸਰਵ ਵੀ ਕੀਤਾ, ਪੁਲਿਸ ਦੇ ਕਹਿਰ ਤੋਂ ਵੀ ਬਚਾਅ, ਖਾਸ ਤੌਰ ਤੇ ਬੰਗਲਾ ਸਾਹਿਬ ਗੁਰਦੁਆਰਾ ਜਿਵੇਂ ਉਹਨਾਂ ਨੇ ਹਜ਼ਾਰਾਂ ਸਟੂਡੈਂਟਸ ਨੂੰ ਸਰਵ ਕੀਤਾ, ਸ਼ੈਲਟਰ ਦਿੱਤੀ, ਮੈਡੀਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੂੰ ਤਹਫੁਜ਼ ਦਿੱਤਾ ਜਿਹੜੀ ਇਨਸਿਕਿਉਰਿਟੀ ਜਾਂ ਖੌਫ ਦਿੱਲੀ ਪੁਲਿਸ ਔਰ ਉਹਨਾਂ ਨੇ ਜੋ ਜ਼ਬਰ ਕੀਤਾ ਉਸ 'ਤੇ ਸੀ। ਹੁਣ ਇਸ ਸਾਰੇ 'ਚੋਂ ਅਸੀਂ ਵੀ ਚੰਗਾ ਲੱਗਦਾ ਜਦੋਂ ਕੋਈ ਤਾਰੀਫ ਕਰਦਾ ਹੈ ਔਰ ਪੋਜ਼ਿਟਿਵਿਟੀ ਵੀ ਹੈ ਔਰ ਬਹੁਤ ਸਾਰੇ ਜਿਹੜੇ ਜੈਨਜ਼ੀ ਵਾਲਿਆਂ ਨੇ ਜਦੋਂ ਕਿਹਾ ਵੀ ਅਸੀਂ ਰਿਗਰੈਟ ਕਰਦੇ ਹਾਂ ਕਿ ਅਸੀਂ ਕਿਸਾਨ ਮੂਵਮੈਂਟ ਵੇਲੇ ਨਾਲ ਨਹੀਂ ਖਲੋਤੇ ਜਾਂ ਅਸੀਂ ਇਹਨਾਂ ਨੂੰ ਬਦਨਾਮ ਕਰਦੇ ਹਾਂ, ਸਿੱਖਾਂ ਨੂੰ ਆਹ ਕਹਿੰਦੇ ਆ ਉਹ ਕਹਿੰਦੇ ਆ, ਉਹ ਵੀ ਠੀਕ ਲੱਗਦਾ ਵੀ ਸ਼ਾਇਦ ਬਦਲ ਗਿਆ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਔਰ ਇਹ ਗੱਲ ਹਿਸਟੋਰੀਕਲ ਕੰਟੈਕਸਟ ਵੀ ਟਰੂ ਹੈ ਔਰ ਈਵਨ ਇਹਨਾਂ ਦਾ ਆਪਣਾ ਇੱਕ ਮੁਲਕ ਰਾਜ ਜਿਹੜਾ ਨਾਟ ਮੁਲਕ ਰਾਜ ਲਾਲਾ ਦੌਲਤ ਰਾਏ ਜਿਸ ਦੀ ਕਿਤਾਬ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸਾਡੇ ਵੀ ਕੋਟ ਕਰਨਗੇ, ਉਹਦਾ ਬੇਸ਼ੱਕ ਕਨਕਲੂਡ ਤਾਂ ਉਹਨੇ ਇਹੀ ਕੀਤਾ ਕਿ ਜੀ ਗੁਰੂ ਗੋਬਿੰਦ ਸਿੰਘ ਜਾਂ ਸਿੱਖ ਧਰਮ ਜਿਹੜਾ ਉਹ ਹਿੰਦੂਆਂ ਦੇ ਤਹਫੁਜ਼ ਲਈ ਬਣਿਆ ਔਰ ਉਹਨਾਂ ਨੂੰ ਉਹ ਸੱਚਾ ਹਿੰਦੂ ਸਾਬਤ ਕਰਨ ਦੇ ਲੱਗਿਆ। ਲੇਕਿਨ ਉਹਦਾ ਜਿਹੜਾ ਇਨੀਸ਼ੀਅਲ ਪਾਰਟ ਹੈ ਉਹਦੇ 'ਚ ਉਹ ਕਹਿੰਦਾ ਹੈ ਕਿ ਵੀ ਬ੍ਰਾਹਮਣਵਾਦੀਆਂ ਨੇ, ਕਿਉਂਕਿ ਆਰੀਆ ਸਮਾਜ ਮੂਵਮੈਂਟ ਵੀ ਐਟ ਵਨ ਸਟੇਜ ਨਾ ਤਾਂ ਬੁੱਤ ਪ੍ਰਸਤੀ 'ਚ ਯਕੀਨ ਰੱਖਦੀ ਸੀ ਔਰ ਉਹ ਬ੍ਰਾਹਮਣ ਦੀ ਜਿਹੜੀ ਹੈ ਉਹ ਜਿਹੜੀ ਡੋਮੀਨੈਂਸ ਹੈ ਉਹਨੂੰ ਵੀ ਚੈਲੰਜ ਕਰਦੇ ਸੀ। ਬਿਲਕੁਲ ਉਹਨੇ ਕਿਹਾ ਕਿ ਵੀ ਸਿੱਖ ਧਰਮ ਨੂੰ ਜਿੰਨਾ ਚੈਲੰਜ ਬ੍ਰਾਹਮਣਵਾਦ ਨੇ ਖਤਰਨਾਕ ਸਮਝਿਆ, ਇਹਨਾਂ ਨੇ ਤਾਂ ਮੁਸਲਮਾਨਾਂ ਨਾਲ ਜਾਂ ਮੁਗਲਾਂ ਦੇ ਨਾਲ ਤਾਂ ਕੰਪਰੋਮਾਈਜ਼ ਕਰ ਲਿਆ, ਉਹਨਾਂ ਨੂੰ ਤਾਂ ਦਿਲ ਈਸ਼ਵਰੋ ਕਹਿ ਕੇ ਐਕਸੈਪਟ ਕੀਤਾ, ਉਹਨਾਂ ਦਾ ਹਿੱਸਾ ਵੀ ਰਹੇ ਔਰ ਮੁਗਲਾਂ ਨੇ ਵੀ ਜਿਹੜੀ ਬ੍ਰਾਹਮਣ ਦੀ ਇਨਰ ਸੁਸਾਇਟੀ 'ਚ ਡੋਮੀਨੈਂਸ ਹੈ ਉਹਨੂੰ ਚੈਲੰਜ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਤੁਸੀਂ ਉੱਥੇ ਆਨੰਦ ਮਾਣੋ ਤੇ ਉਹ ਆਪਣੇ, ਪਰ ਉਹਨੇ ਕਿਹਾ ਵੀ ਸਿੱਖਾਂ ਨੂੰ, ਸਿੱਖ ਧਰਮ ਨੂੰ ਬੜਾ ਉਹਨਾਂ ਨੇ ਖਤਰਨਾਕ ਤੌਰ ਤੇ ਲਿਆ। ਫਿਰ ਉਹਨੇ ਖੁਦ ਹੀ ਉਹਦਾ ਜਵਾਬ ਦਿੱਤਾ ਕਿ ਵੀ ਸਿੱਖ ਧਰਮ ਵਰਣ ਵਿਵਸਥਾ ਜਾਤਵਾਦ ਦੇ ਜਿਹੜਾ ਹੈ ਉਹ ਉਸ ਦੇ ਉੱਤੇ ਸਿੱਧਾ ਵਾਰ ਸੀ, ਕਿਉਂਕਿ ਸੰਗਤ ਔਰ ਪੰਗਤ ਜਿਹਦੇ 'ਚ ਜਾਤ ਪਾਤ ਟੁੱਟਦੀ ਹੈ ਤੇ ਇਹੀ ਬ੍ਰਾਹਮਣਵਾਦ ਦੀ ਮੇਨ ਉਹਨਾਂ ਦੀ ਪਲੇਗਰਾਉਂਡ ਹੈ ਉਹਨਾਂ ਦੇ, ਜਿਸ ਦੇ ਉੱਤੇ ਉਹਨਾਂ ਦੀ ਡੋਮੀਨੈਂਸ ਹੈ। ਹੁਣ ਕੁਦਰਤੀ ਸੋਸ਼ਲ ਮੀਡੀਆ ਦੇ ਉੱਤੇ ਹੀ ਇੱਕ CID ਦੀ ਜਿਹੜੀ ਹੈ 11 ਅਗਸਤ 1911 ਦੀ ਰਿਪੋਰਟ, ਹੁਣ ਆਲਮੋਸਟ 100 ਸਾਲ ਪਹਿਲਾਂ ਔਰ 1911 ਦਾ ਪੀਰੀਅਡ ਜਦੋਂ ਅਜੇ ਗਦਰ ਮੂਵਮੈਂਟ ਸ਼ੁਰੂ ਨਹੀਂ ਹੋਈ, ਅਜੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ 'ਚ ਨੇ, ਅਜੇ ਅਕਾਲੀ ਲਹਿਰ ਸ਼ੁਰੂ ਨਹੀਂ ਹੋਈ, ਅਜੇ ਪ੍ਰੋਪਰਲੀ ਈਵਨ ਮੂਰਤੀਆਂ ਵੀ ਨਹੀਂ ਚੁੱਕੀਆਂ ਗਈਆਂ ਦਰਬਾਰ ਸਾਹਿਬ 'ਚੋਂ ਜਿਹੜੀਆਂ ਰਖਵਾਈਆਂ ਬਾਹਮਣਾਂ ਨੇ ਸਿੱਖ ਰਾਜ ਆਉਣ ਤੋਂ ਬਾਅਦ। ਤੇ ਡੀ ਪੈਟਗੋ ਇਹ CID ਦਾ ਹੈੱਡ ਹੈ ਸਰਕਾਰੇ ਹਿੰਦ ਦਾ, 11 ਅਗਸਤ 1911 ਦੀ ਖੁਫੀਆ ਰਿਪੋਰਟ ਜਿਹੜੀ ਉਹ ਕਿਉਂਕਿ ਟਾਈਮ ਟੂ ਟਾਈਮ ਉਹ ਇੰਟੈਲੀਜੈਂਸ ਕਲੈਕਟ ਕਰਦੇ ਸੀ ਕਿ ਵੀ ਸਿੱਖ ਕਿਵੇਂ ਸੋਚਦੇ ਨੇ, ਸੂਬੇ ਦੇ ਹਿੰਦੂ ਕਿਵੇਂ ਸੋਚਦੇ ਨੇ, ਮੁਸਲਮਾਨ ਕਿਵੇਂ ਸੋਚਦੇ ਨੇ ਔਰ ਜਿਹੜਾ ਇਸ ਰਿਪੋਰਟ ਦਾ ਹਿੰਦੂਆਂ ਬਾਰੇ ਉਹਨਾਂ ਦੀ ਪਹੁੰਚ ਕੀ ਹੈ, ਲੁਬੇ ਲੁਬਾਬ ਸੀ। ਉਹਦਾ ਐਗਜ਼ੈਕਟ ਟਰਾਂਸਲੇਸ਼ਨ ਅੰਗਰੇਜ਼ੀ ਤੋਂ ਪੰਜਾਬੀ 'ਚ ਹੈ ਕਿ ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਚੱਲਿਆ ਆਉਂਦਾ ਹੈ
ਕਿਉਂ ਜੋ ਸਿੱਖ ਗੁਰੂਆਂ ਨੇ ਜ਼ਾਤ ਪਾਤ ਜੋ ਕਿ ਬ੍ਰਾਹਮਣੀ ਮਤ ਦੀ ਆਧਾਰਸ਼ਿਲਾ ਹੈ ਦੀ ਭਰਪੂਰ ਤੇ ਸਫਲ ਮੁਖਾਲਫਤ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਵੀ ਰੋਕਦੇ ਹਨ ਅਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਤਿਆਰ-ਬਰ ਤਿਆਰ ਖਾਲਸਾ ਬਣਨੋਂ ਵੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਨੇ ਤੇ ਜੋ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮਤ ਨੇ ਬੁੱਧ ਮਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਤੇ ਹਿੰਦੂ ਸਿੱਖਾਂ ਦਾ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ। ਇਹ 1911 ਦੀ ਇੰਟੈਲੀਜੈਂਸ ਦੀ ਰਿਪੋਰਟ ਹੈ। ਉਦੋਂ ਤਾਂ ਇਹਨਾਂ ਕੋਲ ਪੋਲੀਟੀਕਲ ਪਾਵਰ ਵੀ ਨਹੀਂ ਸੀ, ਪਰ ਉਦੋਂ ਵੀ ਉਹ ਸਮਝਦੇ ਸੀ ਕਿ ਜਿਹੜੀ ਬ੍ਰਾਹਮਣਵਾਦ ਦੀ ਵਿਚਾਰਧਾਰਾ ਦੀ ਧੁਨੀ ਦੇ ਵਿੱਚ ਤੀਰ ਵੱਜਦਾ ਹੈ ਉਹ ਸਿੱਖੀ ਦੇ ਸਰਬੱਤ ਦੇ ਭਰੇ ਦਾ ਕਨਸੈਪਟ ਹੈ। ਔਰ ਜ਼ਾਹਰ ਹੈ ਕਿ 47 ਤੋਂ ਬਾਅਦ ਜੇ ਉਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਐਲਾਨੇ ਆ ਕੁਝ ਹਫ਼ਤਿਆਂ ਦੇ ਵਿੱਚ ਔਰ ਜੋ ਨੀਤੀਆਂ 37 ਸਾਲ 47 ਤੋਂ 84 ਤੱਕ ਸਾਡੇ ਦਮਨ ਦੀਆਂ ਅਪਣਾਈਆਂ ਤੇ ਜੂਨ 84 ਘੱਲੂਘਾਰਾ ਔਰ ਉਸ ਤੋਂ ਬਾਅਦ ਪਿਛਲੇ 42 ਸਾਲਾਂ ਦੇ ਵਿੱਚ ਤਾਂ ਉਹਨਾਂ ਦੀ ਟੋਟਲ ਵਾਰ ਦੀ ਕੰਟੀਨਿਊਟੀ ਹੈਗੀ ਹੈ। ਸੋ ਇਹ ਨਹੀਂ ਹੈ, ਇਹ ਠੀਕ ਹੈ ਵੀ ਕਈ ਵਾਰ ਉਸ ਵਾਰ ਦਾ ਤਰੀਕਾ ਕਲਚਰਲ ਡੋਮੀਨੇਸ਼ਨ ਉਹਦੇ 'ਚ ਤੁਸੀਂ ਚਮਕੀਲਾ ਖੜਾ ਕਰ ਦਿਓ, ਉਸ ਦੇ ਵਿੱਚ ਤੁਸੀਂ ਪੰਮੀ ਬਾਈ ਖੜਾ ਕਰ ਦਿਓ, ਉਸ ਦੇ ਵਿੱਚ ਤੁਸੀਂ ਅੱਜ ਦੇ ਦੌਰ ਦੇ ਕੋਈ ਹੋਰਾਂ ਦੇ ਨਾਂ ਲੈ ਦਿਓ ਕਿ ਤੁਹਾਨੂੰ ਕਿਵੇਂ ਲਿਖਾਰੀਆਂ ਦੇ ਵਿੱਚ ਕਦੇ ਅਵਤਾਰ ਪਾਸ਼ ਖੜਾ ਕਰ ਦਿਓ, ਕਦੇ ਕੋਈ ਹੋਰ ਕਰ ਦਿਓ, ਡਰੱਗਸ ਲਿਆ ਦਿਓ, ਸੱਭਿਆਚਾਰ ਦੇ ਨਾਂ ਥੱਲੇ ਤੁਸੀਂ ਜਿਹੜਾ ਉਹ ਫਾਸ਼ਪੁਣਾ ਜਿਹੜਾ ਉਹ ਪਰੋਸੋ ਤੇ ਜੇ ਫਿਰ ਵੀ ਨਹੀਂ ਹੈ ਤਾਂ ਫਿਰ ਤੁਸੀਂ ਉੱਥੇ ਤੁਹਾਨੂੰ ਲੱਗਦਾ ਵੀ ਡਾਇਸਪੋਰਾ ਸਿੱਖ ਬਹੁਤ ਜ਼ਿਆਦਾ ਇਨਫਲੂਐਂਸ ਕਰ ਰਹੇ ਨੇ। ਪੰਜਾਬ 'ਚ ਤੁਸੀਂ 1.5 ਲੱਖ ਮਾਰ ਵੀ ਦਿੱਤਾ, ਭੱਜਣ ਤੇ ਵੀ ਮਜਬੂਰ ਕਰਤੇ, ਫਿਰ ਵੀ ਪੰਜਾਬ ਦਾ ਸਿੱਖ ਖੜਾ ਤੇ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਬਾਹਰਲਿਆਂ ਨੂੰ ਟਾਰਗੇਟ ਕਰ ਲਓ। ਪੰਜਾਬ ਦੇ ਵਿੱਚ ਅਗਲੀ ਜਨਰੇਸ਼ਨ ਜਾਣ ਨਾ ਜਾਏ ਉਹਨਾਂ ਨਾਲ ਕੀ ਹੈ। ਜੇ ਇੱਕ ਅੱਧ ਪਜੱਦੀ 10% ਦੀ ਰਿਐਲਿਟੀ ਦਿਖਾਉਣ ਵਾਲੀ ਕੋਈ ਖਾਲੜੇ ਦੀ ਲਾਈਫ ਤੇ ਬਣੀ ਜਿਹੜੀ ਹੈ ਉਹ ਬਾਇਓਪਿਕ ਹੈ ਤੇ ਉਹਦੇ ਤੇ ਪਾਬੰਦੀ ਲਾ ਦਿਓ। ਸੋ ਮੈਂ ਇੱਕ ਲਿਖਤ ਜਿਹੜੀ ਇਹ ਰਘਬੀਰ ਸਿੰਘ ਬਰਨਾਲਾ, ਮੈਂ ਜਾਣਦਾ ਨਹੀਂ ਹਾਂ ਉਹਨਾਂ ਨੂੰ, ਪਰ ਮੈਨੂੰ ਉਹ ਟਾਈਟਲ ਵੀ ਚੰਗਾ ਲੱਗਾ ਔਰ ਮੈਨੂੰ ਇਹ ਲੱਗਾ ਵੀ ਜਿਸ ਕਿਸਮ ਦੀ ਅੱਜ ਸਾਨੂੰ ਲੱਗਦਾ ਹੈ ਕਿ ਜੀ ਹੁਣ ਜੇ ਸਿੱਖਾਂ ਨੇ ਡਿਫਾਈਂਸ ਦਿੱਤੀ ਹੈ ਸਤਲੁਜ ਫਿਲਮ ਨੂੰ ਥਾਂ ਦਿਖਾ ਕੇ ਪੰਜਾਬ 'ਚ ਇੱਕ ਪਾਸੇ ਬੀਜੇਪੀ ਕੈਪਚਰ ਕਰਨਾ ਚਾਹੁੰਦੀ ਹੈ 2027 'ਚ ਤੇ ਅਮਿਤ ਸ਼ਾਹ ਦੇ ਲਫ਼ਜ਼ਾਂ 'ਚ कि सृष्टि को बनाने वाला ब्रह्मा भी नहीं जानता कि पंजाब में क्या होने वाला है। और अल्टीमेटली इन्होंने जी एक नवी जनरेशन खड़ी हुई है क्योंकि जो उधर जैन जी है तो इधर सिखां च भी वो जी सोशल मीडिया राਹੀਂ जिन्होंने जानकारी लई है खुद ਲੱਭਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਨਾਲ ਕੀ ਹੋਇਆ। ਜਿਨ੍ਹਾਂ ਦੇ ਹੀਰੋ ਜਿਹੜੇ ਨੇ ਉਹ ਆਪਣੇ ਕਰੰਟ ਨੇ ਉਹਨਾਂ 'ਚ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਉਹਨਾਂ ਦਾ ਇੱਕ ਰੋਲ ਹੈ ਜਾਂ ਫਿਲਮ ਰਾਹੀਂ ਜਾਂ ਦੂਜੇ ਰਾਹੀਂ ਕਿਸਾਨ ਮੂਵਮੈਂਟ ਦੇ ਦੌਰ ਦੇ ਵਿੱਚ ਵੀ ਯੰਗ ਜਨਰੇਸ਼ਨ ਖੜੀ ਹੋਈ ਹੈ। ਹੁਣ ਉਹਨਾਂ ਨੇ ਕਿਹਾ ਕਿ ਡੀਪ ਸਟੇਟ ਵੱਲੋਂ ਸਿੱਖ ਕੌਮ ਨਾਲ ਵੱਡੀ ਲੜਾਈ ਦੀ ਤਿਆਰੀ। ਖਾੜਕੂ ਲਹਿਰ ਦੇ ਨਿਵਾਨ ਵੱਲ ਜਾਣ ਵੇਲੇ ਇੱਕ ਵਾਰ ਬਿਪਰ ਡੀਪ ਸਟੇਟ ਨੇ ਸੁੱਖ ਦਾ ਸਾਹ ਲਿਆ ਸੀ ਕਿ ਵੀ ਅਸੀਂ ਮਾਰਤੀ ਹੈ, ਖਤਮ ਕਰਤੀ। ਪਰ 2010 ਤੋਂ ਲੈ ਕੇ ਸਿੱਖ ਡਾਇਸਪੋਰਾ ਵੱਲੋਂ ਤੇਜ਼ ਕੀਤਾ ਖਾਲਿਸਤਾਨ ਦਾ ਸੰਘਰਸ਼ ਤੇ ਉਸ ਤੋਂ ਬਾਅਦ ਸਿੱਖ ਰੈਫਰੈਂਡਮ ਦੀ ਲਹਿਰ ਨੇ ਫਿਰ ਇਹਨਾਂ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ 2010 ਸ਼ਾਇਦ 2012 ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਲਈ ਬਲੈਕ ਵਾਰੰਟ ਜਾਰੀ ਹੋਏ ਤਾਂ ਸਾਰਾ ਪੰਜਾਬ ਕੇਸਰੀ ਔਰ ਨੀਲੇ ਰੰਗ 'ਚ ਰੰਗਿਆ ਗਿਆ ਸੀ। ਬਲੈਕ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਵਾਪਸ ਲੈਣੇ ਪਏ ਸੀ। ਸੋ ਉਹ ਰਿਵਾਈਵਲ ਸੀ ਔਰ ਉਹਦੇ 'ਚ ਜ਼ਾਹਰ ਹੈ ਵੀ ਡਾਇਸਪੋਰਾ ਔਰ ਕਰੰਟ ਪੀਰੀਅਡ 'ਚ ਖਾਲਿਸਤਾਨ ਰੈਫਰੈਂਡਮ। ਉਧਰੋਂ ਗੈਂਗਸਟਰ ਵਰਤਾਰੇ ਨੇ ਕੇਂਦਰ ਨੂੰ ਫੇਰ ਉਲਝਣ ਵਿੱਚ ਪਾ ਦਿੱਤਾ ਹੈ ਜਦੋਂ ਉਹਨਾਂ ਨੂੰ ਰਿਪੋਰਟਾਂ ਮਿਲੀਆਂ ਕਿ ਕੁਝ ਗੈਂਗਸਟਰ ਚੰਦਨ ਸਮਗਲਰ ਵਿਰੱਪਣ ਵਾਂਗ ਗਰੀਬਾਂ ਦੀਆਂ ਕੁੜੀਆਂ ਵਿਆਹੁਣ ਤੇ ਪੱਕੇ ਘਰ ਬਣਾ ਕੇ ਦੇਣ ਵਰਗੇ ਕੰਮ ਕਰਨ ਨਾਲ ਗਰੀਬਾਂ ਵਿੱਚ ਹਮਦਰਦੀ ਬਣਾ ਸਕਦੇ ਹਨ। ਚਾਹੇ ਗੈਂਗਸਟਰ ਵਰਤਾਰਾ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਨੂੰ ਤਬਾਹੀ ਵੱਲ ਲਿਜਾਂਦਾ ਹੈ ਪਰ ਡੀਪ ਸਟੇਟ ਸਾਡੇ ਵਾਂਗ ਨਹੀਂ ਸੋਚਦੀ। ਉਹਨਾਂ ਲਈ ਸੋਚਣ ਦਾ ਇਹ ਗੰਭੀਰ ਵਿਸ਼ਾ ਹੈ ਕਿ ਡਿੰਪੀ ਬਰਾੜ, ਵਿੱਕੀ ਗੌਂਡਰ, ਸੁੱਖਾ ਕਾਲਵਾ ਆਦਿਕ ਸਿੱਖ ਘਰਾਂ ਦੇ ਅਮੀਰਜ਼ਾਦੇ ਹੀ ਕਿਉਂ ਇਸ ਰਾਹ ਤੇ ਪੈਂਦੇ ਹਨ
ਅਸਲ ਵਿੱਚ ਬਾਦਸ਼ਾਹ ਜਾਂ ਬਾਗੀ ਦੀ ਸਿੱਖ ਖਸਲਤ ਉਹਨਾਂ ਨੂੰ ਹਥਿਆਰਾਂ ਦੇ ਰਾਹ ਪਾਉਂਦੀ ਹੈ। ਸਿੱਖਾਂ ਦਾ ਤਾਂ ਵੈਸੇ ਹੀ ਹਥਿਆਰਾਂ ਨਾਲ ਪਿਆਰ ਹੈ, ਉਹ ਹਥਿਆਰਾਂ ਨੂੰ ਪੀਰ ਮੰਨ ਕੇ ਪੂਜਦੇ ਹਨ। ਇਸ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸਿੱਖਾਂ ਨੂੰ ਕਾਰਬਾਈਨ ਤੱਕ ਰੱਖਣ ਲਈ ਲਾਇਸੈਂਸ ਬਣਾਉਣ ਤੋਂ ਛੋਟ ਮੰਗੀ ਗਈ ਸੀ। ਚਾਹੇ ਕੁਝ ਨੌਜਵਾਨ ਸਿਆਸੀ ਲੀਡਰਾਂ ਮਗਰ ਲੱਗ ਕੇ ਗੈਂਗਗਿਰੀ ਦੇ ਰਾਹ ਪਏ ਤੇ ਬਾਅਦ ਵਿੱਚ ਉਹਨਾਂ ਦੀ ਵਾਪਸੀ ਦਾ ਰਸਤਾ ਬੰਦ ਹੋ ਗਿਆ, ਪਰ ਸਾਰੇ ਗੈਂਗਸਟਰ ਇਸ ਤਰ੍ਹਾਂ ਦੇ ਨਹੀਂ ਹਨ। ਕੇਂਦਰ ਲਈ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਸਿੱਖ ਨੌਜਵਾਨ ਹੀ ਹਥਿਆਰ ਚੁੱਕ ਕੇ ਗੈਂਗਸਟਰ ਕਿਉਂ ਬਣਦੇ ਹਨ, ਕਿਸੇ ਹੋਰ ਸੂਬੇ ਵਿੱਚ ਇਹ ਸਮੱਸਿਆ ਕਿਉਂ ਨਹੀਂ। ਇਹਨਾਂ ਨੇ ਆਪਣੇ ਢੰਗ ਨਾਲ ਗੈਂਗਸਟਰ ਫਿਨੋਮੇਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਲੱਗਦਾ ਹੈ ਵੀ ਬੇਸ਼ੱਕ ਇਨੀਸ਼ੀਏਟ ਆਪਣੇ ਲੈਵਲ ਤੇ ਹੀ ਹੋਏ, ਲੇਕਿਨ ਇਵੈਂਚੁਅਲੀ ਗੈਂਗਸਟਰ ਖੇਡ ਨੂੰ ਏਜੰਸੀਆਂ ਨੇ ਆਪਣੇ ਹੱਥ 'ਚ ਲੈ ਕੇ ਉੱਥੋਂ ਬੰਦੇ ਕੱਢੇ, ਬਾਹਰ ਉਹਨਾਂ ਰਾਹੀਂ ਕ੍ਰਾਈਮ ਵੀ ਕਰਵਾਇਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਵੀ ਕੀਤੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਨੌਜਵਾਨੀ ਇਸ ਰਸਤੇ ਦੇ ਉੱਤੇ ਜਿਹੜੀ ਹੈ, ਭਾਵੇਂ ਉਹ ਜਿਸ ਨੂੰ ਸਰ ਕਪੂਰ ਸਿੰਘ ਉਹਨਾਂ ਨੇ ਵੇਸਾਈਡ ਰੋਬਰਸ ਕਿਹਾ ਸੀ, ਕੋਈ ਭਵਿੱਖ ਨਾ ਹੋਣ ਕਰਕੇ ਹੋਏ ਜਾਂ ਅਦਰਵਾਈਜ਼ ਹੋਏ। ਫਿਰ ਉਹਨਾਂ ਨੇ ਕਿਹਾ ਕਿ ਵੀ ਚਾਹੇ ਇੱਕ ਵਾਰ ਬਿਪਰ ਨੇ ਪੱਛਮੀ ਬਾਰਡਰ ਤੇ ਤਾਰ ਲਾ ਕੇ ਹਥਿਆਰਾਂ ਦੀ ਸਮਗਲਿੰਗ ਰੋਕ ਦਿੱਤੀ, ਪਰ ਹੁਣ ਪਾਕਿਸਤਾਨ ਨੇ ਡਰੋਨਾਂ ਰਾਹੀਂ ਇਸ ਦਾ ਬਦਲ ਲੱਭ ਲਿਆ। CID ਦੀਆਂ ਰਿਪੋਰਟਾਂ ਅਨੁਸਾਰ ਹਰੇਕ ਰਾਤ 20-25 ਦਰਮਿਆਨ ਔਸਤ ਡਰੋਨ ਇਧਰ ਨਸ਼ੇ ਦੀ ਤਸਕਰੀ ਲਈ ਆਰ-ਪਾਰ ਕਰਦੇ ਹਨ। ਇਹ ਡਰੋਨ ਸਮਗਲਰ ਵਰਤਦੇ ਹਨ ਜਾਂ ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ। ਅੱਜ ਕੱਲ੍ਹ ਦੇ ਟੈਕਨੋਲੋਜੀ ਦੇ ਯੁੱਗ ਵਿੱਚ ਕੋਈ ਵੀ ਹਥਿਆਰਬੰਦ ਲਹਿਰ ਸਰਕਾਰ ਨਾਲ ਟੱਕਰ ਨਹੀਂ ਲੈ ਸਕਦੀ, ਪਰ ਉਸ ਦੀ ਨੀਂਦ ਜ਼ਰੂਰ ਉਡਾ ਸਕਦੀ ਹੈ। CID ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਲਗਭਗ 100 ਦੇ ਕਰੀਬ ਜਿਹੜੇ ਨੇ ਉਹ ਸੂਚੀ ਦਰਜ ਗੈਂਗਸਟਰ ਹਨ ਤੇ 400-500 ਦੇ ਕਰੀਬ ਉਹਨਾਂ ਦੇ ਸਲੀਪਰ ਸੈੱਲ ਹਨ। ਬਹੁਤ ਸਾਰੇ ਅਜੇ ਹਨ ਜੋ ਵਿਦੇਸ਼ਾਂ ਤੋਂ ਅਪਡੇਟ ਹੁੰਦੇ ਹਨ। ਇਹਨਾਂ 'ਚੋਂ ਬਹੁਤ ਸਾਰੇ ਉਹ ਹਨ ਜੋ ਗੋਲਾਬਾਰੀ ਵਗੈਰਾ ਕਰਾਉਣ ਲਈ ਨਸ਼ੇ ਆਦਿ ਨੌਜਵਾਨਾਂ ਦੇ ਨੂੰ ਛੋਟੀ ਉਮਰ ਦੇ ਨਾਬਾਲਗਾਂ ਨੂੰ ਵੀ ਰਿਕਰੂਟ ਕਰਦੇ ਹਨ। ਉਹਨਾਂ ਨੇ ਫਿਰ ਇਹ ਕਿਹਾ ਕਿ ਜੀ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਇੰਨੇ ਸੋ ਇਹ ਵੋ, ਪਰ ਮੇਰਾ ਖਿਆਲ ਹੈ ਵੀ ਇਹ ਜਿਹੜੇ ਵੀਰ ਰਘਬੀਰ ਸਿੰਘ ਇੱਥੇ ਟਪੜਾ ਖਾ ਰਹੇ ਨੇ, ਉਹ ਇਹ ਸਮਝਦੇ ਨੇ ਕਿ ਆਫ ਇਟਸ ਓਨ ਇਹ ਖੜੇ ਹੋ ਰਹੇ ਨੇ, ਪਰ ਇਹ ਸਾਰੀ ਖੇਡ ਵੀ ਡੀਪ ਸਟੇਟ ਦੀ ਹੈ। ਪਰ ਇਹ ਵੱਖਰੀ ਕਹਾਣੀ ਹੈ ਕਿ ਉਹ ਚਾਹੁੰਦੇ ਕੁਝ ਹੋਰ ਹੁੰਦੇ ਨੇ, ਪਰ ਉਹਨਾਂ 'ਚੋਂ ਹੀ ਕੁਝ ਹੋਰ ਵਾਪਰ ਜਾਂਦਾ ਹੈ, ਜਿਹੜਾ ਕਿ ਅਲਟੀਮੇਟਲੀ ਉਹਨਾਂ ਨੂੰ ਫਿਰ ਜਿਹੜਾ ਉਹ ਅਮਿਤ ਸ਼ਾਹ ਨੇ ਕਿਹਾ ਵੀ ਬ੍ਰਹਮਾ ਨੂੰ ਵੀ ਨਹੀਂ ਪਤਾ ਵੀ ਕੀ ਹੋਣਾ ਹੈ, ਉਹ ਉਹਨਾਂ ਨੂੰ ਜਿਹੜਾ ਕਰਦਾ। ਬਿਲਕੁਲ। ਫਿਰ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਚੱਲ ਰਹੀ ਖਾਲਿਸਤਾਨ ਮੂਵਮੈਂਟ ਤੇ ਪੰਜਾਬ ਵਿਚਲੇ ਗੈਂਗਸਟਰ ਵਰਤਾਰੇ ਨਾਲ ਨਿਪਟਣ ਲਈ ਕੇਂਦਰ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। 1988 ਤੱਕ ਪਹਿਲਾਂ ਰਿਬੇਰੋ ਤੇ ਬਾਅਦ ਚ ਗਿੱਲ ਪੰਜਾਬ ਵਿੱਚ A ਕੈਟਾਗਰੀ ਦੇ ਖਾੜਕੂਆਂ ਦੀ ਗਿਣਤੀ ਪ੍ਰੈਸ ਕਾਨਫਰੰਸਾਂ ਵਿੱਚ ਹਮੇਸ਼ਾ 38 ਜਾਂ 40 ਦੱਸਦੇ ਹੁੰਦੇ ਸੀ। ਮਤਲਬ ਇੰਨੇ ਬੰਦਿਆਂ ਨੇ ਸਾਰੇ ਪੰਜਾਬ 'ਚ ਗਾਹ ਪਾ ਰੱਖਿਆ ਸੀ। ਹੁਣ ਕੇਂਦਰ ਸਰਕਾਰ ਕਿਸੇ ਅਜਿਹੇ ਵਰਤਾਰੇ ਲਈ ਪੂਰੀ ਤਰ੍ਹਾਂ ਚੌਕਸ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 1 ਸਾਲ ਵਿੱਚ ਪੰਜਾਬ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪਹਿਲਾਂ ਹਰੇਕ ਪਿੰਡ ਨੂੰ ਸੜਕ ਨਾਲ ਜੋੜਨ ਦੀ ਸਕੀਮ ਤਹਿਤ ਹਰੇਕ ਪਿੰਡ ਤੇ 1 ਜਾਂ 2 ਪਿੰਡਾਂ ਵਿੱਚ ਸੜਕਾਂ ਜਾਂਦੀਆਂ ਸਨ, ਬਾਕੀ ਪਿੰਡਾਂ ਨੂੰ ਕੱਚੇ ਰਸਤੇ ਜਾਂਦੇ ਸਨ। ਜੇਕਰ ਹੁਣ ਕਿਸੇ ਪਿੰਡ ਤੋਂ 7 ਪਿੰਡਾਂ ਨੂੰ ਰਸਤੇ ਜਾਂਦੇ ਹਨ ਤਾਂ 7 ਹੀ ਪਿੰਡਾਂ ਨੂੰ ਸੜਕਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਜਿਹੜੇ ਪਿੰਡਾਂ ਵਿੱਚ ਪਹਿਲਾਂ ਘੈਂਟ ਜਾਂ ਵੱਡੇ ਸਿਆਸੀ ਬੰਦੇ ਸਰਪੰਚ ਰਹੇ, ਉਹਨਾਂ ਨੇ ਪਹਿਲਾਂ ਵੀ ਸਾਰੇ ਪਿੰਡਾਂ ਨੂੰ ਕੱਚੇ ਰਸਤੇ ਸੜਕਾਂ ਵਿੱਚ ਬਦਲ ਦਿੱਤੇ ਹਨ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ। ਹੁਣ ਹਰੇਕ ਪਿੰਡ ਤੋਂ ਦੂਜੇ ਪਿੰਡਾਂ ਨੂੰ ਜਾਂਦੇ ਰਸਤਿਆਂ ਤੇ ਸੜਕਾਂ ਬਣ ਰਹੀਆਂ ਹਨ ਤਾਂ ਕਿ ਲੋੜ ਪੈਣ ਤੇ ਕਿਸੇ ਵੀ ਜਗ੍ਹਾ ਸੁਰੱਖਿਆ ਫੋਰਸਾਂ ਜਲਦੀ ਤੋਂ ਜਲਦੀ ਪਹੁੰਚ ਜਾਣ। ਇਹ ਬਿਲਕੁਲ ਠੀਕ ਹੈ। ਹਾਈਵੇ ਵੀ ਵੱਡੇ ਵੱਡੇ ਔਰ ਈਵਨ ਲਿੰਕ ਰੋਡਸ ਵੀ ਜਿਹੜਾ ਹੈ, ਔਰ ਇਹ ਕੋਈ ਸਟੇਟ ਨਹੀਂ ਬਣਾ ਰਹੀ ਹੈ, ਸਾਰਾ ਫੈਡਰਲ ਮਨੀ ਆ ਰਹੀ ਹੈ। ਇਹ ਉਹਨਾਂ ਦੀ ਤਿਆਰੀ ਹੈ ਤਾਂ ਕਿ ਵਿਦਨ ਸੈਕਿੰਡਸ ਪੰਜਾਬ ਕਿੰਨਾ ਕੁ ਹੈ 50,360 ਸਕੁਅਰ ਕਿਲੋਮੀਟਰ ਹੈ ਕਿ ਭਾਈ ਤੁਸੀਂ ਉਹਨਾਂ ਦੇ ਉੱਤੇ ਜਿਹੜਾ ਉਹ ਪੂਰਾ ਛਾਪਾ ਰੱਖੋ। ਇਹ ਧੜਾਧੜ ਸੜਕਾਂ ਬਣਾਉਣ ਦਾ ਕੰਮ ਕੇਂਦਰ ਵੱਲੋਂ ਕਰਵਾਇਆ ਜਾ ਰਿਹਾ ਹੈ। ਪਿਛਲੇ 1.5-2 ਸਾਲਾਂ ਤੋਂ ਤਾਂ ਇਸ ਵਿੱਚ ਵੱਡੇ ਪੱਧਰ ਤੇ ਤੇਜ਼ੀ ਆਈ ਹੈ। ਸੜਕ ਦਾ ਨੀਂਹ ਪੱਥਰ ਰੱਖਣ ਦੇ 6 ਮਹੀਨੇ ਅੰਦਰ ਕੰਮ ਮੁਕੰਮਲ ਕਰ ਦਿੱਤਾ ਜਾਂਦਾ ਹੈ। ਮਾਝੇ ਵਿੱਚ ਤਾਂ ਸਾਰੇ ਰਸਤਿਆਂ ਨੂੰ ਸੜਕਾਂ ਵਿੱਚ ਬਦਲਣ ਦਾ ਕੰਮ ਬਹੁਤ ਪਹਿਲਾਂ ਹੋ ਚੁੱਕਾ ਹੈ। ਹੁਣ ਮਾਲਵਾ ਸੜਕਾਂ ਨਾਲ ਜਿਹੜਾ ਉਹ ਪੂਰੀ ਤਰ੍ਹਾਂ
ਪਰੁੰਨਿਆ ਜਾ ਰਿਹਾ ਹੈ। ਮੈਂ ਆਪਣੇ ਪਿੰਡ ਦੇ ਦੁਆਲੇ 10 ਪਿੰਡਾਂ ਵਿੱਚ ਖੁਦ ਜਾ ਕੇ ਦੇਖਿਆ ਕਿ ਕੁਝ ਸੰਬੰਧਿਤ ਬੰਦਿਆਂ ਨਾਲ ਗੱਲਬਾਤ ਵੀ ਕੀਤੀ ਕਿ ਸਭ ਦਾ ਇੱਕੋ ਜਵਾਬ ਸੀ ਕਿ ਕੇਂਦਰ ਦੀ ਹਮਾਇਤ ਉੱਪਰ ਹੋ ਰਿਹਾ। ਸੋ ਅਸੀਂ ਇਸ ਦੇ ਉੱਤੇ ਪਹਿਲਾਂ ਵੀ ਪੁਆਇੰਟਡ ਰੈਫਰੈਂਸ ਦਿੱਤੀ ਸੀ ਕਿ ਬਈ ਇਹ ਸੜਕਾਂ ਦਾ ਜਾਲ ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹ ਕੀ ਹੈ ਪੰਜਾਬ। ਲੇਕਿਨ ਆਊਟਸਾਈਡ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਠੀਕ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ FBI ਔਰ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੂੰ ਕਿ ਹਾਲ ਦੀ ਘੜੀ ਜਿਹੜੇ ਉਹਨਾਂ ਨੇ ਇਹ ਸਾਰੇ ਕ੍ਰਿਮੀਨਲਸ ਤੋਂ ਔਰ ਸਟੇਟ ਸਪਾਂਸਰਡ ਗੈਂਗਸਟਰਸ ਤੋਂ ਪਰਦਾ ਚੁੱਕਿਆ, ਇਹਨੇ ਹਾਲ ਦੀ ਘੜੀ ਠੱਲ ਪਾਈ ਹੈ ਔਰ ਆਉਣ ਵਾਲੇ ਪੀਰੀਅਡ 'ਚ ਕਿੱਧਰ ਨੂੰ ਜਾਏਗਾ। ਲੇਕਿਨ ਇੰਡੀਅਨ ਸਟੇਟ ਜਿਹੜੀ ਹੈ ਉਹ ਸਿੱਖਾਂ ਨੂੰ ਸੌਖਿਆ ਨਿਕਲਣ ਨਹੀਂ ਦੇਗੀ ਕਿਸੇ ਪਾਸਿਓਂ, ਕਿਉਂਕਿ ਬ੍ਰਾਹਮਣਵਾਦੀਆਂ ਨੂੰ ਇਸ ਗੱਲ ਦੀ ਸਮਝ ਹੈ ਕਿ ਅਲਟੀਮੇਟਲੀ ਸਿੱਖ ਹੀ ਬ੍ਰਾਹਮਣਵਾਦ ਦੀ ਧੁੰਨੀ 'ਚ ਵੱਜਿਆ ਉਹ ਤੀਰ ਹੈ ਜਿਸ ਨੇ ਇਸ ਬ੍ਰਾਹਮਣ ਈਵਲ ਰਾਵਣ ਰੂਪੀ ਬ੍ਰਾਹਮਣਵਾਦ ਦਾ ਐਂਡ ਕਰਨਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਉੱਥੇ ਦੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਵੱਲੋਂ ਭਾਰਤ ਦਾ ਆਰਥਿਕ ਸ਼ਿਕੰਜਾ ਚੰਗੀ ਤਰ੍ਹਾਂ ਕੱਸਿਆ ਜਾ ਰਿਹਾ ਹੈ। ਅਮਰੀਕਨ ਸੈਨੇਟ ਨੇ ਭਾਰੀ ਬਹੁ ਗਿਣਤੀ ਨਾਲ ਉਸ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਅਨੁਸਾਰ ਰੂਸ ਅਤੇ ਈਰਾਨ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਤੇ 100% ਟੈਰਿਫ ਲਾਈ ਜਾਵੇਗੀ। ਯਾਦ ਰਹੇ, ਭਾਰਤ ਵੱਲੋਂ ਰੂਸ ਤੋਂ ਆਪਣੀ ਲੋੜ ਪੂਰੀ ਕਰਨ ਵਾਲਾ 40% ਤੇਲ ਜਿਹੜਾ ਇੰਪੋਰਟ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਕਦੋਂ ਦੇ ਪਾਵਰ 'ਚ ਆਏ ਨੇ, ਸਭ ਤੋਂ ਪਹਿਲਾਂ ਜਿਹੜੀ ਬਿਜ਼ਨਸ ਡੀਲ ਇੰਡੀਆ ਦੇ ਨਾਲ ਸਾਈਨ ਕਰਨ ਦੀ ਗੱਲ ਤੁਰੀ, ਉਹਦੀ ਫੈਬਰਵਰੀ ਦੇ ਵਿੱਚ ਹੀ ਜਿਹੜੀ ਹੈ ਉਹ ਨੈਗੋਸ਼ੀਏਸ਼ਨ ਸ਼ੁਰੂ ਹੋਈ। ਪਿਛਲੇ 2 ਮਹੀਨਿਆਂ 'ਚ ਜਦੋਂ ਤੋਂ ਸਰਜੀ ਗੌਰ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਐਂਬੈਸਡਰ ਨੇ ਅਮਰੀਕਾ ਦੇ, ਵੈਸੇ ਵੀ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਵਿੱਚ ਐਜ਼ ਏ ਸਪੈਸ਼ਲ ਐਨਵੋਏ ਵੀ ਨੇ, ਉਹ ਕਈ ਵਾਰ ਕਹਿ ਚੁੱਕੇ ਨੇ ਬਸ ਸਾਈਨ ਹੋਣ ਵਾਲਾ ਹੋ ਰਿਹਾ ਹੈ। ਪੀਯੂਸ਼ ਗੋਇਲ ਵੀ ਬਿਆਨਬਾਜ਼ੀ ਕਰਦਾ ਹੈ, ਲੇਕਿਨ ਕੋਈ ਵੀ ਕਿਸੇ ਕੰਡੇ ਲੱਗ ਨਹੀਂ ਰਿਹਾ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਔਰ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਨੇ ਜਿਸ ਨੂੰ ਇੰਡੋ ਪੈਸੀਫਿਕ ਸੈਂਟਰਲ ਕਮਾਂਡ ਆਪਣੀ ਕਿਹਾ ਸੀ, ਇੰਡੋ ਵੀ ਨਾਲੋਂ ਲਾ ਦਿੱਤਾ। ਟ੍ਰੇਡ ਡੀਲ ਵੀ ਸਾਈਨ ਨਹੀਂ ਹੋਈ ਔਰ ਪਿਛਲੇ ਕੁਝ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਵੀ ਅਮਰੀਕਾ ਭਾਰਤ ਸਬੰਧਾਂ ਨੂੰ ਲੈ ਕੇ ਇੱਕ ਚੁੱਪ ਵੀ ਪਸਰੀ ਹੋਈ ਹੈ। ਹਾਲਾਂ ਅਡਾਨੀ ਨੂੰ ਆਫ ਦਾ ਹੁੱਕ ਕਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਨੇ, ਜਿਸ ਤੋਂ ਲੱਗਦਾ ਸੀ ਵੀ ਸ਼ਾਇਦ ਕੋਈ ਡੀਲ ਦੇ ਕੰਢੇ ਨੇ। ਹੁਣ ਅਸੀਂ ਇਹ ਦੇਖਿਆ ਵੀ ਪਿਛਲੇ ਦਿਨਾਂ 'ਚ ਜਿਹੜੇ ਸਾਊਥ ਕੈਰੋਲਾਈਨਾ ਦੇ ਸੈਨੇਟਰ ਉਹ ਚੜ੍ਹਾਈ ਕਰ ਗਏ, ਜਿਹੜੇ ਇਜ਼ਰਾਈਲ ਦੇ ਬਹੁਤ ਵੱਡੇ ਇਕੱਲੇ ਐਡਵੋਕੇਟ ਹੀ ਨਹੀਂ ਸੀ, ਉਹਨਾਂ ਨੇ ਕੁਛ ਅਰਸਾ ਪਹਿਲਾਂ ਹੀ ਜਿਹੜਾ ਹੈ ਔਰ ਉਹਨਾਂ ਦੀ ਕ੍ਰਿਮੇਸ਼ਨ ਔਰ ਦੂਸਰੀਆਂ ਸੈਰੇਮਨੀਜ਼ ਵੀ ਜਿਹੜੀਆਂ ਨੇ ਹੋਈਆਂ ਨੇ। ਲਿੰਡਜ਼ੀ ਗ੍ਰੈਮ
ਲਿੰਡਜ਼ੀ ਗ੍ਰੈਮ ਨੇ ਕੁਝ ਮਹੀਨੇ ਪਹਿਲਾਂ ਇਹ ਸੈਨੇਟ ਦੇ ਵਿੱਚ ਕਿਹਾ ਸੀ ਕਿ ਵੀ ਕਿਉਂਕਿ ਉਹ ਰੂਸ ਦੇ ਬਹੁਤ ਖਿਲਾਫ ਸੀ, ਯੂਕਰੇਨ ਦੀ ਮਦਦ ਕਰਨ ਦੀ ਗੱਲ ਵੀ ਉਹ ਟਰੰਪ ਦੇ ਕੰਨਾਂ ਦੇ ਨੇੜੇ ਉਹਨਾਂ ਦਾ ਮੂੰਹ ਸੀ, ਟਰੰਪ ਗੱਲ ਸੁਣਦਾ ਸੀ। ਉਹਨਾਂ ਨੇ ਕਿਹਾ ਸੀ ਕਿ ਜੀ 500% ਟੈਰਿਫ ਲਾਉਣਾ ਚਾਹੀਦਾ ਹੈ ਉਹਨਾਂ ਮੁਲਕਾਂ ਦੇ ਉੱਤੇ ਜਿਹੜੇ ਰੂਸ ਦਾ ਤੇਲ ਬਾਏ ਕਰਦੇ ਨੇ, ਵੀ ਰੂਸ ਨੂੰ ਇਕਨੋਮਿਕਲੀ ਕਿਲ ਕਰੋ। ਔਰ ਅਨਫੋਰਚੂਨੇਟਲੀ ਉਹਨਾਂ ਦੀ ਜਿਹੜੀ ਲਿੰਡਜ਼ੀ ਗ੍ਰੈਮ ਦੀ ਡੈਥ ਹੋਈ ਬੜੀ ਅਚਾਨਕ, ਉਹ ਆਏ ਯੂਕਰੇਨ ਤੋਂ ਮੁੜੇ ਹੀ ਸੀ ਜ਼ੈਲੈਂਸਕੀ ਨੂੰ ਮਿਲ ਕੇ, ਔਰ ਵਿਦਨ ਆਵਰਸ ਉਹਨਾਂ ਦੀ ਡੈਥ ਹੋਈ। ਹੁਣ ਜਦੋਂ ਉਹਨਾਂ ਨੂੰ ਟ੍ਰਿਬਿਊਟ ਵੀ ਦੇਣ ਦੀ ਗੱਲ ਹੋਈ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਮੈਂ ਇਹ ਚਾਹੁੰਦਾ ਵੀ ਜਿਹੜਾ ਲਿੰਡਜ਼ੀ ਗ੍ਰੈਮ ਦਾ ਸੈਨੇਟ ਦੇ ਵਿੱਚ ਜੋ ਲਿਆਉਣਾ ਚਾਹੁੰਦਾ ਸੀ ਬਿੱਲ, ਉਸ ਨੂੰ ਜਿਹੜਾ ਉਹ ਲਿਆਂਦਾ ਜਾਏ। ਔਰ ਉਸ ਬਿੱਲ ਦਾ ਨਾਂ ਵੀ ਉਹਨਾਂ ਨੇ ਲਿੰਡਜ਼ੀ ਗ੍ਰੈਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ ਆਫ 2026। ਹਾਲਾਂਕਿ ਲਿੰਡਜ਼ੀ ਗ੍ਰੈਮ ਨੇ ਈਰਾਨ ਦਾ ਜ਼ਿਕਰ ਨਹੀਂ ਸੀ ਕੀਤਾ ਵੀ ਈਰਾਨ ਦੇ ਉੱਤੇ ਜਿਹੜਾ ਬਾਏ ਕਰਦਾ, ਪਰ ਜਦੋਂ ਕਿ ਹੁਣ ਈਰਾਨ ਨਾਲ ਫਿਰ ਤਕਰਾਰ ਦੀ ਲਾਈਨ ਚੱਲੀ ਹੈ, ਈਰਾਨ ਨੇ ਵੀ ਅਮਰੀਕਨ ਬੇਸਿਸ ਤੇ ਜਾਰਡਨ 'ਚ ਹਮਲਾ ਕੀਤਾ ਹੈ। ਆ ਪਿਛਲੇ 24 ਘੰਟੇ 'ਚ ਫਿਰ ਅਮਰੀਕਾ ਦੇ ਤਾਬੜਤੋੜ ਹਮਲੇ ਈਰਾਨ 'ਚ ਹੋ ਰਹੇ ਨੇ। ਹੁਣ ਕਿਉਂਕਿ ਲਿੰਡਜ਼ੀ ਗ੍ਰੈਮ ਦੀ ਮੌਤ ਹੋਈ, ਬਹੁਤਿਆਂ ਨੇ ਇਹ ਕਿਹਾ ਕਿ ਜੀ ਇਹ ਜਿਹੜੀ ਲਿੰਡਜ਼ੀ ਗ੍ਰੈਮ ਦੀ ਚਾਹਨਾ ਸੀ ਕਿ ਰਸ਼ੀਆ ਦੇ ਉੱਤੇ ਰਸ਼ੀਅਨ ਸੈਂਕਸ਼ਨਸ ਲੱਗਣ, ਹੁਣ ਉਹਨੂੰ ਬੜਾ ਐਕਸਪੀਡਾਈਟ ਕੀਤਾ। ਔਰ ਇਹ ਇਹਨਾਂ ਦੀ ਮੇਨ ਨਿਊਜ਼ ਹੈ, US ਸੈਨੇਟ ਫਾਸਟ ਟਰੈਕਸ ਐਕਟ that could see 100% tariffs on India for its Russian oil imports। ਬੀਤੇ ਕੱਲ ਅਮਰੀਕਾ ਦੀ ਸੈਨੇਟ ਦੇ ਵਿੱਚ 86-12 12 ਵੋਟਾਂ ਖਿਲਾਫ ਪਈਆਂ। 86 ਉਹ ਨੇ ਜਿਹੜੀਆਂ ਲਿੰਡਜ਼ੀ ਗ੍ਰੈਮ ਸੈਂਕਸ਼ਨਸ ਐਕਟ ਦੇ ਹੱਕ ਦੇ ਵਿੱਚ ਪਈਆਂ ਕਿ ਉਹਨਾਂ ਮੁਲਕਾਂ ਦੇ ਉੱਤੇ ਜਿਹੜੇ ਰਸ਼ੀਆ ਤੋਂ ਤੇਲ ਖਰੀਦਣ 100% ਟੈਰਿਫ ਉਹਨਾਂ ਦੇ ਉੱਤੇ ਵਾਧੂ ਲਾਇਆ ਜਾਏ। ਬਾਕੀ ਤਾਂ ਜੋ ਲੱਗਿਆ ਹੀ ਲੱਗਾ। ਔਰ ਇਹ ਸਪੀਡ ਟਰੈਕ, ਕਿਉਂਕਿ ਯੂਜੂਅਲੀ ਇਹ ਹੁੰਦਾ ਹੈ ਕਿ ਇੱਕ ਕਲੋਟਰ ਮੋਸ਼ਨ ਹੁੰਦਾ ਹੈ ਜਿਸ ਦੇ ਰਾਹੀਂ ਤੁਸੀਂ ਉਸ ਨੂੰ ਅੱਗੇ ਤੋਰ ਸਕਦੇ ਹੋ। ਸੋ ਇਹ ਆਲਰੇਡੀ ਉਸ ਨੂੰ ਜਿਹੜਾ ਉਹਨਾਂ ਨੇ ਪੁਸ਼ ਕੀਤਾ ਹੈ। ਔਰ ਇਹੀ ਰਿਪੋਰਟਿੰਗ ਹੈ ਕਿ ਹੁਣ ਇਹਦੇ ਮੁਤਾਬਕ ਜਿਹੜਾ ਜੂਨ ਮਹੀਨਾ ਗੁਜ਼ਰਿਆ, ਇਹਦੇ 'ਚ ਇੰਡੀਆ ਨੇ ਆਪਣਾ 40% ਜਿਹੜਾ ਆਇਲ ਹੈ ਉਹ ਰਸ਼ੀਆ ਤੋਂ ਇੰਪੋਰਟ ਕੀਤਾ ਹੁਣ। ਔਰ ਇਹ ਸੈਨੇਟ 'ਚ ਇਸ ਵੇਲੇ ਇਹਨੇ ਪਾਸ ਹੋ ਜਾਣਾ, ਸੈਨੇਟ ਤੋਂ ਬਾਅਦ ਹਾਊਸ ਨੇ ਕਰਨਾ, ਪ੍ਰੈਜ਼ੀਡੈਂਟ ਨੇ ਸਾਈਨ ਕਰ ਦੇਣੇ। ਹੁਣ ਭਾਰਤ ਦਾ ਇਹ ਮੈਨੂੰ ਇਹ ਲੱਗਦਾ ਕਿ ਉਹਦੇ 'ਚ ਭਾਵੇਂ ਦੂਸਰੇ ਮੁਲਕਾਂ ਦੇ ਵੀ ਨਾਂ ਨੇ, ਲੇਕਿਨ ਉਹ ਤਾਂ ਚਾਈਨਾ ਦੇ ਨਾਲ ਜਾਂ ਦੂਜਾ ਤਾਂ ਅਮਰੀਕਾ ਡਿਫਰੈਂਟ ਲੈਵਲ ਦੇ ਉੱਤੇ ਡੀਲ ਕਰਦਾ। ਪਰ ਇਸ 'ਚ ਜਿਹੜੇ 5 ਵੱਡੇ ਮੁਲਕ ਨੇ ਉਹਨਾਂ 'ਚ ਭਾਰਤ, ਜਿਹਦਾ 40% ਆਇਲ ਰਸ਼ੀਆ ਤੋਂ ਆਉਂਦਾ ਹੈ, ਇਹ ਉਸ ਨੂੰ 100% ਟੈਰਿਫ ਦੇਣੀ ਪਏਗੀ। ਹੁਣ ਉਸ ਤੋਂ ਬਾਅਦ ਉਹਨਾਂ ਦੀ ਇਕਨੋਮੀ ਕਿੱਧਰ ਨੂੰ ਜਾਏਗੀ, ਅਮਰੀਕਾ ਨਾਲ ਟ੍ਰੇਡ ਡੀਲ ਕਿੱਧਰ ਨੂੰ ਜਾਏਗੀ। ਸੋ ਕੁੱਲ ਮਿਲਾ ਕੇ ਭਾਵੇਂ ਜ਼ਬਾਨੀ ਕਲਾਮੀ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਜੀ ਉੱਥੇ ਗਏ, ਉੱਥੇ ਕੁਆਡ ਦੀ ਮੀਟਿੰਗ ਹੋ ਸਕਦੀ ਹੈ, ਉੱਥੇ ਫਲਾਣਾ। ਹੁਣ ਅਗਲੇ ਮਹੀਨੇ ਮਿਸਟਰ ਪੁਤਿਨ ਵੀ ਇੰਡੀਆ ਜਾ ਰਿਹਾ ਸਤੰਬਰ 'ਚ, ਉਹਦੀ ਵਿਜ਼ਿਟ ਦੀਆਂ ਤਿਆਰੀਆਂ ਨੇ। ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਚਾਈਨਾ ਦੇ ਵੀ ਤਿਆਰੀਆਂ ਨੇ। ਹੁਣ ਇਹ ਸਾਰੀਆਂ ਡਿਵੈਲਪਮੈਂਟਸ ਨੂੰ ਵੀ ਅਮਰੀਕਾ ਚੰਗੀ ਤਰ੍ਹਾਂ ਦੇਖ ਰਿਹਾ ਹੈ। ਔਰ ਇਹ ਭਾਵੇਂ ਕੁਝ ਚੀਜ਼ਾਂ ਡਾਇਰੈਕਟਲੀ ਕਹੀਆਂ ਜਾਂਦੀਆਂ, ਕੁਝ ਥਰੂ ਦਾ ਐਕਟਸ ਹੁੰਦਾ ਹੈ। ਸੋ ਇਹ ਅਮਰੀਕਨ ਸੈਨੇਟ ਨੇ ਮੈਸੇਜ ਇੰਡੀਆ ਨੂੰ ਦੇ ਦਿੱਤਾ ਹੈ ਕਿ ਭਾਈ ਤੁਹਾਨੂੰ ਅਸੀਂ ਰਸ਼ੀਆ ਦੇ ਨਾਲ ਜਿਹੜਾ ਹੁਣ ਉੱਥੋਂ ਤੇਲ ਨਹੀਂ ਲੈਣ ਦੇਣਾ, ਅਦਰਵਾਈਜ਼ ਤਿਆਰ ਰਹੋ ਤੁਸੀਂ 100% ਟੈਰਿਫ ਦੇ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਇੱਕ ਨਵੇਂ ਵਿਊਅਰ ਆਏ ਨੇ ਮਨਜੀਤ ਤੌਰ। सो मोहम्मद याकूब जी कह रहे हैं कि डॉक्टर साहब प्लीज़ मंजीत तौर का जो उसका जड़े सवाल है उसके कहने जवाब दे देना। बहुत शुक्रिया, क्योंकि नासिर चौधरी उनके आंसर के जड़े उनकी क्वेश्चन है उनके जवाब दे के टायर्ड हो चुके हैं। सो डॉक्टर साहब मैं कहांगी तुसी ਜਿਹੜੇ ਮਨਜੀਤ ਤੌਰ ਦੇ ਜਿਹੜੇ ਮੈਸੇਜ ਨੇ ਉਹ ਜਰਾ ਪਹਿਲਾਂ ਆਪਾਂ ਉਹਨਾਂ ਨੂੰ ਸ਼ੇਅਰ ਕਰਾਂਗੇ ਔਰ ਬਾਅਦ ਵਿੱਚ ਆਪਣੇ ਜਿਹੜੇ ਰੈਗੂਲਰ ਵੇਅਰ ਉਹਨਾਂ ਦੇ। ਮੇਰਾ ਖਿਆਲ ਹੈ ਵੀ ਇੱਕ ਕਲਾਸ ਉਹ ਹੁੰਦੀ ਹੈ ਜਿਨ੍ਹਾਂ ਬਾਰੇ ਪੰਜਾਬੀ ਦਾ ਇੱਕ ਅਖਾਣ ਹੈ ਵੀ ਖੇਡਾਂ ਨਾ ਖਿਡਾਵਾਂਗੇ ਭੰਬਲ ਭੂਸਾ ਪਾਵਾਂਗੇ। ਮਨਜੀਤ ਤੌਰ ਪਹਿਲਾਂ ਤਾਂ ਅਸੀਂ ਵੈਲਕਮ ਕਰਦੇ ਹਾਂ ਕਿ ਵੀ ਕੋਈ ਗੱਲ ਨਹੀਂ ਹੈ, ਕ੍ਰਿਟਿਕ ਵੀ ਹੋਣ, ਪਰ ਜਿਸ ਕਿਸਮ ਦੇ ਉਹਨਾਂ ਨੇ ਜਿਹੜਾ ਖਲਾਰਾ ਪਾਇਆ ਜਿਹਦੇ 'ਚ ਕਿ ਉਹ ਸਿੱਖ ਮੁਸਲਿਮ ਰਿਲੇਸ਼ਨਸ਼ਿਪ, ਖਾਲਿਸਤਾਨ ਦੀ ਮੂਵਮੈਂਟ ਔਰ ਇਹ ਸਾਰਿਆਂ ਦੀ ਨੈਗੇਟਿਵਿਟੀ ਔਰ ਇਸ ਨੂੰ ਲੈ ਕੇ ਜਿੰਨਾ ਕਿ ਬਿਹਤਰ ਇਹ ਹੋਏਗਾ ਤੂਰ ਸਾਹਿਬ, ਅਸੀਂ ਕੋਈ ਤੁਹਾਡੇ ਸਵਾਲਾਂ ਤੋਂ ਨਹੀਂ ਭੱਜਦੇ ਹਾਂ,
ਤੁਸੀਂ ਇੱਕ ਪ੍ਰੋਪਰ ਈਮੇਲ ਡਰਾਫਟ ਕਰੋ। ਇਹ ਤਾਂ ਤੁਸੀਂ ਆਪਣਾ ਮਾਨਸਿਕਤਾ ਜ਼ਾਹਰ ਕੀਤੀ ਹੈ, ਇੱਧਰ ਤੇ ਉੱਧਰ, ਲੈਫਟ ਐਂਡ ਰਾਈਟ। ਇੱਕ ਈਮੇਲ ਪ੍ਰੋਪਰਲੀ ਡਰਾਫਟ ਕਰੋ। ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਨੂੰ 1 2 3 4, ਉਹ ਭਾਵੇਂ ਕਮਿਊਨਿਟੀ ਰਿਲੇਸ਼ਨਸ਼ਿਪ ਹੈ, ਉਹ ਭਾਵੇਂ ਸਾਡਾ ਅਸੀਂ ਕਿਉਂ ਲਾ ਰਹੇ ਟੂਵਰਡਸ ਪਾਕਿਸਤਾਨ, ਸਿੱਖੀ ਔਰ ਇਸਲਾਮ ਦੀਆਂ ਵਿਚਾਰਧਾਰਾਵਾਂ 'ਚ ਕੀ ਸਾਂਝਾਂ ਨੇ, ਕੀ ਫਰਕ ਨੇ, ਔਰ ਖਾਲਿਸਤਾਨ ਦਾ ਤੁਸੀਂ ਪੁੱਜ ਕੇ ਵਿਰੋਧ ਕਰ ਰਹੇ ਹੋ। ਤੁਸੀਂ ਕਹਿ ਰਹੇ ਹੋ ਜੀ ਬੜੇ ਮੁੰਡੇ ਮਰਵਾ ਲਏ, ਚੈਲੰਜ ਕਰ ਰਹੇ ਹੋ ਜੀ ਦੂਸਰੇ ਵੀ, ਉਹ ਵੀ ਤੁਸੀਂ ਆਪਣੇ, ਅਸੀਂ ਇਹ ਇਕਰਾਰ ਕਰਦੇ ਹਾਂ ਵੀ ਤੁਹਾਡੇ ਅਸੀਂ ਹਰ ਸਵਾਲ ਦਾ ਜਵਾਬ ਦੇਵਾਂਗੇ, ਪਰ ਇਹ ਹਸ਼ਪ ਦੇ ਵਿੱਚ ਜਿਹੜਾ ਹੈ ਉਹ ਖੇਡਾਂ ਨਾ ਖਿਡਾਵਾਂਗੇ, ਭੰਬੜ ਭੂਸਾ ਪਾਵਾਂਗੇ, ਇਸ ਵਾਲੀ ਜਿਹੜੀ ਲਾਈਨ ਹੈ ਇਹ ਸਾਨੂੰ ਕਬੂਲ ਨਹੀਂ ਹੈ। ਪ੍ਰੋਪਰ ਤੁਸੀਂ ਡਰਾਫਟ ਕਰੋ, ਔਰ ਇਹ ਸਾਡਾ ਇਕਰਾਰ ਹੈ ਤੁਹਾਡੇ ਨਾਲ। ਤੁਹਾਡੇ ਇੱਕ ਇੱਕ ਨੁਕਤੇ ਨੂੰ ਅਸੀਂ ਪ੍ਰੋਪਰ ਢੰਗ ਦੇ ਨਾਲ, ਅਸੀਂ ਉਹਨੂੰ 2-4 ਫਿਕਰਿਆਂ 'ਚ ਡਿਸਕਸ ਨਹੀਂ ਕਰਨਾ ਚਾਹੁੰਦੇ, ਉਹਨੂੰ ਪ੍ਰੋਪਰਲੀ ਡਿਸਕਸ ਕਰਾਂਗੇ। ਜੀ ਰਾਜ ਸਾਹਿਬ। ਸੋ ਸੋਨਮਲ ਜੀ ਸਾਡੇ ਔਰ ਈਮੇਲ ਹੈ sos@tv84.tv। ਹਾਂਜੀ। ਸੋ ਸੋਨਮਲ ਜੀ ਸਾਡੇ ਪਹਿਲੇ ਵੀਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਹੰਮਦ ਜੂਨਸ ਜੀ ਵੀ ਜਿਹੜੇ ਨੇ ਕਹਿੰਦੇ ਨੇ ਲਾਹੌਰ ਤੋਂ ਸਾਨੂੰ ਦੇਖ ਰਹੇ ਨੇ ਔਰ ਸਾਨੂੰ ਸਲਾਮ ਕਹਿੰਦੇ ਨੇ। और बहुत शुक्रिया भाई साहब। मैं अपनी जिंदगी में कहते खालिस्तान बनता देखना चाहता हूँ और खालिस्तान जिंदाबाद। आमीन आमीन, बहुत शुक्रिया। मोहम्मद याकूब जी कहते मैं भी यही चाहता हूँ। और फिर कहते डॉक्टर साहब, हाँ जी, फिर उन्हें सेम लिखा। और फिर खालसा देश पंजाब जोड़े फतेह बुलाते ने और कहते कि मैं थोड़ा चिर पहला पंजाब गया सी, ਦਿੱਲੀ 에ਅਰਪੋਰਟ ਤੇ ਤਾਂ ਉੱਥੇ ਬਾਥਰੂਮਾਂ ਦੇ ਬਾਹਰ ਸਿੱਖ ਬੰਦਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਬਾਥਰੂਮ ਦੇ ਮੋਹਰੇ ਸਾਨੂੰ ਇੰਨਾ ਜ਼ਲੀਲ ਕੀਤਾ ਜਾ ਰਿਹਾ ਹੈ ਕਿ ਕੋਈ ਹੱਦ ਨਹੀਂ। ਫਿਰ ਵੀ ਸਾਡੀ ਕੌਮ ਹੱਲੇ ਵੀ ਸਾਡਾ ਆਪਣਾ ਦੇਸ਼ ਇੰਡੀਆ ਹੀ ਕਹਿੰਦੀ ਹੈ, ਪਰ ਉਹ ਸਾਡਾ ਦੇਸ਼ ਨਹੀਂ ਹੈ ਜਿੱਥੇ ਅੱਗਾਂ ਲੱਗਣ ਬਾਣੀ ਨੂੰ। ਹਾਂਜੀ, ਇਹ ਤੁਸੀਂ ਠੀਕ ਕਹਿ ਰਹੇ ਹੋ। ਉਹਨਾਂ ਨੇ ਜਿਹੜਾ ਉਹ ਸਾਰੇ ਮੋਸਟ ਵਾਂਟਡ ਔਰ ਦੂਜੇ ਤੀਜੇ ਉਹ ਪੱਗਾਂ ਵਾਲੇ ਔਰ ਦੂਸਰੇ ਦਿਖਾ ਕੇ ਉਹ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਹੈ। ਪਰ ਮੇਰਾ ਖਿਆਲ ਹੈ ਵੀ ਜੇ 42 ਸਾਲ ਬਾਅਦ, ਜੇ ਘੱਲੂਘਾਰਾ 84 ਤੋਂ ਬਾਅਦ ਹੁਣ ਤੱਕ ਵੀ ਜਿਸ ਤਬਕੇ ਨੂੰ ਸਮਝ ਨਹੀਂ ਆਈ, ਜਾਂ ਉਹ ਰਜਿਸਟਰਡ ਬੇਈਮਾਨ ਨੇ ਜਾਂ ਅਕਲੋਂ ਪੈਦਲ ਨੇ, ਪਰ ਇੱਕ ਵੱਡਾ ਹਿੱਸਾ ਸਿੱਖਾਂ ਦਾ ਇਸ ਨਤੀਜੇ ਤੇ ਪਹੁੰਚ ਚੁੱਕਾ ਹੈ ਕਿ ਖਾਲਿਸਤਾਨ ਬਣਾਏ ਬਿਨਾਂ ਸਾਡਾ ਕੋਈ ਮਸਲਾ ਹੱਲ नहीं होना। जसविंदर जड़े ने फतेह बुलाते ने। मोहम्मद याकूब जी कहते हैं कि मौजूदा हालात के मुताबिक अब कश्मीर के लोग मुकम्मल आज़ादी चाहते हैं। इंडिया ना पाकिस्तान, ये आज का सच है कि मुकम्मल फ्री कश्मीर, मुकम्मल फ्री पंजाब, खालिस्तान। देखो, मैं इसके उत्ते कोई कामेंट इसलिए नहीं करना चाहता क्योंकि मैं समझदा है भी ਜੰਮੂ ਕਸ਼ਮੀਰ ਦੇ ਲੋਕਾਂ ਨੂੰ ਹੱਕ ਹੈ ਵੀ ਉਹਨਾਂ ਨੇ ਕੀ ਕਰਨਾ ਹੈ। ਪਰ ਜਿਸ ਲੈਵਲ ਦੇ ਉੱਤੇ ਜਦੋਂ ਅਸੀਂ ਇੰਡਸ ਵਾਟਰ ਟਰੀਟੀ ਦੇਖਦੇ ਹਾਂ, ਜਦੋਂ ਅਸੀਂ ਮੰਗਲਾ ਡੈਮ ਦੇਖਦੇ ਹਾਂ ਔਰ ਉਸ ਲਿਹਾਜ਼ ਨਾਲ ਦੇਖਦੇ ਹਾਂ, ਤੇ ਮੇਰਾ ਨਹੀਂ ਖਿਆਲ ਕਿ ਵੀ ਜਿਹੜੀ ਇਸ ਦੀ ਕੱਲ੍ਹ ਨੂੰ ਕੋਈ ਵਰਸਟ ਸਿਚੁਏਸ਼ਨ ਬਣ ਜਾਏ, ਕੋਈ ਹੋਰ ਹੀ ਸਾਰਾ ਜੋਗਰਾਫੀਆ ਖਿੱਤੇ ਦਾ ਬਦਲ ਜਾਏ, ਤੇ ਡਿਫਰੈਂਟ ਕਹਾਣੀ ਹੈ। ਔਰ ਅੱਜ ਦੀ ਡੇਟ 'ਚ ਤਾਂ ਜਿਹੜੇ UN ਰੈਜ਼ੋਲੂਸ਼ਨਸ ਨੇ ਉਹ ਇਹੀ ਚੋਇਸ ਦਿੰਦੇ ਨੇ ਕਸ਼ਮੀਰ ਦੇ ਲੋਕਾਂ ਨੂੰ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵਰਤ ਕੇ ਉਹ ਇਹ ਡਿਸਾਈਡ ਕਰਨ ਕਿ ਭਾਰਤ ਨਾਲ ਰਹਿਣਾ ਚਾਹੁੰਦੇ ਨੇ कि पाकिस्तान दे नाल। और फिर कहते हैं अफसोस पाकिस्तान ने कश्मीर को बहुत मायूस किया है और कश्मीर सिर्फ कश्मीरियों का है। इंडिया पाकिस्तान गेट आउट फ्रॉम कश्मीर। और नासर चौधरी जी खालिस्तान जिंदाबाद कहते हैं। रणजीत सिंह जी जड़े ने चढ़ती कला खालिस्तान दी। और फिर इस तरह जसवीर बराड़ जी जड़े फतेह बुलाते हैं खालिस्तान जिंदाबाद कहते हैं। अमरजीत सैनी जी भी खालिस्तान जिंदाबाद कहते हैं। और फिर इस तरह साडे कोल मोहम्मद याकूब जी कहते हैं। अच्छा, ये आपसे इन्हों की चैट हैगी और कहते डॉक्टर साहब हमारे पॉलिसी मेकर बड़े ही बेगैरत हैं। और फिर इसी तरह साडे कोल नासर चौधरी आपसे इन्हों की चैट हैगी। और गुलजिंदर पुरेवाल जड़े ने भी फतेह बुलाते हैं। घुस के जड़े खालिस्तान जिंदाबाद हैं फतेह बुलाते हैं। और फिर इस तरह बलिहार सिंह कंग जड़े ने भी फतेह हैं खालिस्तान जिंदाबाद। और खालिस्तानी फौजी खालिस्तान जिंदाबाद कहते हैं। और फिर इसी तरह साडे कोल हाँ जी ये सारे मिक्स ने मैसेज। और फिर साडे कोल आंदे ने अजय खियानी जड़े ने वो सरदार जी ओनली खालिस्तान और खालिस्तान जिंदाबाद। और घुस के जड़े कहते हैं कि ऑल गाइज हु आर वाचिंग दिस शो प्लीज़ लाइक शेयर एंड सबसक्राइब। देखो, असी शुक्रिया अदा करते हैं, भाई साहब हर बार याद करवाते हैं
ਕਿਉਂਕਿ ਇਹਨਾਂ ਨੇ ਐਲਗੋਰਿਦਮ ਇਦਾਂ ਦਾ ਬਣਾਇਆ ਕਿ ਸਾਨੂੰ ਮੇਨ ਸਪੌਟ ਫੋਕਸ 'ਚੋਂ ਕੱਢਿਆ ਹੋਇਆ। ਤੁਸੀਂ ਜਿੰਨੇ ਲਾਈਕ ਕਰੋਗੇ, ਸ਼ੇਅਰ ਕਰੋਗੇ, ਕਮੈਂਟ ਕਰੋਗੇ, ਉਹਨਾਂ ਦਾ ਐਲਗੋਰਿਦਮ ਦੇ ਵਿੱਚ ਵੀ ਕੋਈ ਤਬਦੀਲੀ ਆਏਗੀ। ਸੋ ਇਹ ਗੁਜ਼ਾਰਿਸ਼ ਅਸੀਂ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ। ਸ਼ਰਦਾ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਸ ਤੋਂ ਪਤਾ ਚੱਲਦਾ ਕਿ ਦੁਨੀਆ ਦੀਆਂ ਸਰਕਾਰਾਂ ਜ਼ਰੂਰ ਸੋਚਦੀਆਂ ਹੋਣਗੀਆਂ ਕਿ ਇਹਨਾਂ ਲੋਕਾਂ ਲਈ ਇੱਕ ਕੰਟਰੀ ਹੋਣੀ ਚਾਹੀਦੀ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ TV 84 USA ਤੇ ਜਿਹੜੇ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਉਹਦੇ ਵਿੱਚ ਵੀ ਸਾਡੇ ਵਿਊਅਰਸ ਦੇ ਕਾਫੀ ਸਾਰੇ ਮੈਸੇਜ ਨੇ ਔਰ ਇਹਦੇ ਵਿੱਚ ਸਾਡੇ ਪਹਿਲੇ ਵਿਊਅਰ ਹੈਗੇ ਨੇ ਆਲਵੇਜ਼ ਆਈ ਥਿੰਕ ਧਰਮ ਸਿੰਘ ਨਹੀਂ, ਅੱਜ ਨਹੀਂ ਧਰਮ ਸਿੰਘ ਜੀ ਆਏ, ਉਹਨਾਂ ਦਾ ਥੱਲੇ ਮੈਸੇਜ ਆਏਗਾ। ਪਹਿਲੇ ਸਾਡੇ ਜਿਹੜੇ ਵੀਰ ਨੇ ਅਮਰਜੀਤ ਸਿੰਘ ਜੀ ਔਰ ਉਹ ਵੀ ਹਾਂਜੀ, ਫਿਰ ਜਤਿੰਦਰ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਰਹੇ ਜੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖੁਸਕੇ ਜੀ ਵੀ ਇੱਧਰ ਨੇ ਔਰ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਗੁਰਵਿੰਦਰ ਮਾਨ ਜਿਹੜੇ ਨੇ ਵੀ ਫਤਿਹ, ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਬ੍ਰਹਮਲੀਨ ਭਿੰਦਰ ਜੀ ਵੀ, ਪ੍ਰਿਤਪਾਲ ਸਿੰਘ ਸ਼ੈਨਾ ਜੀ ਵੀ ਕਹਿੰਦੇ ਸਹੀ ਵਿਚਾਰ ਡਾਕਟਰ ਸਾਹਿਬ, ਹਕੀਕਤ ਖਾਲਿਸਤਾਨ ਹੱਕ ਕੌਮ ਦਾ ਹੈ। ਬਹੁਤ ਸ਼ੁਕਰੀਆ। ਜਗਪਾਲ ਜਿਹੜੇ ਨੇ ਫਤਿਹ ਬੁਲਾਉਂਦੇ, ਨਾਸਰ ਚੌਧਰੀ ਵੀ ਇੱਧਰ ਹਾਜ਼ਰੀ ਲਵਾ ਰਹੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਸਿੰਘ ਜੀ ਵੀ ਔਰ ਬਲਵੀਰ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਕਹਿੰਦੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ, ਖਾਲਸਾ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਕੁਲਦੀਪ ਕੌਰ ਜੀ ਵੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਆਰ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਨੂੰ ਕਹਿੰਦੇ ਵੋਟ ਪਾਓ ਤੇ ਪੰਜਾਬ ਖਾਲਿਸਤਾਨ ਜਿਹੜੇ ਕਹਿੰਦੇ ਉਹ ਬਚਾਓ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਜੀਤ ਸਿੰਘ ਜੀ ਵੀ ਔਰ ਬਿੱਲਾ ਮੋਹਨ ਜਿਹੜੇ ਨੇ ਵੀ ਫਤਿਹ ਬੁਲਾਉਂਦੇ ਨੇ। ਔਰ ਸ਼ਾਹ ਜਾਵੇਦ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਟੌਪ ਐਨਾਲਿਸਿਸ ਔਨ ਕਰੰਟ ਅਫੇਅਰਸ, ਮੇ ਅੱਲਾ ਗ੍ਰਾਂਟ ਯੂ ਏ ਲੌਂਗ ਐਂਡ ਹੈਲਦੀ ਲਾਈਫ, ਆਮੀਨ। ਸ਼ਾਇਦ ਜਾਵੇਦ ਜੀ ਬਹੁਤ ਬਹੁਤ ਸ਼ੁਕਰੀਆ ਕੰਪਲੀਮੈਂਟ ਦੇ ਲਈ। ਜਗਦੇਵ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਦੀਪ ਸਿੰਘ ਜੀ ਵੀ ਫਤਿਹ। ਫਿਰ ਇਸੇ ਤਰ੍ਹਾਂ ਜਿੱਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਐਂ ਦੇਖ ਫਤਿਹ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਅਨੂਪਾ ਜੀ ਵੀ ਆ ਕਹਿੰਦੇ ਲੇਟ ਡਾਕਟਰ ਸਾਹਿਬ। ਔਰ ਸ਼ਾਹ ਜਾਵੇਦ ਜੀ ਕਹਿੰਦੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਹਿੰਦੇ ਨੇ ਕਰ ਦਿਆ ਕਰੋ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।